ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਅਲੀਨ ਕੋਟ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 14 ਜੁਲਾਈ 2026 30 ਹਾੜ ਨਾਨਕ ਸ਼ਾਹੀ ਸਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚਾ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਦਲਜੀਤ ਸਿੰਘ ਧਾਲੀਵਾਲ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਟੀਵੀ 84 ਦੀ ਸ਼ਲਾਘਾ ਕਰਦੇ ਨੇ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਵੀ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਲਜੀਤ ਸਿੰਘ ਧਾਲੀਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲੋਕ ਅਖਾਣਾ ਹੈ ਕਿ ਸ਼ਹੀਦਾਂ ਦਾ ਡੁੱਲਿਆ ਖੂਨ ਕਦੇ ਬਿਰਥਾ ਨਹੀਂ ਜਾਂਦਾ। ਕਈ ਵਾਰ ਇਹ ਕਈ ਦਹਾਕਿਆਂ ਬਾਅਦ ਜਲਵਾਗਰ ਹੁੰਦਾ। ਸੋ ਮਨੁੱਖੀ ਹੱਕਾਂ ਦੇ ਪਹਿਰੇਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਵੱਲੋਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਮੁਹਿੰਮ ਬੜੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਔਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਹਰੀਕੇ ਪੱਤਨ ਦੇ ਮੁਕਾਮ ਤੇ ਦੀਵਾਨ ਸੱਜਿਆ ਜਿਸ ਵਿੱਚ ਹਜ਼ਾਰਾਂ ਸਿੱਖਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਜਿਹੜੀ ਹੈ ਸਮੂਹਕ ਅਰਦਾਸ ਕੀਤੀ ਗਈ। ਸੋ ਜਥੇਦਾਰ ਗੜਗੱਜ ਨੇ ਹਰੀਕੇ ਪੱਤਨ ਦੇ ਮੁਕਾਮ ਤੇ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰ ਸਥਾਪਿਤ ਕਰਨ ਦਾ ਐਲਾਨ ਕੀਤਾ। ਸੋ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਸਰਕਾਰੀ ਜ਼ਬਰ ਦਾ ਦੌਰ 1982 ਤੋਂ 1995 ਤੱਕ ਦੇ ਸ਼ਹੀਦਾਂ ਦੇ ਅੰਕੜੇ ਇਕੱਠੇ ਕਰੇ ਪਰ ਸਿਆਸੀ ਨਿਸ਼ਾਨਾ ਖਾਲਿਸਤਾਨ ਹਾਸਲ ਕਰਨ ਵੱਲ ਪੇਸ਼ ਕਦਮੀ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਦਲਜੀਤ ਸਿੰਘ ਧਾਲੀਵਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਡਾਲਸ ਟੈਕਸਸ ਫੇਰੀ ਦੌਰਾਨ ਹੀ ਇਹਨਾਂ ਦੇ ਨਾਲ ਜਿਹੜਾ ਹੈ ਮੁਲਾਕਾਤ ਵੀ ਹੋਈ। ਵੀਰ ਗੋਵਿੰਦਰ ਸਿੰਘ ਜਿਨ੍ਹਾਂ ਨੇ ਹਮੇਸ਼ਾ ਹਰ ਸਾਲ ਉਹ ਐਫਰਟ ਕਰਦੇ ਨੇ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਸਮਾਗਮ ਕਰਨ 'ਚ ਉਹਨਾਂ ਦਾ ਇਹ ਵੀ ਭਰਪੂਰ ਯਤਨ ਹੁੰਦਾ ਹੈ ਕਿ ਇਸ ਦੌਰਾਨ ਟੀਵੀ 84 ਦੇ ਲਈ ਜਿਹੜੀ ਹੈ ਵੱਧ ਤੋਂ ਵੱਧ ਮਦਦ ਜੁਟਾਈ ਜਾ ਸਕੇ। ਸੋ ਉਹਨਾਂ ਨੇ ਵੀਰ ਦਲਜੀਤ ਸਿੰਘ ਧਾਲੀਵਾਲ ਹੋਰਾਂ ਨੂੰ ਵੀ ਇਸ ਪਾਸੇ ਪ੍ਰੇਰਿਆ। ਸੋ ਅਸੀਂ ਜਿੱਥੇ ਧਾਲੀਵਾਲ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਉੱਥੇ ਵੀਰ ਗੋਵਿੰਦਰ ਸਿੰਘ ਜਿਹੜੇ ਹਮੇਸ਼ਾ ਹੀ ਚੜ੍ਹਦੀ ਕਲਾ ਦੀ ਆਵਾਜ਼ ਨੇ। ਪਿਛਲੇ ਦਿਨਾਂ 'ਚ ਉਹਨਾਂ ਨੇ ਕਿਹਾ ਕਿ ਜੀ ਹੁਣ ਸਾਡੀ ਟਰੱਕਿੰਗ ਇੰਡਸਟਰੀ ਵਾਪਸ ਲਾਈਨ ਤੇ ਚੜ੍ਹ ਗਈ ਹੈ, ਹੁਣ ਸਾਡੇ ਪੈਸੇ ਬਣਦੇ ਨੇ, ਤੁਸੀਂ ਦੱਸੋ ਅਸੀਂ ਹੋਰ ਕੀ ਕਰ ਸਕਦੇ ਹਾਂ। ਮੈਂ ਕਿਹਾ ਜੀ ਜਦੋਂ ਨਹੀਂ ਬਣਦੇ ਸੀ ਤੁਸੀਂ ਉਦੋਂ ਵੀ ਕਰਦੇ ਸੀ, ਤੁਸੀਂ ਕਰੀ ਜਾਣਾ। ਪਰ ਇਸ ਕਿਸਮ ਦੇ ਜਿਹੜੇ ਛੋਟੇ ਛੋਟੇ ਜੈਸਚਰ ਹੁੰਦੇ ਨੇ ਗੱਲਾਂ ਭਾਵੇਂ ਬਹੁਤ ਛੋਟੀਆਂ ਹੁੰਦੀਆਂ ਪਰ ਇਹ ਉਸ ਵੱਡੇ ਦਿਲ ਗੁਰਦਿਆਂ ਨੂੰ ਵੀ ਦਿਖਾਉਂਦੀਆਂ ਨੇ ਜਿੱਥੇ ਪੰਥ ਦਾ ਪਿਆਰ ਵਸਦਾ ਹੋਏ। ਤੇ ਇਸ ਦੇ ਨਾਲ ਨਾਲ ਸਾਡੇ ਲਈ ਵੀ ਇਹ ਇੱਕ ਐਡਰਨਲਿਨ ਵਾਂਗ ਹੁੰਦਾ ਹੈ ਜਦੋਂ ਕਿ ਇਹ ਲੱਗਦਾ ਹੈ ਕਿ ਵੀ ਐਸੇ ਵੀ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੀ ਦੇਖੋ ਕੀ ਹੈ ਉੱਥੇ ਕੀ ਫਰਕ ਪੈਂਦਾ ਹੈ, ਇੰਨੇ ਚੱਲਦੇ ਨੇ YouTube ਤੇ ਵੈਸੇ ਹੀ ਜਿਹੜਾ ਹੈ ਉਹ ਡਾਕਟਰ ਸਾਹਿਬ ਵੀਲੌਗ ਕਰ ਲਿਆ ਕਰਨ, ਇੰਨੇ ਖਰਚੇ ਵਾਲਾ
ਮੈਂ ਕਿਹਾ ਵੀ ਇਹਨਾਂ ਲੋਕਾਂ ਨੂੰ ਅਹਿਸਾਸ ਨਹੀਂ ਹੈ ਕਿ ਮੁਲਕ ਬਣਾਉਣ ਦੇ ਲਈ ਔਰ ਤੁਹਾਡੀ ਮੂਵਮੈਂਟ ਦੀ ਪ੍ਰੈਸਟੀਜ ਖਾਲਿਸਤਾਨ ਲਫ਼ਜ਼ ਨਾਲ ਜੁੜਿਆ ਹੋਇਆ ਹੈ, ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੀ ਗੱਲ, ਔਰ ਜਿਹੜੀ ਡਿਗਨਿਟੀ ਔਰ ਔਰ ਮੈਜੈਸਟੀ ਹੁੰਦੀ ਹੈ, ਉਹ ਜਿਹੜੀ ਹੈ ਉਹ ਕਿਹਨੂੰ ਕਹਿੰਦੇ ਨੇ ਜਦੋਂ ਤੁਸੀਂ ਕਾਜ਼ ਦੇ ਲਈ ਜਿਸ ਲਈ ਤੁਰੇ ਹੁੰਦੇ ਹੋ। ਲੇਕਿਨ ਇਹ ਵੀ ਨਾਲ ਹੀ ਰਹਿਣੇ ਨੇ ਔਰ ਅਸੀਂ ਸਮਝਦੇ ਹਾਂ ਕਿ ਅਸੀਂ ਉਹਨਾਂ ਵੀਰਾਂ ਭੈਣਾਂ ਦੀ ਬਦੌਲਤ ਜਿਹੜੇ ਇਸ ਚੈਨਲ ਦੀ ਇੰਪੋਰਟੈਂਸ ਨੂੰ ਸਮਝਦੇ ਨੇ, ਜਿਹੜੇ ਅੱਜ ਦੇ ਵਕਤ ਦੇ ਵਿੱਚ ਨੈਰੇਟਿਵ ਦੀ ਬਿਰਤਾਂਤ ਦੀ ਅਹਿਮੀਅਤ ਨੂੰ ਸਮਝਦੇ ਨੇ, ਔਰ ਜਿਹੜੇ ਸਮਝਦੇ ਨੇ ਕਿ ਭਾਈ ਜੇ ਬਹੁਤ ਵਾਰ ਮੈਨੂੰ ਇਹ ਲੱਗਦਾ ਹੁੰਦਾ ਵੀ ਆਪਣੇ ਨੇ, ਜੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਜਾਂ ਇਸ ਤੋਂ ਪਹਿਲਾਂ ਦੀਪ ਸਿੱਧੂ ਦੇ ਹਵਾਲੇ ਨਾਲ ਜਾਂ ਇਸ ਤੋਂ ਪਹਿਲਾਂ ਸਾਡੇ ਝਾਰੂ ਲਹਿਰ ਦੇ ਯੋਧਿਆਂ ਦੇ ਹਵਾਲੇ ਨਾਲ, ਜੇ ਆਪਣਿਆਂ ਨੂੰ ਅਹਿਸਾਸ ਨਹੀਂ ਹੈ ਕਿ ਇਸ ਦੀ ਕੀ ਕੀਮਤ ਹੈ, ਘੱਟੋ ਘੱਟ ਦੁਸ਼ਮਣ ਦੀਆਂ ਅੱਖਾਂ 'ਚ ਹੀ ਦੇਖ ਲਓ ਕਿ ਦੁਸ਼ਮਣ ਨੂੰ ਈਵਨ ਸਿੱਧੂ ਮੂਸੇਵਾਲਾ, ਹਾਲਾਂਕਿ ਸਿੱਧੂ ਮੂਸੇਵਾਲਾ ਨੇ ਕਿਹੜਾ ਕੋਈ ਖਾਲਿਸਤਾਨ ਦੀ ਤਹਿਰੀਕ ਸ਼ੁਰੂ ਕੀਤੀ ਸੀ, 2-3 ਗਾਣਿਆਂ ਦੇ ਵਿੱਚ ਜਾਂ ਜਿਹੜਾ ਜ਼ਿਕਰ ਹੀ ਸੀ, ਜਾਂ ਸੰਤ ਪਿੰਡਾਂ ਵਾਲੇ ਇਹਨਾਂ ਨੂੰ ਆਈਕੋਨਿਕ ਫਿਗਰ ਮੰਨਦੇ ਸੀ। ਸੋ ਦੁਸ਼ਮਣ ਨੂੰ ਪੋਟੈਂਸ਼ੀਅਲ ਦਾ ਅਹਿਸਾਸ ਹੁੰਦਾ ਕਿ ਵੀ ਹੁਣ ਭਾਈ ਅੰਮ੍ਰਿਤਪਾਲ ਸਿੰਘ 2 ਲੱਖ ਵੋਟਾਂ ਤੋਂ ਜ਼ਿਆਦਾ ਵੋਟਾਂ ਲੈ ਕੇ MP ਬਣੇ ਨੇ, ਡਿਬਰੂਗੜ੍ਹ 'ਚ ਰੱਖਿਆ ਹੋਇਆ, ਅਜੇ ਵੀ ਲੱਗੇ ਨੇ ਜੀ BJP ਛੱਡੇਗੀ, ਸਾਜ਼ਿਸ਼ ਕਰਕੇ ਛੱਡੇਗੀ, ਚੋਣਾਂ ਦੇ ਨੇੜੇ ਛੱਡੇਗੀ। ਸੋ ਬਜਾਏ ਇਸ ਦੇ ਕਿ ਇਹ ਇੱਕ ਯਕਸੈਤੀ ਦੀ ਆਵਾਜ਼ ਹੁੰਦੀ ਕਿ ਭਾਈ ਤੁਸੀਂ ਸਹਿਮਤ ਹੋ ਨਹੀਂ ਹੋ ਕਿਸੇ ਦੇ ਕੰਮ ਕਰਨ ਦੇ ਢੰਗ ਨਾਲ, ਸਾਡਾ ਵੀ ਇਹ ਕਹਿਣਾ ਹੁੰਦਾ ਵੀ ਫੀਲਡ ਹੈ, ਦੇਖ ਲਓ, ਟਰਾਈ ਕਰ ਲਓ, ਜੇ ਕੋਈ ਆਪਣੇ ਏਜੰਡੇ ਤੋਂ ਡਿਵੀਏਟ ਹੁੰਦਾ ਹੈ ਦੈਨ ਤੁਹਾਡੇ ਕੋਲ ਚੋਇਸ ਹੁੰਦੀ ਹੈ, ਪਰ ਪਹਿਲਾਂ ਹੀ ਤੁਸੀਂ ਦੁਸ਼ਮਣ ਨੇ ਤਾਂ ਮਾਰਨਾ ਹੀ ਮਾਰਨਾ ਹੁੰਦਾ ਹੈ, ਤੁਸੀਂ ਆਪ ਵੀ ਕੰਸਪੀਰੇਸੀ ਥਿਊਰੀਜ਼ ਦੇ ਨਾਲ ਜਿਹੜਾ ਉਹ ਕਿਸੇ ਨੂੰ ਜਿਉਣ ਨਹੀਂ ਦਿੰਦਾ। ਇਹੀ ਹਾਲ ਮੈਂ ਹੋਰ ਹਵਾਲਿਆਂ ਨਾਲ ਵੀ ਦੇਖਦਾ, ਦੀਪ ਸਿੱਧੂ ਦੇ ਵੇਲੇ ਵੀ ਉਹਨੇ ਇੱਕ ਡਾਇਲੌਗ ਸ਼ੁਰੂ ਕੀਤਾ, ਘੱਟੋ ਘੱਟ ਜਿਹੜੀ ਜਨਰੇਸ਼ਨ, ਯੰਗਰ ਜਨਰੇਸ਼ਨ ਜਿਨ੍ਹਾਂ ਨਾਲ ਅਸੀਂ ਕਨੈਕਟ ਨਹੀਂ ਹੋ ਸਕਦੇ ਜਾਂ ਨਹੀਂ ਹੋ ਸਕੇ, ਕਿਉਂਕਿ ਉਹ ਜਿਹੜੇ ਹਮ ਉਮਰ ਹੁੰਦੇ ਨੇ, ਹਮ ਉਮਰ ਹੀ ਹੁੰਦੇ ਨੇ, ਉਹਨਾਂ ਦੀ ਗੱਲ ਹੀ ਉਹਨਾਂ ਦੇ ਉੱਤੇ ਜ਼ਿਆਦਾ ਵੱਡਾ ਤਾਂ ਫਿਰ ਉਹਨਾਂ ਦੇ ਲਈ ਇੱਕ ਬਜ਼ੁਰਗ ਸਮਾਨ ਹੁੰਦਾ, ਉਹ ਤਾਂ ਨਸੀਹਤ ਵਾਂਗ ਹੀ ਹੁੰਦਾ। ਜਿਵੇਂ ਮੈਂ 2-3 ਦਿਨ ਪਹਿਲਾਂ ਇੱਕ ਜੋਕਿੰਗ ਡਿਸਕਸ਼ਨ 'ਚ ਕਹਿ ਰਿਹਾ ਸੀ, ਮੈਂ ਕਿਹਾ ਹਰ ਪਿਓ ਆਪਣੇ ਪੁੱਤਰ ਨੂੰ ਇਹੀ ਕਹਿੰਦਾ ਸੀ ਕਿ ਤੇਰਾ ਕੱਖ ਨਹੀਂ ਬਣਨਾ, ਭੁੱਖਾ ਮਰੇਗਾ। ਮੈਂ ਕਿਹਾ ਵੀ ਇਹ ਹੁਣ ਜਨਰੇਸ਼ਨ ਦਾ, ਕਿਉਂਕਿ ਇਨਫੈਕਟ ਉਹਨਾਂ ਦੀ ਇੰਟੈਂਟ ਇਹ ਹੁੰਦੀ ਸੀ ਵੀ ਉਹਦੇ 'ਚ ਕੋਈ ਕਮਜ਼ੋਰੀ, ਕੋਈ ਅਵੇਸਲਾਪਨ, ਕੋਈ ਢਿੱਲੜਪਨ ਜਾਂ ਕੋਈ ਆਲਸਪਨ ਨਾ ਹੋਏ, ਉਸ 'ਚ ਹੋਏ। ਹਾਲਾਂਕਿ ਕੋਈ ਜਨਰੇਸ਼ਨ ਵਾਲਾ ਭੁੱਖਾ ਤਾਂ ਮਰਿਆ ਨਹੀਂ ਹੈ, ਲੇਕਿਨ ਹਰ ਬਜ਼ੁਰਗ ਨੂੰ, ਜਿਹੜਾ ਬਾਪ ਨੂੰ ਇਹ ਲੱਗਦਾ ਹੁੰਦਾ ਵੀ ਇਹ ਕੱਖ ਨਹੀਂ ਕਰ ਰਹੇ ਨੇ, ਭੁੱਖਾ ਮਰਨਾ। ਸੋ ਇੱਕ ਪਾਸੇ ਤਾਂ ਉਹ ਹੈ, ਤੇ ਜਿਹੜੇ ਹਮ ਉਮਰ ਹੁੰਦੇ ਨੇ, ਜਦੋਂ ਤੁਹਾਨੂੰ ਉਹ ਲੱਗਦਾ ਕਿ ਭਾਈ ਉਹ ਕਰ ਰਹੇ ਨੇ, ਔਰ ਇਹੀ ਕਾਰਨ ਹੈ ਕਿ ਵੀ ਦੀਪ ਸਿੱਧੂ ਨੇ ਜਾਂ ਯੰਗਰ ਜਾਂ ਹੁਣ ਦੇ ਕੌਨਟੈਕਸਟ ਦੇ ਵਿੱਚ ਵੀ, ਜੇ ਅਸੀਂ ਸਤਲੁਜ ਫਿਲਮ ਦੇ ਹਵਾਲੇ ਨਾਲ, ਇਹ ਕਿਹੜੀ ਕੋਈ ਨਵੀਂ ਗੱਲ ਕੀਤੀ ਹੈ ਜਿਹੜੀ ਕਹਾਣੀ ਆਲਮੋਸਟ 1995 ਤੋਂ ਲੈ ਕੇ ਹੁਣ ਅਸੀਂ 31 ਸਾਲਾਂ ਬਾਅਦ ਗੱਲ ਕਰ ਰਹੇ ਹਾਂ, ਆਲਰੇਡੀ ਕਿੰਨਾ ਕੁਝ ਪਿਆ ਹੋਇਆ, ਸਪੀਚਸ ਵੀ ਪਈਆਂ, ਡਾਕੂਮੈਂਟੇਸ਼ਨ ਵੀ ਪਈ ਹੈ, ਕੋਰਟ ਰਿਕਾਰਡ ਵੀ ਪਏ ਨੇ, ਦੂਜੇ ਨੇ। ਲੇਕਿਨ ਜਿਸ ਜਨਰੇਸ਼ਨ ਨੂੰ ਟੱਚ ਕੀਤਾ ਉਹ ਸੀ ਜਿਹਦੇ ਤੱਕ ਸਾਡਾ ਮੈਸੇਜ ਨਹੀਂ ਸੀ ਪਹੁੰਚਿਆ ਹੋਇਆ, ਔਰ ਇਹਦੇ ਬਾਵਜੂਦ ਕਿ ਜਿੰਨੀ ਕਿ ਸਰਕਾਰ ਨੇ ਜਿਹੜੀ ਆ ਪਾਬੰਦੀਆਂ, ਸਖਤੀ, ਨੈਗੇਟਿਵਿਟੀ ਔਰ ਇਹਨੂੰ ਵਾਇਓਲੇਸ਼ਨ ਔਰ ਪਤਾ ਨਹੀਂ ਕੀ ਮਾਹੌਲ ਵਿਗਾੜਨ ਦੀ ਗੱਲ, ਧਰੁਵੀਕਰਨ ਦੀ ਗੱਲ, ਹਿੰਦੂ ਸਿੱਖ ਏਕਤਾ ਹੁਣ ਸ਼ੁਰੂ ਹੋ ਗਿਆ, ਮੰਤਰ ਪੜ੍ਹਨ ਵਾਲੇ ਆ ਗਏ, ਉਹਨਾਂ ਦੇ ਪਗੜੀ ਧਾਰੀ ਮਰਸਨਰੀ। ਲੇਕਿਨ ਇਸ ਸਾਰੇ ਦੇ ਬਾਵਜੂਦ ਡਿਫਾਇੰਸ ਹੈ ਉਸੇ ਨੌਜਵਾਨ ਪੀੜ੍ਹੀ ਦੇ ਵਿੱਚ, ਗੁਰਦੁਆਰੇ ਹੋਣ, ਸ਼ਹਿਰ ਹੋਣ, ਕਸਬੇ ਹੋਣ, ਵੱਡੀਆਂ ਸਕਰੀਨਾਂ ਲਾ ਕੇ, ਔਰ ਜਦੋਂ ਤੁਸੀਂ ਉਹਨਾਂ ਦਾ ਰਿਐਕਸ਼ਨ ਦੇਖਦੇ ਹੋ ਤਾਂ ਇਹ ਲੱਗਦਾ ਵੀ ਉਹ ਜਿਹੜੀ ਪੰਜਾਬ ਦੀ ਧਰਤੀ ਦੀ ਗੱਲ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਸ ਧਰਤੀ ਤੇ ਜਿਹੜਾ ਕਲਚਰ 5-6 ਹਜ਼ਾਰ ਸਾਲ ਪੁਰਾਣਾ ਉਹਨਾਂ ਨੇ ਉਸ ਧਰਤੀ ਦਾ ਖਮੀਰ ਬਦਲਿਆ, ਔਰ ਉਸ ਧਰਤੀ ਦੇ ਉੱਤੇ ਜਿਹੜੇ ਬਲਕਾਰ ਯੋਧੇ, ਜਦੋਂ ਗੁਰੂ ਨਾਨਕ ਪਾਤਸ਼ਾਹ ਖੁਦ ਬਾਬਰ ਦੀ ਜੇਲ੍ਹ 'ਚ ਵੀ ਜਾਂਦੇ ਨੇ, ਉਸ ਨੂੰ ਵੰਗਾਰਦੇ ਵੀ ਨੇ, ਔਰ ਵੇਲੇ ਦੇ ਹਾਕਮਾਂ ਨੂੰ, ਦਿੱਲੀ ਤੇ ਬੈਠੇ ਜਿਹੜੇ ਤਾਜਦਾਰ ਨੇ, ਉਹਨਾਂ ਨੂੰ ਵੀ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਹੁਣ ਜਿਸ ਗੁਰੂ ਪਾਤਸ਼ਾਹ ਨੇ ਇੰਨਾ ਜ਼ਬਰਦਸਤ ਚੈਲੰਜ ਵੇਲੇ ਦੇ ਹਾਕਮਾਂ ਨੂੰ ਦਿੱਤਾ ਹੋਏ, ਉਹਨਾਂ ਦੀ ਉਮਤ ਨੂੰ ਤੁਸੀਂ ਕਿੱਥੇ ਕੁ ਦਬਾ ਲਓਗੇ। ਔਰ ਮੈਨੂੰ ਯਾਦ ਹੈ 2 ਦਿਨ ਪਹਿਲਾਂ ਵੀ ਜਸਪਾਲ ਸਿੰਘ ਢਿੱਲੋਂ ਜਿਹੜੇ
ਪ੍ਰੈਜ਼ੀਡੈਂਟ ਸਨ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ, ਜਿਹਦੇ ਜਨਰਲ ਸੈਕਟਰੀ ਜਸਵੰਤ ਸਿੰਘ ਖਾਲੜਾ ਸੀ, ਉਹਨਾਂ ਨੂੰ ਵੀ ਅੱਜ ਕਾਫੀ ਦੇਰ ਤਾਂ ਉਹ ਅਲੋਪ ਹੀ ਰਹੇ ਆਲਮੋਸਟ ਹੁਣ, ਕਿਉਂਕਿ ਸਾਰੀ ਕੰਟਰੋਵਰਸੀ ਦੇ ਦੌਰਾਨ ਬਹੁਤ ਸਾਰੇ ਜਿਹੜੇ ਨੇ ਉਹ ਇੰਟਰਵਿਊਜ਼ ਆ ਰਹੇ ਨੇ। ਉਹਨਾਂ ਦਾ ਵੀ ਇੰਟਰਵਿਊ ਕਿਸੇ ਤੇ ਆ ਰਿਹਾ ਸੀ। ਹਾਲਾਂਕਿ ਗੱਲ ਉਹਨਾਂ ਨੇ ਜਦੋਂ ਉਹ ਡੈਮੋਕ੍ਰੈਟਿਕ ਪਾਰਟੀ ਦੀ ਕਨਵੈਨਸ਼ਨ 'ਚ ਸ਼ਾਮਲ ਹੋਣ ਲਈ ਅਮਰੀਕਾ ਆਏ ਸੀ, ਕਿਉਂਕਿ ਵਿਕਟਮ ਸੀ, ਉਹਨਾਂ ਨੂੰ ਵੀ ਟਾਰਚਰ ਕੀਤਾ ਗਿਆ ਸੀ ਬਹੁਤ ਜ਼ਿਆਦਾ। ਔਰ ਇਹ ਵਾਕਿਆ ਉਹਨਾਂ ਨੇ ਇੱਥੇ ਵੀ ਸੁਣਾਇਆ। ਇਹ ਜਿਹੜੀ ਹੈ 90s ਦੀ ਗੱਲ ਹੈ, ਹੁਣ ਲਗਭਗ 20-25 ਸਾਲ ਬਾਅਦ ਜਦੋਂ ਮੈਂ ਇੰਟਰਵਿਊ 'ਚ ਸੁਣਿਆ ਤਾਂ ਇੱਕਦਮ ਫਰੈਸ਼ ਹੋਇਆ। ਉਹ ਕਹਿੰਦੇ ਕਿ ਭਾਈ ਜਦੋਂ ਮੈਨੂੰ ਟਾਰਚਰ ਕੀਤਾ, ਕੰਧ ਨਾਲ ਲਾਇਆ ਹੋਇਆ ਦਿੱਲੀ ਤੋਂ ਹਾਇਰ ਅਪ ਏਜੰਸੀਆਂ ਦੇ, ਜਿਹਦੇ 'ਚ ਉਹਨਾਂ ਨੇ ਕਿਹਾ ਵੀ RN ਕੌ ਵੀ ਹੈ, ਕੋਈ ਹੋਰ IB ਦਾ ਹੈੱਡ ਵੀ ਹੈ, ਇਹ ਸਾਰੇ ਇੰਟੈਰੋਗੇਟ ਕਰ ਰਹੇ ਨੇ ਔਰ ਆਪਣਾ ਜਾਲ ਵੀ ਵਿਛਾ ਰਹੇ ਨੇ। ਤਾਂ ਕਹਿੰਦੇ ਮੈਂ ਇਹਨਾਂ ਨੂੰ ਕਿਹਾ ਕਿ ਦੇਖੋ ਇਹ ਅਸੀਂ ਉਸ ਧਰਤੀ ਦੇ ਵਾਰਸ ਹਾਂ, ਜੇ ਤੁਸੀਂ ਧਰਤੀ ਜ਼ਮੀਨ ਫਰੋਲੋਗੇ ਜਾਂ ਦੂਜੇ ਕੋਈ ਮਹਿਮੂਦ ਗਜ਼ਨੀ ਦੇ ਜ਼ਮਾਨੇ ਦਾ ਸਿੱਕਾ ਵੀ ਨਿਕਲ ਆਏਗਾ, ਕੋਈ ਮਹਿਮੂਦ ਗੌਰੀ ਦੇ ਜ਼ਮਾਨੇ ਦਾ ਵੀ ਨਿਕਲ ਆਏਗਾ, ਮੁਹੰਮਦ ਗੌਰੀ ਦੇ ਜ਼ਮਾਨੇ ਦਾ ਵੀ ਮੁਹੰਮਦ ਗੌਰੀ ਦੇ ਜ਼ਮਾਨੇ ਦਾ ਨਿਕਲ ਆਏਗਾ, ਮੁਗਲਾਂ ਦੇ ਜ਼ਮਾਨੇ ਦਾ ਵੀ ਨਿਕਲ ਆਏਗਾ, ਅਕਬਰ ਦਾ ਨਿਕਲ ਆਏਗਾ, ਪਰ ਉਹ ਸਿੱਕਾ ਲੈ ਕੇ ਤੁਸੀਂ ਬਾਜ਼ਾਰ ਜਾਓ, ਉਸ ਦਾ ਕੋਈ ਸੌਦਾ ਨਹੀਂ ਵਟਿਆ ਜਾਣਾ, ਕਿਉਂਕਿ ਉਹਨਾਂ ਦੀ ਕੀਮਤ ਨਹੀਂ ਹੈ। ਉਹ ਤਾਂ ਆਏ ਚਲੇ ਗਏ, ਉਹਨਾਂ ਨੇ ਜ਼ੁਲਮ ਵੀ ਕੀਤੇ, ਸਿੱਕੇ ਵੀ ਚਲਾਏ, ਪਰ ਅਸੀਂ ਇੱਥੇ ਹੀ ਹਾਂ। ਅਸੀਂ ਇਸ ਧਰਤੀ ਦੇ ਵਾਰਿਸ ਜਿਹੜੇ ਹੈ, ਅਸੀਂ ਉਹ ਡਿਫਾਈਨਸ ਦੇ ਹੀ ਰਹੇ ਹਾਂ। ਸੋ ਮੈਂ ਸਮਝਦਾ ਵੀ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਵੀ ਪੰਜਾਬ ਨੇ, ਠੀਕ ਹੈ, ਇੱਕ ਹੋਰ ਕਮੈਂਟੇਟਰ ਕਹਿ ਰਿਹਾ ਸੀ ਕਿ ਵੀ ਪੰਜਾਬ ਦੀ ਹਿਸਟਰੀ ਵੀ ਕੀ ਹੈ, ਮੁੱਢ ਕਦੀਮਾ ਤੋਂ ਕਿਸ ਕਿਸਮ ਦੇ ਜ਼ਬਰ ਜ਼ੁਲਮ ਉਹ ਸਾਰੇ 'ਚੋਂ ਗੁਜ਼ਰੀ, ਲੇਕਿਨ ਜਿਹੜੀ ਰੈਜ਼ੀਲੀਅੰਸ ਹੈ ਉਸ ਧਰਤੀ ਦੀ, 80 ਸਾਲ ਪਹਿਲਾਂ ਲਗਭਗ 47 ਦੇ ਵਿੱਚ ਕਿਸ ਕਿਸਮ ਦੀ ਬਰਬਾਦੀ ਪੰਜਾਬ ਦੋਵਾਂ ਪੰਜਾਬਾਂ ਨੇ ਦੇਖੀ, ਜੇ ਉਜਾੜਾ ਔਰ ਹਰ ਕਿਸਮ ਦਾ ਜੋ ਵੀ ਲਫ਼ਜ਼ ਤੁਸੀਂ ਉਸ ਪੀਰੀਅਡ 'ਚ ਕਹਿ ਸਕਦੇ ਹੋ, ਜਿਸ ਦੇ ਵਿੱਚ 15 ਤੋਂ 20 ਲੱਖ ਲੋਕ ਮਾਰੇ ਜਾਂਦੇ ਨੇ ਔਰ 1.5 ਕਰੋੜ ਦੇ ਕਰੀਬ ਬੇਘਰੇ ਹੁੰਦੇ ਨੇ। ਹਰ ਦੂਸਰਾ ਜਿਹੜਾ ਸਿੱਖ, ਹਿੰਦੂ, ਮੁਸਲਮਾਨ ਉਹ ਆਪਣੀ ਧਰਤੀ ਛੱਡ ਕੇ ਸਦੀਆਂ ਦੀ, ਲੇਕਿਨ ਉਸੇ ਹੀ ਪੰਜਾਬ ਦੇ ਉੱਤੇ ਫਿਰ ਖਲੋ ਕੇ ਜਿਹੜੀ ਹੈ ਉਹ ਕੌਮ, ਜਿਸ ਕੌਮ ਦੀਆਂ ਰਗਾਂ ਦੇ ਵਿੱਚ ਹੀ ਜਿਹੜਾ ਉਹ ਜ਼ੁਲਮ ਨੂੰ ਵੰਗਾਰਨ ਦਾ ਜੁਜ਼ ਸਤਿਗੁਰਾਂ ਨੇ ਭਰਿਆ ਹੋਇਆ। ਔਰ ਇਸ ਪ੍ਰਥਾਈ ਜਦੋਂ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਵੱਲ ਦੇਖਦੇ ਨੇ, ਪੰਜਾਬ 'ਚ ਉਹਨਾਂ ਨੂੰ ਗੁਰੂਆਂ ਦੇ ਸੁਨੇਹੇ ਦੀ ਰੂਹ ਉਹ ਓਤ-ਪੋਤ ਹੋਈ ਨਜ਼ਰ ਆਉਂਦੀ ਹੈ, ਜਦੋਂ ਇਹ ਕਹਿੰਦੇ ਨੇ ਕਿ ਵੀ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਹੁਣ ਇਹੀ ਹੈ, ਫਿਰ ਉਹੀ ਪ੍ਰੋਫੈਸਰ ਪੂਰਨ ਸਿੰਘ ਯਾਦ ਦਹਾਨੀ ਕਰਵਾਉਂਦੇ ਨੇ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਇਹ ਹੈ ਗੁਰੂ ਦੀ ਬਰਕਤ। ਦੂਸਰਾ, ਹੁਣ ਹਕੂਮਤ ਇਹ ਸਮਝਦੀ ਸੀ ਕਿ ਬਈ ਅਸੀਂ 1982 ਤੋਂ ਹੀ, ਜੇ ਉਸ ਨੂੰ, ਹਾਲਾਂ ਮੈਂ 1978 ਤੋਂ ਕੱਟ ਆਫ ਡੇਟ ਮੰਨਦਾ, 13 ਅਪ੍ਰੈਲ 1978 ਜਦੋਂ ਖਾਲਸਾ ਸਾਜਨਾ ਦਿਵਸ ਅੰਮ੍ਰਿਤਸਰ ਸ਼ਹਿਰ ਅਕਾਲੀਆਂ ਦੀ ਹਕੂਮਤ ਜੋ ਨਰਕਧਾਰੀਆਂ ਨੇ ਕਾਰਾ ਕੀਤਾ, ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਨਾਲ 12 ਹੋਰ ਸਿੰਘ ਸ਼ਹੀਦ ਹੋਏ, ਕਈ ਦਰਜਨ ਗੰਭੀਰ ਤੌਰ ਦੇ ਉੱਤੇ ਜ਼ਖਮੀ ਕੀਤੇ ਗਏ, ਔਰ ਉਹ ਜਿਹੜਾ ਉਹਨਾਂ ਨੇ ਗੁਰੂ ਗ੍ਰੰਥ ਔਰ ਫਿਰ ਜੂਨ 84 ਟੋਟਲ ਵਾਰ, ਜਿਸ ਦੇ ਵਿੱਚ ਗੁਰੂ ਪੰਥ ਨੂੰ ਟਾਰਗੇਟ ਕਰਦੇ ਆ, ਉਹ ਸਾਰਾ ਦੌਰ ਜਿਹੜਾ ਉਸ ਨੂੰ ਜਦੋਂ ਅਸੀਂ ਬਿਆਨ ਦੇ 1995 ਤੱਕ ਪਹੁੰਚਦੇ ਹਾਂ ਤਾਂ ਉਹਨਾਂ ਨੇ ਜਿਹੜਾ 50,000 ਤੋਂ ਜ਼ਿਆਦਾ ਜਿਹੜੇ ਨੌਜਵਾਨ ਨੇ ਉਹ ਤਾਂ 1992 ਤੋਂ 1994-95 ਦੇ ਦੌਰ 'ਚ ਹੀ ਮਾਰੇ ਗਏ। ਜਦੋਂ ਅਣਪਛਾਤੀਆਂ ਲਾਸ਼ਾਂ ਦੀ ਗੱਲ ਹੁੰਦੀ ਹੈ, ਉਹ ਫਿਗਰ ਜਿਹੜੀ ਹੈ ਉਹ 25,000, ਉਹ ਵੀ ਕਿਉਂਕਿ 3 ਸ਼ਮਸ਼ਾਨ ਘਾਟਾਂ ਨੂੰ ਸਰ ਖਾਲੜਾ ਨੇ ਖੰਗਾਲਿਆ ਸੀ, ਜਿਹੜੇ 2500-2600 ਨੰਬਰ ਬਣਦਾ ਸੀ, ਔਰ ਉਸ ਲਿਹਾਜ਼ ਨਾਲ ਸੀ ਕਿ ਇੰਨੇ ਸ਼ਮਸ਼ਾਨ ਘਾਟ ਨੇ ਪੰਜਾਬ 'ਚ, ਔਰ ਐਵਰੇਜ ਇੰਨਾ ਜਿਹੜਾ 25,000 ਅਣਪਛਾਤੀਆਂ ਹੋਣਗੇ, ਜਿਨ੍ਹਾਂ ਨੂੰ ਸ਼ਮਸ਼ਾਨ ਘਾਟਾਂ 'ਚ ਲਿਆ ਕੇ ਸਾੜਿਆ ਗਿਆ। ਫਿਰ ਉਹ ਨੰਬਰ ਜਿਹੜਾ ਰਾਜਸਥਾਨ ਨਹਿਰ ਦੇ ਵਿੱਚ ਰੋੜਿਆ ਗਿਆ, ਆਮ ਸੂਇਆਂ ਔਰ ਜਿਹੜਾ ਉਹਦੇ 'ਚ ਰੋੜਿਆ ਗਿਆ, ਔਰ ਖ਼ਾਸ ਤੌਰ 'ਤੇ ਹਰੀਕੇ ਪੱਤਣ, ਜਿੱਥੇ ਕਿ ਬਿਆਸ ਔਰ ਸਤਲੁਜ ਦਰਿਆ ਆ ਕੇ ਮਿਲਦੇ ਨੇ, ਉਸ ਧਰਤੀ 'ਤੇ ਜਿਸ ਨੂੰ ਜਿਸ ਦਾ ਜੇ ਅਸੀਂ ਇਤਿਹਾਸ ਦੇਖੀਏ ਤਾਂ ਫਿਰ ਕਾਫੀ ਪਿੱਛੇ ਤੱਕ ਜਾਂਦਾ ਹੈ। ਲੇਕਿਨ ਇਸ ਗੱਲ ਦੀ ਯਾਦ ਦਹਾਨੀ ਕਿ ਜਿਹੜਾ ਵੱਡਾ ਬੁੱਚੜ ਲੰਬਾ ਵਕਤ ਜਿਸ ਨੂੰ ਦੂਸਰੀ ਵਾਰ ਫਿਰ ਰੋਪੜ ਤੋਂ ਜਿਹੜਾ ਅੰਮ੍ਰਿਤਸਰ ਲਿਆ ਕੇ ਉਸ ਤਰਨਤਾਰਨ 'ਚ SSP ਲਾਇਆ ਗਿਆ ਸੀ,
ਉਹ ਸ਼ਰਾਬ ਨਾਲ ਡੱਕਿਆ ਹੋਇਆ। ਉਹਨੇ ਜਦੋਂ ਹੀ ਕੋਈ ਉਹਨਾਂ ਨੇ ਕਿਹਾ ਵੀ ਜੇ ਕੋਈ ਦਿਨ ਵੇਲੇ ਵੀ ਆ ਜਾਂਦਾ ਨੌਜਵਾਨ ਫੜ ਕੇ ਜਾਂ ਦੂਜਾ, ਉਹ ਵੀ ਉਹਨੂੰ ਕਹਿੰਦੇ ਰੱਖ ਲਓ ਰਾਤ ਲਈ, ਤੇ ਫਿਰ ਉਹਨੂੰ ਕਹਿਣਾ ਕਿ ਭਾਈ ਹਰੀਕੇ ਦੀਆਂ ਮੱਛੀਆਂ ਭੁੱਖੀਆਂ ਨੇ। ਹੁਣ ਕਿੰਨੇ ਹਜ਼ਾਰ ਜਿਹੜੇ ਨੇ 2500 ਜਾਂ 3 ਸ਼ਮਸ਼ਾਨ ਘਾਟਾਂ ਦਾ ਤਾਂ ਅਸੀਂ ਉਹਨਾਂ ਦੇ ਤਾਂ ਵੇਰਵੇ ਨੇ ਹਰੀਕੇ ਦੇ ਵਿੱਚ, ਜਿਨ੍ਹਾਂ ਨੂੰ ਔਰ ਕਿਉਂਕਿ ਜ਼ਾਹਰ ਹੈ ਕਿ ਜਦੋਂ ਤੁਸੀਂ ਹਿਊਮਨ ਬਾਡੀ ਸੁੱਟੀ ਜਾਂਦੀ ਹੈ ਪਾਣੀ 'ਚ, ਕੁਛ ਦੇਰ ਬਾਅਦ 24 ਘੰਟੇ 48 ਘੰਟੇ ਬਾਅਦ ਉੱਪਰ ਤਰਨ ਲੱਗ ਜਾਂਦੇ। ਸੋ ਈਵਨ ਇੱਕ ਪਾਸੇ ਅਸੀਂ ਇਹ ਇੰਟਰਨੈਸ਼ਨਲ ਕਨਵੈਨਸ਼ਨਸ ਨੇ UN ਦੀਆਂ, ਜਨੇਵਾ ਦੀਆਂ, ਕਿ ਡਿਗਨਿਟੀ ਇਨ ਡੈਥ, ਕਿ ਜਿਹੜੀ ਡੈਡ ਬਾਡੀ ਹੈ, ਇਸੇ ਕਰਕੇ ਜਦੋਂ ਭਾਵੇਂ ਕੋਈ ਵਿਰੋਧੀ ਫੌਜ ਦੇ ਦੂਸਰੀ ਫੌਜ ਦੇ ਜਵਾਨਾਂ ਨੂੰ ਮਾਰਦਾ, ਤੁਸੀਂ ਉਹਨਾਂ ਦੀਆਂ ਬਾਡੀਜ਼ ਨੂੰ ਐਜ਼ ਏ ਜਿਹੜਾ ਉਹ ਮੈਡਲ ਜਿਹੜਾ ਜਾਂ ਐਜ਼ ਏ ਸ਼ੀਲਡ ਤੁਸੀਂ ਡਿਸਪਲੇ ਨਹੀਂ ਕਰ ਸਕਦੇ ਕਿ ਵੀ ਇਹ ਅਪਮਾਨ ਹੈ। ਔਰ ਇਹ ਅਸੂਲ ਹੈ ਇੰਟਰਨੈਸ਼ਨਲ ਕੋਵੈਨੈਂਟਸ ਦੇ ਥੱਲੇ ਕਿ ਭਾਈ ਜਿਹੜੀ ਡਿਗਨੀਫਾਈਡ ਡੀਸੈਂਟ ਬਰੀਅਲ ਔਰ ਕ੍ਰੀਮੇਸ਼ਨ ਹੋਣੀ ਚਾਹੀਦੀ ਹੈ ਡੈਡ ਬਾਡੀ ਦੀ। ਲੇਕਿਨ ਇਕੱਲਾ ਇਹੀ ਨਹੀਂ ਕਿ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲੇ ਔਰ ਫੜ ਕੇ ਟੌਰਚਰ ਕਰਕੇ ਮਾਰਿਆ। ਜਦੋਂ ਉਹਨਾਂ ਨੂੰ ਮਾਰ ਕੇ ਡੈਡ ਕਰਕੇ ਹਰੀਕੇ ਪੱਤਣ ਲਿਆਂਦਾ ਜਾਂਦਾ ਸੀ ਤਾਂ ਉਹਨਾਂ ਦਾ ਪੇਟ ਚਾਕ ਕਰਕੇ ਉਹਨਾਂ ਦੇ ਟੁਕੜੇ ਕਰ, ਤਾਂ ਕਿ ਲਾਸ਼ ਉੱਪਰ ਨਾ ਆਏ ਔਰ ਇਹ ਨਾ ਹੋਏ ਉਹਨਾਂ ਨੂੰ ਜਿਹੜਾ ਪੱਥਰ ਬਨ ਕੇ ਨਾਲ ਜਿਹੜਾ ਉਹ ਡੋਬਿਆ ਜਾਂਦਾ ਸੀ। ਹੁਣ ਉਹ ਕਿੰਨਾ ਅਲਸਾ, ਕਿੰਨੇ ਹਜ਼ਾਰ ਨੇ, ਉਹਨਾਂ ਦਾ ਤਾਂ ਕੋਈ ਲੇਖਾ ਨਹੀਂ ਹੈ। ਗੱਲ ਤਾਂ ਕ੍ਰਿਮੇਸ਼ਨ ਗਰਾਊਂਡਸ ਦੇ ਜਿਹੜੀ ਅਣਪਛਾਤੀਆਂ ਲਾਸ਼ਾਂ ਦੀ ਹੋਈ ਹੈ, ਉਹ ਵੀ ਸਿਰਫ 3 ਜਿਹੜੇ ਸ਼ਮਸ਼ਾਨ ਘਾਟ ਖੰਗਾਲੇ ਗਏ। ਇੰਨੀ ਵੱਡੀ ਟ੍ਰੈਜਡੀ, ਔਰ ਇਹ ਕੋਈ ਅਸੀਂ 18ਵੀਂ ਸਦੀ ਦੀ ਗੱਲ ਨਹੀਂ ਕਰ ਰਹੇ। 18ਵੀਂ ਸਦੀ 'ਚ ਅਸੀਂ ਜਦੋਂ ਘੱਲੂਘਾਰੇ ਯਾਦ ਕਰਦੇ ਹਾਂ 1746 1762 'ਚ ਅੰਦਾਜ਼ਾ ਹੁੰਦਾ ਹੈ, ਜਿਵੇਂ ਹੁੰਦਾ ਹੈ ਕਿ ਜੀ ਕਾਹਨੂੰਵਾਨ ਦਾ ਛੰਭ, ਉਹੀ ਇਲਾਕਾ ਕਾਹਨੂੰਵਾਨ, ਜਦੋਂ ਜਿਹੜਾ ਮਾਝੇ ਦਾ ਹਾਰਟ ਹੈ ਕਾਹਨੂੰਵਾਨ ਤੋਂ ਲੈ ਕੇ ਤੁਸੀਂ, ਕਿਉਂਕਿ ਇਸੇ 'ਚੋਂ ਹੀ ਰਾਵੀ ਵੀ, ਸਤਲੁਜ ਵੀ, ਬਿਆਸ ਵੀ ਇਸ ਖਿੱਤੇ 'ਚੋਂ ਹੀ ਗੁਜ਼ਰਦੇ ਨੇ। ਉਹਦੇ 'ਚ ਕਾਹਨੂੰਵਾਨ ਦੇ ਛੰਭ ਦੇ ਵਿੱਚ ਦੂਸਰੇ ਘੱਲੂਘਾਰੇ, ਛੋਟਾ ਘੱਲੂਘਾਰ ਹੈ, ਹਾਲਾਂਕਿ ਉਹ ਪਹਿਲਾਂ ਵਾਪਰਦਾ 1746 ਦੇ ਵਿੱਚ ਮੁਗਲਿਆ ਹਕੂਮਤ, ਜ਼ਕਰੀਆ ਖਾਨ, ਲਖਪਤ ਰਾਏ, ਜਿਸ ਲਖਪਤ ਰਾਏ ਨੇ ਇਹ ਜਿਹੜਾ ਉਹ ਪ੍ਰਣ ਕੀਤਾ ਸੀ ਕਿ ਖਾਲਸਾ ਪੰਥ ਚਲਾਉਣ ਵਾਲੇ ਗੁਰੂ ਗੋਬਿੰਦ ਸਿੰਘ ਵੀ ਇੱਕ ਖੱਤਰੀ ਸਨ, ਉਹਨਾਂ ਨੇ ਚਲਾਇਆ ਤੇ ਮੈਂ ਇੱਕ ਖੱਤਰੀ ਜਿਹੜਾ ਮੈਂ ਇਸ ਦਾ ਅੰਤ ਕਰਾਂਗਾ, ਜਿਹਨੇ ਗੁੜ ਕਹਿਣ ਦੇ ਵੀ ਪਾਬੰਦੀ ਲਾ ਦਿੱਤੀ ਸੀ ਕਿ ਗੁੜ ਕਿਆ ਗੁਰ ਯਾਦ ਆਉਂਦਾ ਹੈ ਔਰ ਇਸ ਲਈ ਇਹਨੂੰ ਰੋੜੀ ਕਿਹਾ ਜਾਏ। ਔਰ ਵੱਡੀ ਗਿਣਤੀ 'ਚ ਘਰਾਂ 'ਚੋਂ ਗੁਟਕੇ ਔਰ ਦੂਸਰੇ ਧਾਰਮਿਕ ਲਿਟਰੇਚਰ ਖੂਹਾਂ 'ਚ ਜਿਹੜਾ ਸੁਟਵਾਇਆ ਸੀ। ਉਸ ਦੌਰ ਦਾ ਸਾਨੂੰ ਕੋਈ ਅੰਦਾਜ਼ਾ ਨਹੀਂ। ਅੰਦਾਜ਼ਾ ਹੁੰਦਾ ਕਿ 10 ਤੋਂ 15,000 ਮਾਰੇ ਗਏ। ਔਰ ਜ਼ਾਹਰ ਹੈ ਵੀ ਉਹਨਾਂ ਉਹ ਸਾਰਾ ਉਸ ਏਰੀਆ ਦੇ ਵਿੱਚ ਵੱਡੇ ਘੱਲੂਘਾਰੇ ਬਾਰੇ, ਕਿਉਂਕਿ ਉਹ ਕੁੱਪ ਤੇ ਰਹੀੜਾ ਜਿਹੜੇ ਮਲੇਰਕੋਟਲੇ ਦੇ ਨੇੜੇ ਨੇ, ਔਰ ਉਸ ਬਾਰੇ ਅੰਦਾਜ਼ਾ ਹੈ ਕਿ ਵੀ ਇਹ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ 40 ਤੋਂ 50,000 ਸਿੰਘਣੀਆਂ, ਜਿਹਨਾਂ ਜ਼ਿਆਦਾ ਬਜ਼ੁਰਗ ਬੱਚੇ ਸੀ, ਉਹ ਮਾਰੇ ਗਏ, ਜਿਹੜੇ ਉਸ ਵੇਲੇ ਦੀ ਅੱਧੀ ਸਿੱਖ ਕੌਮ ਸੀ ਜਿਹੜੀ ਐਕਟਿਵ ਬਾਗੀ ਦੇ ਤੌਰ ਦੇ ਉੱਤੇ ਜਿਹੜੇ ਹਕੂਮਤ ਦੇ ਖਿਲਾਫ ਲੜ ਰਹੇ ਸੀ। ਅੱਛਾ, ਉਹਨਾਂ ਦੀਆਂ ਯਾਦਾਂ ਹੁਣ ਬੜੀਆਂ ਨੇ। ਜਿਹੜਾ ਉਹਨਾਂ ਕੁ ਅੰਦਾਜ਼ਾ ਸੀ ਲੋਕ ਜਿਹੜੇ ਬਾਅਦ ਦੇ ਵਿੱਚ, ਕਿਉਂਕਿ ਸਦੀ ਲੰਘ ਗਈ, ਜਦੋਂ ਖੇਤੀ ਵੀ ਕਰਨੀ ਉਹਨਾਂ ਨੇ ਉਸ ਖਿੱਤੇ 'ਚ, ਜਦੋਂ ਅਸੀਂ ਕਾਹਨੂੰਵਾਨ ਦੇ ਇਲਾਕੇ, ਉਹਨਾਂ ਨੇ ਕਹਿਣਾ ਥੱਲੋਂ ਮਨੁੱਖੀ ਪਿੰਜਰ ਨਿਕਲਿਆ, ਥੱਲੋਂ ਇਹ ਨਿਕਲਿਆ, ਕਿਉਂਕਿ ਉਹਨਾਂ 'ਚ ਜਿਹੜੀਆਂ ਕਿ ਉਹ ਡੈਡ ਬਾਡੀਜ਼ ਹੋਈਆਂ, ਉਹਨਾਂ ਨੂੰ ਕੀ ਬਣਿਆ, ਉਹਨਾਂ ਦਾ ਕੀ ਨਹੀਂ ਹੈ। ਉਹਨਾਂ ਜ਼ਮਾਨੇ ਤੁਸੀਂ ਜੰਗ ਦੇ ਖੇਤਰ 'ਚ, ਪਰ ਇੱਕ ਡੈਮੋਕ੍ਰੇਸੀ ਨਾਂ ਦੇ ਥੱਲੇ ਜਿਹੜਾ ਇੱਕ ਮੁਲਕ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਿੰਦਾ ਹੈ, ਔਰ ਉਹ ਕੌਮ ਜਿਸ ਨੇ ਇਹਨਾਂ ਨੂੰ ਤਖਤ ਦੇ ਉੱਤੇ ਬਿਠਾਇਆ, ਜਿਸ ਕੌਮ ਨੇ ਭਾਰੀ ਕੁਰਬਾਨੀਆਂ ਕਰਕੇ ਔਰ ਆਪਣੀ ਕਿਸਮਤ ਵੀ ਇਹਨਾਂ ਦੇ ਨਾਲ ਜੋੜੀ, ਇਹਨਾਂ ਪ੍ਰੋਮਿਸਿਸ ਦੇ ਥੱਲੇ ਕਿ ਭਾਈ ਸਿੱਖਾਂ ਨੂੰ ਇੱਕ ਖਿੱਤਾ ਨਾਰਥ ਦੇ ਵਿੱਚ ਦਿੱਤਾ ਜਾਏਗਾ ਤਾਂ ਕਿ ਉਹ ਵੀ ਗਲੋ ਆਫ ਫਰੀडम ਨੂੰ ਐਕਸਪੀਰੀਅੰਸ ਕਰ ਸਕਣ। ਔਰ ਤੁਸੀਂ ਉਹਨਾਂ ਦੇ ਖਿਲਾਫ ਜੰਗ ਔਰ ਉਹਨਾਂ ਦੀ ਜਵਾਨੀ ਔਰ ਉਹਨਾਂ ਦੀ ਨਸਲਕੁਸ਼ੀ ਇਸ ਹੱਦ ਤੱਕ, ਔਰ ਫਿਰ ਉਹਨਾਂ ਦਾ ਉਹ ਬ੍ਰਿਗੇਡੀਅਰ ਜਿਹੜਾ ਝਬਾਲ ਇਲਾਕੇ ਦੇ 20-25 ਪਿੰਡਾਂ ਦੇ ਸਰਪੰਚਾਂ ਨੂੰ, ਪੰਚਾਂ ਨੂੰ ਇਕੱਠੇ ਕਰਕੇ ਕਹਿੰਦਾ ਕਿ ਵੀ ਸੁਧਰ ਜਾਓ, ਭਾਰਤੀ ਨੈਸ਼ਨਲਿਜ਼ਮ ਦੇ ਨਾਲ ਜੁੜੋ, ਨਹੀਂ ਤਾਂ ਅਸੀਂ ਤੁਹਾਡੇ ਸਾਰੇ ਮੇਲ ਮਾਰ ਦਿਆਂਗੇ, ਔਰਤਾਂ ਨੂੰ ਅਸੀਂ ਆਪਣੀਆਂ ਕੰਟੋਨਮੈਂਟ 'ਚ ਰੱਖਾਂਗੇ ਔਰ ਉਹ ਨਸਲ ਪੈਦਾ ਕਰਾਂਗੇ ਜਿਹੜੇ ਭਾਰਤ ਲਈ ਲਾਇਲ ਹੋਏ। ਔਨ ਰੈਕਰਡ ਹੈ ਹਿਊਮਨ ਰਾਈਟਸ ਰਿਪੋਰਟਸ, ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ, ਇਹ ਰਿਪੋਰਟਾਂ ਆਪਣੇ ਆਪ ਦੇ ਵਿੱਚ ਦੱਸਦੀਆਂ ਨੇ ਵੀ ਲੇਕਿਨ ਤੁਸੀਂ ਇਹ ਦੇਖੋ ਵੀ ਜਦੋਂ ਅਸੀਂ
ਸਿਤਮ ਜ਼ਰੀਫੀ ਕਹਿੰਦੇ ਆ। ਸਿਤਮ ਜ਼ਰੀਫੀ ਇਹ ਹੈ ਕਿ 5 ਵਾਰ ਪੰਜਾਬ ਦੇ ਵਿੱਚ ਅਕਾਲੀਆਂ ਦੀ ਹਕੂਮਤ ਬਣੀ। ਹੁਣ ਬਹੁਤ ਵਾਰ ਅੱਜ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਜਾਂ ਦੂਸਰੇ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਨੂੰ ਦੋਸ਼ ਜਾਂ ਦੋਸ਼ੀ ਦੱਸਦੇ ਨੇ ਤਾਂ ਕਈ ਕਹਿਣਗੇ ਜੀ ਤੁਸੀਂ ਅਕਾਲੀਆਂ ਨੂੰ ਹੀ ਭੰਨੀ ਜਾਂਦੇ ਹੋ। ਉਹ ਭਾਈ ਦੁਸ਼ਮਣ ਕਾਂਗਰਸ ਸੀ, ਕਮਿਊਨਿਸਟ ਸੀ, ਜਨਸੰਘ ਹੈ, ਬੀਜੇਪੀ ਹੈ, ਉਹ ਤਾਂ ਸਮਝ ਆ ਸਕਦਾ ਹੈ। ਉਹਨਾਂ ਨੇ ਤਾਂ ਸਾਡੇ ਖਿਲਾਫ ਜੰਗ ਐਲਾਨੀ ਹੋਈ ਹੈ। ਪਰ ਜਿਨ੍ਹਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ, ਜਿਨ੍ਹਾਂ ਦੇ ਦਾ ਨਾਂ ਲੈ ਕੇ, ਜਿਨ੍ਹਾਂ ਦੇ ਨਾਅਰੇ ਲਾ ਕੇ, ਜਿਨ੍ਹਾਂ ਨੂੰ ਇਨਸਾਫ ਦੇਣ ਦੇ ਨਾਂ ਥੱਲੇ ਤੁਸੀਂ ਪਾਵਰ 'ਚ ਆਏ, ਤੁਸੀਂ 5 ਵਾਰ ਜਿਹੜਾ ਚੀਫ ਮਿਨਿਸਟਰ ਬਣਿਆ ਹੋਇਆ ਪੰਜਾਬ ਦਾ, ਪਹਿਲੇ ਤਾਂ ਛੱਡ ਦਿਓ 1967-68 ਜਾਂ ਦੂਜੇ ਪੀਰੀਅਡ 'ਚ 1996-97 ਫਿਰ ਉਹਨਾਂ ਦੀ ਹਕੂਮਤ 10 ਸਾਲ ਇਹਨੇ ਨਾ ਤੁਸੀਂ ਕੋਈ ਅਕਾਊਂਟੇਬਿਲਿਟੀ ਹੋਏ, ਲੇਖਾ ਜੋਖਾ ਦਾ ਕੀ ਕਰਨਾ ਸੀ, ਕਿਸੇ ਦੀ ਨੂੰ ਯਾਦ ਤਾਂ ਕੀ ਕਰਨਾ ਸੀ। ਜਿਨ੍ਹਾਂ ਨੇ ਸਿੱਖ ਮਾਰੇ, ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਬਣਾਇਆ, ਇਜ਼ਹਾਰ ਆਲਮ ਔਰ ਉਹ ਸਾਰੀ ਕਲਾਸ KP ਗਿੱਲ ਤੋਂ ਲੈ ਕੇ ਸੁਰਿੰਦਰ ਅਰੋੜਾ ਔਰ ਸੁਮੇਧ ਸੈਣੀ, ਔਰ ਉਹਨਾਂ ਨੂੰ ਤੁਸੀਂ ਜਿਹੜਾ ਉਹ ਉੱਚੇ ਅਹੁਦੇ ਦਿੱਤੇ। ਇਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਸੀਨੀਅਰ ਆਗੂ ਬਣਾਇਆ, ਟਿਕਟ ਤੱਕ ਦਿੱਤੀ, ਔਰ ਸੁਮੇਧ ਸੈਣੀ ਜਵਾਈ ਬਣਾ ਕੇ ਨਾਲ ਉਹਨੂੰ ਘੁਮਾਉਂਦਾ ਰਿਹਾ। ਔਰ ਈਵਨ ਜਿਹੜੇ ਇਸ ਪੀਰੀਅਡ ਦੇ ਵਿੱਚ ਜਿਨ੍ਹਾਂ ਨੇ ਜਿਹੜੇ ਮਨੁੱਖੀ ਹੱਕਾਂ ਵਾਲਿਆਂ ਨੇ ਕੇਸ ਕੀਤੇ ਪੁਲਿਸੀਆਂ ਤੇ, ਜਿਨ੍ਹਾਂ ਨੇ ਇਸ ਕਿਸਮ ਦੇ ਜ਼ੁਲਮ ਕੀਤੇ ਸੀ, ਉਹਨਾਂ ਨੂੰ ਸਰਕਾਰੀ ਵਕੀਲ ਪ੍ਰੋਵਾਈਡ ਕੀਤੇ, ਉਹਨਾਂ ਦੇ ਲਈ ਜਿਹੜਾ ਉਹ ਪੂਰੀ ਹਰ ਸਹੂਲਤ ਦਿੱਤੀ ਗਈ। ਸੋ ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਉਹਨਾਂ ਨੇ ਤਾਂ ਸਮਝਿਆ, ਦੁਸ਼ਮਣ ਨੇ ਵੀ ਸਮਝਿਆ, ਅਕਾਲੀਆਂ ਨੇ ਵੀ ਸਮਝਿਆ ਕਿ ਜੀ ਅਸੀਂ, ਔਰ ਵਾਪਸ ਤੁਸੀਂ ਉਸ BJP ਦੇ ਨਾਲ, ਔਰ ਦੂਸਰਾ ਜਿਹੜਾ ਉਹ ਜੱਫੀਆਂ ਪਾ ਕੇ, ਔਰ ਅੱਜ ਵੀ ਡੀਕ ਰਹੇ ਨੇ ਵੀ ਕਦੋਂ ਅਮਿਤ ਸ਼ਾਹ ਦੀ ਕਾਲ ਆਏ ਔਰ ਇਹ ਅਗਲੀਆਂ ਚੋਣਾਂ ਉਹਨਾਂ ਨਾਲ ਰਲ ਕੇ ਲੜਨ। ਪਰ ਇਸ ਸਾਰੇ ਦੇ ਬਾਵਜੂਦ ਜਦੋਂ ਤੁਸੀਂ ਇਹ ਕਹਿ, ਬਿਲਕੁਲ ਠੀਕ ਹੈ ਕਿ ਜਿਹੜਾ ਸ਼ਹੀਦਾਂ ਦਾ ਡੁੱਲਿਆ ਖੂਨ ਹੁੰਦਾ, ਇਕੱਲਾ ਸਾਡੀ ਪਰੰਪਰਾ ਜਾਂ ਸਾਡੇ ਮਜ਼ਹਬ ਦੇ ਹਵਾਲੇ ਨਾਲ ਨਹੀਂ ਹੈ, ਇਸਲਾਮ ਦੇ ਹਵਾਲੇ ਨਾਲ ਵੀ ਹੈ। ਜਿਹੜੇ ਰਵਾਇਤੀ ਕਬੀਲੇ ਨੇ ਉਹਨਾਂ ਦੇ 'ਚ ਵੀ ਹੈ ਕਿ ਬਈ ਉਹ ਜਿੱਥੇ ਡੁੱਲਦਾ, ਔਰ ਇਹੀ ਕਾਰਨ ਸੀ ਕਿ ਮੁਗਲਾਂ ਦਾ ਜਿਹੜਾ ਖਾਨਦਾਨੀ ਕਾਨੂੰਨ, ਸ਼ਰਅ ਤੋਂ ਵੱਖਰਾ ਯਾਸਾ ਜਿਹਨੂੰ ਕਹਿੰਦੇ ਸੀ, ਗੁਰੂ ਅਰਜਨ ਸਾਹਿਬ ਨੂੰ ਜਿਸ ਯਾਸਾ ਕਾਨੂੰਨ ਦੇ ਥੱਲੇ ਸ਼ਹੀਦ ਕੀਤਾ ਗਿਆ, ਉਹਦਾ ਇਹ ਸੀ ਕਿ ਵੀ ਇਹ ਟਾਰਚਰ ਦੇ ਉਹ ਤਰੀਕੇ ਜਿਹਦੇ ਨਾਲ ਸਰੀਰ 'ਚੋਂ ਖੂਨ ਨਾ ਨਿਕਲੇ। ਉਹ ਇਹ ਸਮਝਦੇ ਸੀ ਵੀ ਜਿਹੜੇ ਰੂਹਾਨੀ ਲੋਕ ਹੁੰਦੇ ਨੇ ਜਾਂ ਜਿਹੜੇ ਨੇ, ਜੇ ਉਹਨਾਂ ਦਾ ਖੂਨ ਡੁੱਲੇਗਾ ਤਾਂ ਉਸ ਖੂਨ 'ਚੋਂ ਹੋਰ ਸ਼ਹੀਦ ਪੈਦਾ ਹੋਣਗੇ। ਸੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਸ਼ਰਅ ਦੇ ਥੱਲੇ ਨਹੀਂ, ਯਾਸਾ ਦੇ ਥੱਲੇ ਹੋਈ। ਔਰ ਜੇ ਤੁਸੀਂ ਇਹ ਦੇਖੋ ਵੀ ਯਾਸਾ ਵਾਲਿਆਂ ਨੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਕਿ ਭਾਈ ਕੱਲਾ ਇਹੀ ਨਹੀਂ ਵੀ ਤੱਤੀ ਤਵੀ ਦੇਗ 'ਚ ਉਬਾਲਣਾ, ਰੇਤਾ ਪਾਉਣਾ, ਈਵਨ ਉਹਨਾਂ ਦੇ ਪਵਿੱਤਰ ਸਰੀਰ ਨੂੰ ਟਾਰਚਰ ਕਰਨ ਤੋਂ ਬਾਅਦ, ਜੇ ਅੱਜ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰ ਰਹੇ ਤੇ ਫਿਰ ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ? ਗੁਰੂ ਅਰਜਨ ਸਾਹਿਬ ਦੇ ਪਵਿੱਤਰ ਜਿਹੜਾ ਸਰੀਰ ਨੂੰ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਸੀ, ਉਹਨਾਂ ਦੇ ਮ੍ਰਿਤਕ ਸਰੀਰ ਦਾ ਕੋਈ ਸੰਸਕਾਰ ਨਹੀਂ ਸੀ ਹੋਇਆ। ਔਰ ਮੈਂ ਸਮਝਦਾ ਵੀ ਇਹੀ ਸ਼ਾਇਦ ਆਪਣੀ ਉਮਤ ਨੂੰ ਗੁਰੂ ਸਾਹਿਬ ਨੇ ਜਿੱਥੇ ਆਪਣਾ ਜੀਵਨ, ਜਦੋਂ ਅਸੀਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਨੂੰ ਯਾਦ ਕਰਦੇ ਹਾਂ, ਉਹ ਰਾਵੀ ਦੇ ਹਵਾਲੇ ਹੋਏ। ਔਰ ਉਸ ਚੋਂ ਜਿਹੜਾ ਸਬਕ, ਜੇ ਅੱਜ ਸਤਲੁਜ ਔਰ ਬਿਆਸ ਦੇ ਉਸ ਸੰਗਮ ਹਰੀਕੇ ਦੇ ਮੁਕਾਮ ਦੇ ਉੱਤੇ ਪੱਤਣ ਲਫ਼ਜ਼, ਜਿਹੜੇ ਖਾਸ ਤੌਰ ਤੇ ਸਾਡੀ ਯੰਗ ਜਨਰੇਸ਼ਨ ਹੈ, ਮੈਂ ਦੱਸਦੇ ਹਾਂ ਕਿ ਦਰਿਆ ਤਾਂ ਲੰਬੇ ਤੌਰ ਤੇ ਆਪਣੇ ਕੰਢੇ ਹੁੰਦੇ ਨੇ ਜਿਹਨੂੰ ਅਸੀਂ ਜਨਰਲੀ ਪੱਤਣ ਕਹਿੰਦੇ, ਪਰ ਪੱਤਣ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਉਹ ਦਰਿਆ ਜਿੱਥੋਂ ਕਿ ਦਰਿਆ ਨੂੰ ਕ੍ਰਾਸ ਕੀਤਾ ਜਾ ਸਕਦਾ ਸੀ, ਉਹ ਬੇੜੀਆਂ ਰਾਹੀਂ ਹੋਏ, ਉਹ ਕੋਈ ਹੋਰ ਮੁਕਾਮ ਹੋਏ, ਉਹਨੂੰ ਪੱਤਣ ਦੇ ਤੌਰ ਤੇ, ਇਸ ਲਈ ਜਿਹਨਾਂ ਜ਼ਮਾਨਿਆਂ ਦੇ ਵਿੱਚ ਇਹ ਬੜਾ ਪੋਪੂਲਰ ਪਾਕਿਸਤਾਨੀ ਪੰਜਾਬ ਨਹੀਂ, ਇਹ ਮਿਊਜ਼ਿਕ ਸ਼ਾਇਦ ਉੱਥੋਂ ਆਇਆ, ਲੰਘ ਆ ਜਾ ਪੱਤਨ ਚਨਾ ਦਾ। ਔਰ ਇਹ ਪੱਤਣ ਕਿਉਂਕਿ ਇਹ ਕੋ ਖਾਸ ਦੁਨੀਆ ਦੀ ਵੱਡੀ ਵਾਈਲਡ ਲਾਈਫ ਸੈਂਚੁਰੀ ਵੀ ਹੈ। ਔਰ ਇਸ ਮੁਕਾਮ ਦੇ ਉੱਤੇ ਸਤਲੁਜ ਦੇ ਨਾਲ, ਹਾਲਾਂ ਦਰਿਆਵਾਂ ਦੇ ਨਾਲ ਜਿਹੜਾ ਸਿੱਖੀ ਦਾ ਸਬੰਧ ਹੈ, ਵੈਸੇ ਵੀ ਇੱਕ ਰੂਹਾਨੀਅਤ ਦਾ ਸਬੰਧ ਹੈ, ਇੱਕ ਸ਼ਹਾਦਤ ਦਾ ਸਬੰਧ ਹੈ। ਰੂਹਾਨੀਅਤ ਦੇ ਵੇਲੇ ਅਸੀਂ ਪੜ੍ਹਦੇ ਹਾਂ ਕਿ ਭਾਈ ਕਿ ਜਦੋਂ ਸਿੱਖ ਸਵੇਰੇ ਉੱਠਦਾ, ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਓ। ਕਿ ਭਾਈ ਇਹ ਜਿਹੜੇ ਰੱਬ ਦੇ ਬੰਦੇ ਨੇ, ਉਹਨਾਂ ਨੂੰ ਉਹ ਚਾਅ ਨਾਲ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਉਹਨਾਂ ਦੀ ਦਰਿਆਵਾਂ ਦੇ ਨਾਲ ਦੋਸਤੀ ਹੈ। ਲੇਕਿਨ ਇਧਰ ਜਦੋਂ ਅਸੀਂ ਦੁਸ਼ਮਣ ਦੀ ਗੱਲ ਕਰਦੇ ਹਾਂ, ਉਹ ਆਪਣੇ ਵੱਲੋਂ ਐਵੀਡੈਂਸ ਮਿਟਾ ਰਹੇ ਹੁੰਦੇ ਨੇ।
ਅਣਪਛਾਤੀਆਂ ਲਾਸ਼ਾਂ ਕਹਿ ਕੇ ਵੀ ਉਹਨਾਂ ਨੇ ਐਵੀਡੈਂਸ ਮਿਟਾਉਣਾ ਚਾਹਿਆ, ਮਿਟਿਆ ਨਹੀਂ। ਉਹਨਾਂ 'ਚ ਬੇਸ਼ੱਕ ਸਰਦਾਰ ਖਾਲੜਾ ਇੱਕ ਅਣਪਛਾਤੀ ਲਾਸ਼ ਖੁਦ ਬਣੇ, ਪਰ ਉਹਨਾਂ ਨੂੰ ਪਛਾਣ ਮਿਲੀ। ਇਵੇਂ ਹੀ ਅਸੀਂ ਇਹ ਸਮਝਦੇ ਹਾਂ ਕਿ ਹਰੀ ਕੇ ਪੱਤਣ ਜਿਸ ਮੁਕਾਮ ਤੇ ਕਦੇ ਇਹੀ ਦਰਿਆ ਸਤਲੁਜ ਔਰ ਇਸ ਸਭਰਾ, ਜਦੋਂ ਅਸੀਂ ਮਾਝੇ ਔਰ ਮਾਲਵੇ ਦੀ ਹੱਦ ਦੇਖਦੇ ਹਾਂ ਤਾਂ ਇਹੀ ਸਤਲੁਜ ਡਿਵਾਈਡਿੰਗ ਫੈਕਟਰ ਹੈ। ਔਰ ਕਦੇ 1846 ਦੇ ਵਿੱਚ ਸਭਰਾਵਾਂ ਦੀ ਜੰਗ, ਜਿਹੜੀ ਕਿ ਸਰ ਸ਼ਾਮ ਸਿੰਘ ਅਟਾਰੀਵਾੜਾ ਦੀ ਕਮਾਨ ਹੇਠ ਸਿੰਘ ਯੋਧਿਆਂ ਨੇ ਲੜੀ, 15 ਤੋਂ 20 ਹਜ਼ਾਰ ਸਿੱਖ ਫੌਜੀ, ਜਿਸ ਨੂੰ ਸ਼ਾਹ ਮੁਹੰਮਦ ਨੇ ਵੀ ਕਿਹਾ ਸੀ ਕਿ ਚੜੇ ਮਝੈਲ ਦੁਆਬੀਏ ਜੀ, ਔਰ ਪੂਰੀ ਖਾਲਸਾ ਫੌਜ ਜਿਹੜੀ ਭਿੜੀ ਜਰਨੈਲਾਂ ਨੇ, ਲਾਲ ਸਿੰਘ, ਤੇਜ ਸਿੰਘ, ਜੋ ਉਹਨਾਂ ਦੀ ਗੱਦਾਰੀ ਸੀ, ਬਾਰੂਦ ਦੀ ਥਾਂ ਸਰੋਂ, ਪਰ ਉਹ ਅਰਦਾਸਾ ਸੋਧ ਕੇ ਤੁਰੇ ਸੀ ਕਿ ਜਾਂ ਜਿੱਤ ਜਾਂ ਸ਼ਹੀਦੀ। ਸੋ ਇਹੀ ਮੁਕਾਮ ਦੇ ਉੱਤੇ ਸਤਲੁਜ, ਭਾਵੇਂ ਸਤਲੁਜ ਦੇ ਪਾਰ ਹੈ ਉਹ ਦੂਸਰੇ ਬੰਨੇ ਮਾਲਵੇ 'ਚ, ਉੱਥੇ ਬਾਅਦ ਦੇ ਵਿੱਚ 70s ਦੇ ਵਿੱਚ ਯਾਦਗਾਰ ਵੀ ਬਣਾਈ ਗਈ ਉਸ ਸਭਰਾਵਾਂ ਦੇ ਸ਼ਹੀਦਾਂ ਦੀ। ਪਰ ਇਹ ਫਿਗਰ ਇਹੀ ਦਰਿਆ ਹੈ ਜਿਹਦੇ 'ਚ ਫਿਰ ਉਹ ਯੋਧੇ ਜਿਹੜੇ ਨੇ ਉਹ ਕਈ ਛਾੜਾ ਮਾਰ ਕੇ ਸ਼ਹੀਦ ਹੋਏ। ਬੇੜੀਆਂ, ਜਿਹੜਾ ਬੇੜੀਆਂ ਦਾ ਪੁਲ ਬਣਾਇਆ ਹੋਇਆ ਸੀ ਸਤਲੁਜ ਕ੍ਰਾਸ ਕਰਨ ਲਈ, ਉਹ ਤੋੜ ਦਿੱਤਾ ਸੀ ਉਹਨਾਂ ਨੇ। ਔਰ ਉਹ ਕਿਉਂਕਿ ਅਰਦਾਸ ਫਤਿਹ ਜਾਂ ਸ਼ਹੀਦੀ ਦੀ ਕਰਕੇ ਗਏ ਸੀ, ਉਹ ਵੀ ਇਸ ਮੁਕਾਮ ਦੇ ਨੇੜੇ ਤੇੜੇ ਹੀ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਭਾਈ ਇਹ ਜਦੋਂ ਕੌਮਾਂ ਦੀ ਹੋਂਦ, ਕੌਮਾਂ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ ਤੇ ਕਿਹਨਾਂ ਪ੍ਰੀਖਿਆਵਾਂ 'ਚੋਂ ਲੰਘਣਾ ਪੈਂਦਾ ਹੈ। ਔਰ ਅਸੀਂ ਸਮਝਦੇ ਹਾਂ ਕਿ ਇਸ ਸਾਰੇ ਪੀਰੀਅਡ 'ਚ ਬੇਸ਼ੱਕ ਇਹ ਡਿਬੇਟ ਰਿਨਿਊ ਹੋਈ ਹੈ। ਦਲਜੀਤ ਦੋਸਾਂਝ ਦੀ ਐਕਟਿੰਗ ਵਾਲੀ ਫਿਲਮ ਸਤਲੁਜ ਦੇ ਹਵਾਲੇ ਨਾਲ, ਜਿਸ ਫਿਲਮ ਦਾ ਨਾਂ ਘੱਲੂਘਾਰ ਹੈ, ਪੰਜਾਬ 1995, ਉਹਨਾਂ ਨੂੰ ਕਬੂਲ ਨਹੀਂ ਸੀ ਦੁਸ਼ਮਣ ਨੂੰ। ਪਰ ਮੈਂ ਸਮਝਦਾ ਹਾਂ ਵੀ ਜਿਨ੍ਹਾਂ ਨੇ ਵੀ ਪ੍ਰੋਡਿਊਸਰ ਜਾਂ ਦੂਜਿਆਂ ਨੇ ਸਤਲੁਜ ਨਾਂ ਵੀ ਰੱਖਿਆ, ਕਹਾਣੀ ਤਾਂ ਫਿਰ ਉਹੀ ਸਤਲੁਜ ਦੇ ਕੰਢੇ ਹਰੀ ਕੇ ਪੱਤਣ ਔਰ ਉਹ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ। ਔਰ ਇਸ ਗੱਲ ਦੇ ਲਈ ਗਿਆਨੀ ਕੁਲਦੀਪ ਸਿੰਘ ਗੜਗੱਜ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਬੜਾ ਰਾਈਟਲੀ, ਜਦੋਂ ਕਿ ਡਿਬੇਟ ਚੱਲ ਰਹੀ ਸੀ, ਉਹਨਾਂ ਨੇ ਕਿਹਾ ਕਿ ਭਾਈ ਉਹਨਾਂ 'ਚੋਂ ਤੋਂ ਉਹ ਨੇ ਜਿਨ੍ਹਾਂ ਦੀਆਂ ਅਜੇ ਅਰਦਾਸਾਂ ਵੀ ਨਹੀਂ ਕਈਆਂ ਦੀਆਂ ਹੋਈਆਂ, ਅਜੇ ਵੀ ਕਈ। ਅੱਜ ਇੱਕ ਬੀਬੀ ਦਾ ਮੈਂ ਇੰਟਰਵਿਊ ਸੁਣ ਰਿਹਾ ਸੀ, ਕਿਉਂਕਿ ਜਿਹੜਾ ਸਮਾਗਮ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਅੱਜ ਹਰੀ ਕੇ ਪੱਤਣ ਹੋਇਆ, ਉਸ ਜਿਹੜਾ ਸੁਖਮਣੀ ਸਾਹਿਬ ਦਾ ਪਾਠ, ਕੀਰਤਨ ਔਰ ਫਿਰ ਅਰਦਾਸ ਜਥੇਦਾਰ ਗੜਗੱਜ ਨੇ ਉਹਨਾਂ ਸਾਰਿਆਂ ਦੇ ਲਈ ਕੀਤੀ। ਉਹਦੇ ਸ਼ਾਮਲ ਹੋਣ ਲਈ ਇੱਕ ਬੀਬੀ ਆਈ ਹੋਈ ਸੀ ਮਾਲਵੇ ਦੇ ਕਿਸੇ ਹਿੱਸੇ 'ਚੋਂ। ਉਹਨਾਂ ਨੇ ਕਿਹਾ ਜੀ ਮੇਰੇ ਪਿਤਾ ਗ੍ਰੰਥੀ ਸੀ, ਉਹ ਆਏ ਗਏ ਸਿੰਘਾਂ ਦੀ ਸੇਵਾ ਕਰਦੇ ਸੀ, ਉਹਨਾਂ ਨੂੰ ਪਾਠ ਕਰਦਿਆਂ ਚੁੱਕ ਲਿਆ ਸੀ ਤੇ ਅਸੀਂ ਡੀਕਦੇ ਸੀ ਵੀ ਸ਼ਾਇਦ ਅਜੇ ਵੀ ਕਿਤੇ, ਕਿਉਂਕਿ ਨਾ ਉਹਨਾਂ ਦਾ ਸਾਨੂੰ ਕੋਈ ਪਤਾ ਸੀ ਕਿ ਵੀ ਜੇ 30-30 ਸਾਲ ਤੋਂ ਬੰਦੀ ਸਿੰਘ ਨੇ, ਕੀ ਪਤਾ ਕਿਤੇ ਹੋਰ। ਉਹਨਾਂ ਨੇ ਕਿਹਾ ਅੱਜ ਉਹ ਡਾਟਰ ਹੈ, ਕਹਿੰਦੀ ਮੈਂ 3 ਮਹੀਨੇ ਦੀ 3 ਸਾਲ ਦੀ ਸੀ ਜਦੋਂ ਮੇਰੇ ਪਿਤਾ ਔਰ ਮੇਰੇ 2 ਭਰਾ ਜਿਹੜੇ ਨੇ ਅਸੀਂ ਫਲਾਣੇ ਸਿੱਖ ਆਸ਼ਰਮ ਦੇ ਵਿੱਚ ਪੜ੍ਹੇ ਹੈ ਜਾਂ ਪੜ੍ਹੇ। ਤਾਂ ਉਹਨੇ ਕਿਹਾ ਵੀ ਅੱਜ ਮੈਂ ਵੀ ਆਈ ਹਾਂ, ਉਹ ਫੋਟੋ ਸੀ ਔਰ ਪਿਤਾ ਦੇ ਉਹਨੇ ਹੱਥ ਫੜੀ ਹੋਈ ਕਿ ਮੈਂ ਉਸ ਕਿ ਹੁਣ ਅਸੀਂ ਅਰਦਾਸ ਕਰ ਰਹੇ ਹਾਂ ਕਿ ਵੀ ਨਹੀਂ ਉਹ ਜਿਉਂਦੇ ਨਹੀਂ ਨੇ। ਸੋ ਇਹ ਬੜਾ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇੰਨੀਆਂ ਟੱਚੀ ਸੀ। ਔਰ ਮੈਂ ਆਪਣੀ TV 84 ਦੀ ਟੀਮ ਨੂੰ ਵੀ ਇੱਥੇ ਵੀ ਉੱਥੇ ਵੀ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਉਸ ਸਾਰੇ ਫੰਕਸ਼ਨ ਨੂੰ ਕਵਰ ਕੀਤਾ। ਆਲਮੋਸਟ 1.5-2 ਘੰਟੇ ਦਾ ਪ੍ਰੋਗਰਾਮ, ਜਿਹਦੇ 'ਚ ਬੜਾ ਬਰੀਫ ਸੀ ਔਰ ਉਹਦੇ 'ਚ ਜਿਹੜੇ 2 ਫੈਸਲੇ ਲਏ ਗਏ। ਜਥੇਦਾਰ ਗੜਗੱਜ ਨੇ ਜਿਹੜੀ ਕਾਲ ਦਿੱਤੀ ਕਿ ਇਸ ਥਾਂ ਦੇ ਉੱਤੇ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਯਾਦਗਾਰ ਬਣਾਈ ਜਾਏਗੀ, ਮੈਮੋਰੀਅਲ। ਹਾਲਾਂ ਵਿਦਿਆਰਥੀ ਜਥੇਬੰਦੀ ਸੱਥ ਨੇ ਇਹ ਸੁਝਾਅ ਦਿੱਤਾ ਹੈ ਕਿ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਉਹਦਾ ਨਾਂ ਰੱਖਿਆ ਜਾਏ। ਉਹਦੇ ਨਾਲ ਇੱਕ ਪੂਰੀ ਗੈਲਰੀ, ਐਗਜ਼ੀਬਿਸ਼ਨ, ਜਿਹਦੇ 'ਚ ਜਿਹੜੇ ਵੀ ਨੇ ਅਣਪਛਾਤੀਆਂ ਔਰ ਜਿਨ੍ਹਾਂ ਦੀ ਉਹ ਪਛਾਣ ਹੈ, ਉਹਨਾਂ ਨੂੰ ਉਹਨਾਂ ਦੀਆਂ ਜਿਹੜਾ ਉਹਨਾਂ ਨਾਲ ਸੰਬੰਧਿਤ ਰਿਕਾਰਡ ਰੱਖਿਆ ਜਾਏ। ਦੂਸਰੀ ਜਿਹੜੀ ਜਥੇਦਾਰ ਅਕਾਲ ਤਖਤ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਦਿੱਤਾ ਹੈ ਕਿ ਉਹ ਪੂਰਾ ਡਾਟਾ ਕਲੈਕਟ ਕਰ 1982 ਤੋਂ 1995 ਤੱਕ ਜਿਹੜੇ ਵੀ ਮਾਰੇ ਗਏ ਔਰ ਦੂਸਰੇ। ਔਰ ਹਾਲਾਂ ਇਸ ਅਰਦਾਸ ਤੋਂ ਪਹਿਲਾਂ ਦੁਸ਼ਮਣ ਦੀਆਂ ਸਫਾਂ 'ਚ ਦੇਖੋ, ਉਹ ਜਿਹੜਾ ਬੁੱਚੜ ਬੇਅੰਤੇ ਦਾ ਅਨਪੜ੍ਹ ਨਲਾਇਕ ਖੋਤਾ ਔਰ ਵੁੱਡ ਵੀ ਬੁੱਚੜ ਪੋਤਾ ਹੈ, ਉਹਨੇ ਕਿਹਾ ਜੀ ਇਹ ਅਰਦਾਸ ਹੋਣ ਲੱਗੀ ਹੈ, ਹਿੰਦੂਆਂ ਦੇ ਵੀ ਕਰਨਾ, ਪੁਲਸੀਆਂ ਦੀਆਂ ਵੀ ਕਰਨਾ। ਔਰ ਉਹਦੇ 'ਚ ਜਿਹੜਾ ਜ਼ਾਹਰ ਹੈ ਕਿ ਵੀ ਜਥੇਦਾਰ ਨੇ ਇਸ ਗੱਲ ਨੂੰ ਮੈਂਸ਼ਨ ਕੀਤਾ ਕਿ ਭਾਈ ਅਸੀਂ ਤਾਂ ਇਹ ਸਮੂਹ, ਅਸੀਂ ਤਾਂ 2 ਵੇਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਪੜ੍ਹਨ ਵਾਲੇ ਹੈ। ਇਹ ਪੰਜਾਬ ਦੇ ਔਰ ਪੰਜਾਬ ਦੀ ਚੜ੍ਹਦੀ ਕਲਾ ਡਿਫਾਈਨਸ ਦੀ ਅਰਦਾਸ ਕੀਤੀ। ਸੋ ਠੀਕ ਇਹ ਫੈਸਲਾ ਹੈ, ਪਰ ਇਹਦੇ ਨਾਲ ਅਸੀਂ ਇਹ ਵੀ ਸਮਝਦੇ ਹਾਂ ਕਿ ਇਸ ਵੇਲੇ
ਗੱਲ ਕੱਲੀ ਭਾਵਕਤਾ ਉਹ ਸਟੇਜ ਕੁਰਬਾਨੀਆਂ ਦੀ, ਅੱਜ ਉਹ ਕੁਰਬਾਨੀਆਂ ਦੀ ਰੈਕਗਨੀਸ਼ਨ ਹੈ। ਗੁਰਦੁਆਰਾ ਸਾਹਿਬ ਵੀ ਬਣ ਜਾਏਗਾ, ਉਸ ਦੇ ਲਈ ਆਲਰੇਡੀ ਜਿਹੜਾ ਉਹ ਡੋਨੇਸ਼ਨ ਦੇਣ ਵਾਲੇ ਵੀ ਬੈਠੇ ਨੇ, ਹੋਰ ਵੀ ਹੋਏਗਾ। ਲੇਕਿਨ ਅਸੀਂ ਹੁਣ ਜਿਸ ਮੁਕਾਮ ਤੇ ਖੜੇ ਹਾਂ, ਜਿਹੜਾ ਮੁੱਢਲਾ ਜਿਹੜਾ ਤੱਥ ਹੈ, ਜਿਸ ਨੂੰ ਸੰਤ ਪਿੰਡਾਂ ਵਾਲਿਆਂ ਨੇ ਕਿਹਾ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਗੱਲ ਰਾਜਸੀ ਨਿਸ਼ਾਨੇ ਦੀ ਹੈ। ਇਹ ਠੀਕ ਹੈ ਵੀ ਜਿਹੜੇ ਛੋਟੇ ਛੋਟੇ ਜੈਸਚਰ ਜਦੋਂ ਕੋਈ ਕਰਦਾ ਹੈ ਤੇ ਇੰਨਾ ਵੱਡਾ ਵੈਕਿਊਮ ਹੈ, ਸਾਨੂੰ ਚੰਗਾ ਲੱਗਦਾ, ਅਸੀਂ ਤਾਰੀਫ ਵੀ ਕਰਦੇ ਹਾਂ, ਪਰ ਅਲਟੀਮੇਟਲੀ ਇਹ ਗੱਲ ਦੀ ਸਾਨੂੰ ਸਮਝ ਹੋਣੀ ਚਾਹੀਦੀ ਹੈ ਕਿ ਬਿਨਾਂ ਖਾਲਿਸਤਾਨ ਦੀ ਕਾਇਮੀ ਦੇ ਅਸੀਂ ਕਦੇ ਇਹ ਗੱਲ ਨੂੰ ਜਿਹੜਾ ਆਪਣੇ ਵਿੱਚ ਦ੍ਰਿੜ ਕਰ ਲਈਏ 100 ਹੱਥ ਰੱਸਾ ਸਿਰੇ ਤੇ ਗੰਢ, ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਇਸ ਵੇਲੇ ਭਾਵੇਂ ਇਸ ਸਮਾਗਮ ਦੇ ਵਿੱਚ ਬਾਕੀ ਤਰ੍ਹਾਂ ਦੀ ਵੀ ਸ਼ਮੂਲੀਅਤ ਹੋਈ ਔਰ ਉਹਨਾਂ ਦੇ ਬਰੀਫ ਇੰਟਰਵਿਊ ਵੀ ਜਿਹੜੇ ਸਾਡੇ ਵੀਰ ਭੈਣਾਂ ਦਿਲਚਸਪੀ ਰੱਖਦੇ ਨੇ TV 84 ਦੇ ਵੈਬਸਾਈਟ TV 84 USA ਤੇ ਜਾ ਕੇ ਉਸ ਪ੍ਰੋਗਰਾਮ ਨੂੰ ਦੇਖ ਸਕਦੇ ਨੇ। ਪਰ ਇਸ ਵੇਲੇ ਅਲਟੀਮੇਟ ਗੋਲ ਵੱਲ, ਅਲਟੀਮੇਟ ਨਿਸ਼ਾਨੇ ਖਾਲਿਸਤਾਨ ਵੱਲ ਵਧਣ ਦੀ ਲੋੜ ਹੈ, ਕਿਉਂਕਿ ਦਿੱਲੀ ਦੇ ਹਾਕਮਾਂ ਨੇ ਉਦੋਂ ਤਾਂ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਨੌਜਵਾਨਾਂ ਨੂੰ ਹੀ ਅਣਪਛਾਤੀਆਂ ਲਾਸ਼ਾਂ ਬਣਾਇਆ, ਪਰ ਉਹਨਾਂ ਦਾ ਤਾਂ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਹਥਿਆਰ ਹੈ ਉਹ 7 ਸਮੁੰਦਰ ਪਾਰ ਕਰਕੇ ਉਹ ਰਾਵੀ ਕ੍ਰਾਸ ਕਰਕੇ ਲਾਹੌਰ ਪਹੁੰਚਿਆ, ਫਿਰ UK ਪਹੁੰਚਿਆ, ਫਿਰ ਐਟਲਾਂਟਿਕ ਕ੍ਰਾਸ ਕਰਕੇ ਅਮਰੀਕਾ ਕੈਨੇਡਾ ਪਹੁੰਚਿਆ। ਔਰ ਹੁਣ ਜਦੋਂ ਅਸੀਂ ਇਸ ਗੱਲ ਨੂੰ ਕਰ ਰਹੇ ਹਾਂ, ਅੱਜ ਭਾਰਤ ਦਾ ਇਹ ਅਗਲੀ ਸਿਸਟਮ ਐਕਸਪੋਜ਼ਡ ਹੈ। ਸੋ ਸਿੱਖ ਕੌਮ ਦੇ ਕੋਲ ਇਹ ਓਪਰਚੁਨਿਟੀ ਹੈ ਕਿ ਅਸੀਂ ਇਹ ਜਿਹੜਾ ਇੱਕ ਤੋਂ ਬਾਅਦ ਇੱਕ ਜੈਨੋਸਾਈਡ ਹੋਇਆ, ਇਸ ਨੂੰ ਆਧਾਰ ਬਣਾ ਕੇ ਆਪਣੇ ਕੇਸ ਨੂੰ ਇੰਟਰਨੈਸ਼ਨਲ ਅਦਾਲਤ ਦੇ ਵਿੱਚ, ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਸੁਚੱਜੇ ਢੰਗ ਨਾਲ ਪੇਸ਼ ਕਰੀਏ, ਤਾਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਇੰਡੀਅਨ ਆਰਮੀ ਜੈਕ ਬੂਟ ਤੋਂ ਅਸੀਂ ਲਿਬਰੇਟ ਕਰਵਾ ਸਕੀਏ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਅਚਾਨਕ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਕੌਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਖਾਲਿਸਤਾਨੀ ਸੰਘਰਸ਼ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 17, 18 ਅਤੇ 19 ਜੁਲਾਈ ਨੂੰ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। 17 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 19 ਜੁਲਾਈ ਨੂੰ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ। ਇਸ ਮੌਕੇ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਐਗਜ਼ੀਬਿਸ਼ਨ ਵੀ ਲਗਾਈ ਜਾਵੇਗੀ। ਆਓ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ।
ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਨੂੰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਵੀਰ ਸਰਦਾਰ ਜਤਿੰਦਰ ਸਿੰਘ ਹੋਰਾਂ ਦੀ ਲਿਖਤ ਸਾਂਝੀ ਕਰ ਰਹੇ ਹਾਂ, ਜਿਸ ਵਿੱਚ ਜਿੱਥੇ ਉਹਨਾਂ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਮੈਸੇਜ ਨੂੰ ਡੀਕੋਡ ਕੀਤਾ ਹੈ, ਉੱਥੇ ਉਹਨਾਂ ਨੇ ਕੌਮ ਨੂੰ ਹਲੂਣਾ ਵੀ ਦਿੱਤਾ ਹੈ ਕਿ ਉਹ ਹੁਣ ਅਗਲੀ ਨਸਲਕੁਸ਼ੀ ਦਾ ਇੰਤਜ਼ਾਰ ਨਾ ਕਰਨ, ਆਪਣੇ ਕੌਮੀ ਕਾਰ ਨਿਸ਼ਾਨੇ ਵੱਲ ਵਧਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਖਾਸ ਤੌਰ ਤੇ ਕਰੰਟ ਟੌਪਿਕ ਹੁੰਦਾ ਹੈ, ਸਾਡੀ ਕੋਸ਼ਿਸ਼ ਹੁੰਦੀ ਹੈ ਜਿੱਥੇ ਅਸੀਂ ਆਪਣਾ ਨੈਰੇਟਿਵ ਜਾਂ ਆਪਣਾ ਜਿਹੜਾ ਬਿਰਤਾਂਤ ਦਿੰਦੇ ਉੱਥੇ ਹਮੇਸ਼ਾ ਮੈਂ ਸਮਝਦਾ ਕਿ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ 2 ਮਾਈਂਡਸ ਆਰ ਬੈਟਰ ਦੈਨ 1, ਕਿ ਸਾਡੇ ਵਿਊਅਰਸ ਦੇ ਜਿਹੜੇ ਵਿਊ ਨੇ ਜਾਂ ਉਹਨਾਂ ਦਾ ਨਜ਼ਰੀਆ ਹੈ ਜਾਂ ਉਹ ਉਸ ਸਾਰੇ ਇਸ਼ੂ ਨੂੰ ਕਿਵੇਂ ਦੇਖਦੇ ਨੇ, ਉਸ ਨੂੰ ਵੀ ਅਸੀਂ ਐਕਨੋਲੇਜ ਵੀ ਕਰੀਏ, ਰੈਕਗਨਾਈਜ਼ ਵੀ ਕਰੀਏ ਔਰ ਆਪਣੇ ਵਿਊਅਰਸ ਨਾਲ ਸ਼ੇਅਰ ਵੀ ਕਰੀਏ। ਜਿਵੇਂ ਕੱਲ੍ਹ ਅਸੀਂ ਬੀਬੀ ਅਮਨਜੋਤ ਕੌਰ ਹੋਰਾਂ ਦੀ ਲਿਖਤ ਨੂੰ ਸਾਂਝਾ ਕੀਤਾ ਸੀ, ਲੀਡ ਸੈਗਮੈਂਟ ਸੀ ਸਾਡਾ, ਜਿਹਨੂੰ ਬਹੁਤ ਪਸੰਦ ਕੀਤਾ ਗਿਆ ਕਿਉਂਕਿ ਬਹੁਤ ਵਾਰ ਜਿਹੜੇ ਸਾਡੇ ਵੀਰ ਖਾਸ ਤੌਰ ਤੇ ਕੇਪੇਬਲ ਨੇ, ਉਹਨਾਂ ਦੀ ਲੈਂਗੁਏਜ ਦੇ ਉੱਤੇ ਵੀ ਪੂਰੀ ਕਮਾਂਡ ਹੈ, ਸਿੱਖੀ ਭਾਵਨਾਵਾਂ ਨਾਲ ਓਤ-ਪੋਤ ਨੇ, ਅੱਡ-ਅੱਡ ਰਿਸਰਚ ਕਰਕੇ ਉਹ ਜੋ ਆਪਣੀ ਗੱਲ ਕਹਿੰਦੇ ਨੇ ਉਹ ਅਨਚੈਲੰਜਡ ਹੁੰਦੀ ਹੈ ਜਾਂ ਉਹਨਾਂ ਦੇ ਵਿੱਚ ਸਬਸਟੈਂਸ ਹੁੰਦਾ ਹੈ। ਸੋ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਉਹਦੇ 'ਚ ਉਹਨਾਂ ਨੂੰ ਰੈਕਗਨਾਈਜ਼ ਕਰਨਾ ਵੀ ਸਾਡਾ ਫਰਜ਼ ਹੈ ਔਰ ਉਹਨਾਂ ਦੀ ਵਿਜ਼ਡਮ ਸਾਰਿਆਂ ਤੱਕ ਵੀ ਪਹੁੰਚੇ। ਔਰ ਇਸੇ ਤਰ੍ਹਾਂ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਮੇਰੀ ਨੌਜਵਾਨ ਨਾਲ ਮੁਲਾਕਾਤ ਜਿਸ ਨਾਲ ਹੋਈ, ਹਾਲਾਂ TV 84 ਰਾਹੀਂ ਉਹ ਜੁੜੇ ਹੋਏ ਸੀ ਸਾਡੇ ਨਾਲ, ਜਤਿੰਦਰ ਸਿੰਘ, ਸਿਡਨੀ ਬੇਸਡ, ਔਰ ਮੈਂ ਇਹ ਮਹਿਸੂਸ ਕੀਤਾ ਉਹਨਾਂ ਦੀਆਂ ਲਿਖਤਾਂ ਅਸੀਂ ਵੰਸ ਇਨ ਅ ਵਾਈਲ ਸਾਂਝੀਆਂ ਕਰਦੇ ਔਰ ਇਸ ਮੁੱਦੇ ਦੇ ਉੱਤੇ ਵੀ ਹਾਲਾਂ ਉਹਨਾਂ ਨੇ 5-6 ਮਿੰਟ ਦੀ ਵੀਡੀਓ ਵੀ ਜਿਹੜੀ ਹੈ ਸਾਨੂੰ ਭੇਜੀ ਸੀ। ਉਹਦੇ 'ਚ ਕਿਉਂਕਿ ਕੁਛ ਜਿਹੜਾ ਹੈ ਉਹ ਕਲਿੱਪਿੰਗਸ ਨੇ ਸਤਲੁਜ ਫਿਲਮ ਦੀਆਂ ਜਾਂ ਦੂਸਰੀਆਂ, ਔਰ ਇਹ ਕਾਪੀਰਾਈਟ ਦਾ ਮੁੱਦਾ ਕਈ ਵਾਰ ਖਰਾਬ ਕਰਦਾ, ਅਸੀਂ ਉਸ 'ਚੋਂ 2-2.5 ਮਿੰਟ ਦੀ ਜਿਹੜੀ ਖਾਸ ਤੌਰ ਤੇ ਉਹਨਾਂ ਨੇ ਸਰ ਜਸਵੰਤ ਸਿੰਘ ਖਾਲੜਾ ਦੀ ਜਿਹੜੀ 10 ਅਪ੍ਰੈਲ 1995 ਦੀ ਸਪੀਚ ਹੈ ਡਿਕਸੀ ਗੁਰੂ ਘਰ ਟੋਰਾਂਟੋ, ਜਿਹੜੀ ਮੈਂ ਸਮਝਦਾ ਵੀ ਜਿੰਨੀ ਵਾਈਡਲੀ ਪਹਿਲਾਂ ਵੀ ਜਿਹੜੀ ਸਰਕੂਲੇਟ ਹੋਈ, ਹੁਣ ਤਾਂ ਹੰਡਰਡਸ ਆਫ ਟਾਈਮਸ ਉਹ ਅਰਾਊਂਡ ਗਈ ਹੈ, ਵੀ ਉਹਦੇ 'ਚ ਉਹਨਾਂ ਦਾ ਕੀ ਮੈਸੇਜ ਹੈ ਉਹਨੂੰ ਵੀ ਉਹਨਾਂ ਨੇ ਡੀਕੋਡ ਕੀਤਾ ਹੈ। ਹਾਲਾਂ ਮੈਂ ਕੋਈ ਸੈਲਫ ਐਪਰੀਸ਼ੀਏਸ਼ਨ ਨੂੰ ਕੋਈ ਪਸੰਦ ਨਹੀਂ ਕਰਦਾ ਕਿ ਕੋਈ ਕਰੇ, ਲੇਕਿਨ ਜ਼ਾਹਰ ਹੈ ਵੀ ਉਸ ਸਮਾਗਮ ਦੇ ਵਿੱਚ ਵੀ ਪ੍ਰਬੰਧਕਾਂ ਨੂੰ ਇਹ ਥ੍ਰੈਟ ਸੀ। ਖਾਸ ਤੌਰ 'ਤੇ ਅਸੀਂ ਵੀ ਅਣਖੀਲਾ ਪੰਜਾਬ ਦੇ ਸਰ ਸੁਖਵਿੰਦਰ ਸਿੰਘ ਹੰਸਰਾ ਉਹਨਾਂ ਦੇ ਇਨਵੀਟੇਸ਼ਨ 'ਤੇ ਉੱਥੇ ਪਹੁੰਚੇ ਹੋਏ ਸੀ ਔਰ ਵਿਰੋਧੀ ਜਿਹੜੀ ਹਕੂਮਤੀ ਖੇਡ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਵੱਲੋਂ ਧਮਕੀ ਸੀ ਕਿ ਜੇ ਅਸੀਂ ਡਾਕਟਰ ਅਮਰਜੀਤ ਸਿੰਘ ਨੂੰ ਬੋਲਣ ਨਹੀਂ ਦੇਣਾ ਹੈ, ਔਰ ਸਰ ਖਾਲੜਾ ਇਸ ਤੋਂ ਪਰਿਚਿਤ ਸਨ ਇਸ ਗੱਲ ਤੋਂ, ਔਰ ਉਹਨਾਂ ਦੇ ਬੋਲਣ ਤੋਂ ਪਹਿਲਾਂ ਮੈਂ ਦੀਵਾਨ ਨੂੰ ਐਡਰੈਸ ਕੀਤਾ ਔਰ ਉਹਨਾਂ ਨੇ ਬੜਾ ਐਪਰੀਸ਼ੀਏਟ ਵੀ ਕੀਤਾ, ਮੈਂ ਕੋਲ ਹੀ ਉਹਨਾਂ ਦੇ ਬੈਠਾ ਸੀ। ਔਰ ਫਿਰ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਵੀ ਇਹ ਗੱਲ ਕਹੀ ਕਿ ਵੀ ਗੱਲ ਇਕੱਲੀ ਇਹ ਨਹੀਂ ਹੈ ਵੀ ਜਿਸ ਪੰਜਾਬ 'ਚੋਂ ਅਸੀਂ ਆਏ ਹਾਂ ਉੱਥੇ ਆਵਾਜ਼ ਸਾਡੀ ਦਬਾਈ ਜਾ ਰਹੀ ਹੈ, ਲੇਕਿਨ ਹਜ਼ਾਰਾਂ ਮੀਲ ਦੂਰ ਉਹਨਾਂ ਨੇ ਫਿਰ ਬਾਈ ਨੇਮ ਕਿਹਾ ਕਿ ਭਾਈ ਇੱਥੇ ਵੀ ਇਹ ਸਾਹਮਣੇ ਆਇਆ ਕਿ ਭਾਈ ਉਹ ਉਸ ਨਜ਼ਰੀਏ ਨੂੰ ਜਿਹੜਾ ਪੰਥ ਦਾ ਹੈ ਉਹ ਸਾਹਮਣੇ ਆਉਣ ਨਹੀਂ ਦੇਣਾ ਚਾਹੁੰਦੇ। ਸੋ ਉਸ ਨੂੰ ਵੀ ਜਤਿੰਦਰ ਸਿੰਘ ਹੋਰਾਂ ਨੇ ਇਨਕੋਰਪੋਰੇਟ ਕੀਤਾ। ਫਿਰ ਜਿਵੇਂ ਉਹਨਾਂ ਨੇ ਆਨੰਦ ਮੈਰਿਜ ਐਕਟ ਦਾ ਜ਼ਿਕਰ ਕਰਦੇ ਆ, ਜ਼ੁਲਮਾਂ ਦੀ ਗੱਲ ਕਰਦੇ ਆ, ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ ਆ। ਸੋ ਅਸੀਂ ਕਿਉਂਕਿ ਹੋਲ ਵੀਡੀਓ ਤਾਂ ਉਹ ਜਿਵੇਂ ਮੈਂ ਕਿਹਾ ਵੀ ਕੁਛ ਉਸ ਦੇ ਵਿੱਚ ਸਾਨੂੰ ਜਿਹੜਾ ਕਾਪੀਰਾਈਟ ਇਸ਼ੂ ਆਏਗਾ, ਲੇਕਿਨ ਉਹਨਾਂ ਦੀ ਲਿਖਤ ਵੀ ਜਦੋਂ ਮੈਂ ਦੇਖਿਆ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਲਿਖਤ ਦੇ ਵਿੱਚ ਵੀ ਭੇਜੋ। ਉਹਨਾਂ ਨੇ ਲਿਖਤ ਭੇਜੀ ਹੈ, ਡੈਥ ਸਰਟੀਫਿਕੇਟ ਫॉर ਦੋਜ਼ ਹੂ ਕੁਡ ਨਾਟ ਕਲੇਮ ਦੇਅਰਸ, ਕਿ ਸਰ ਖਾਲੜਾ ਦੀ ਜ਼ਿੰਦਗੀ ਵੈਸੇ ਤਾਂ ਜਿਹੜਾ ਸ਼ਹੀਦ ਹੈ, ਸ਼ਹੀਦ की जो मौत है वो कौम की हयात है, हयात तो हयात है, मौत भी हयात है। वो जिंदगी होंदी है शहीदी ਜਿਹੜੀ ਜ਼ਿੰਦਗੀ ਹੈ, ਜਿਉਂਦਿਆਂ ਵੀ, ਹਯਾਤੀ 'ਚ ਵੀ ਔਰ ਸ਼ਹਾਦਤ ਦੇ ਨਾਲ ਵੀ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਮੈਂ ਉਹਨਾਂ ਦੀ ਬੇਟੀ ਨਵਕਿਰਨ ਕੌਰ ਦਾ ਉਹ ਜੁਮਲਾ ਦੁਹਰਾਇਆ ਸੀ ਜਿਹੜਾ ਉਹਨਾਂ ਨੇ ਸਟਾਕਟਨ ਦੀ ਸਟੇਜ ਤੋਂ ਕਿਹਾ ਸੀ ਕਿ ਮੇਰੇ ਡੈਡੀ ਨੇ
ਆਪਣੀ ਸ਼ਹਾਦਤ ਦੇ ਨਾਲ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਪਛਾਣ ਦਿੱਤੀ। ਦਿੱਤੀ ਹੈ। ਹੁਣ ਉਹਨਾਂ ਨੇ ਇਹ ਜ਼ਿਕਰ ਕਰਦਿਆਂ ਸ਼ੁਰੂਆਤ ਕੀਤੀ ਹੈ, ਇਹ ਮੈਨ ਬਿਕੇਮ ਏ ਡੈਥ ਸਰਟੀਫਿਕੇਟ ਹਿਮਸੈਲਫ ਟੂ ਗੈਟ ਦਾ ਰਾਈਟ ਆਫ ਡੈਥ ਸਰਟੀਫਿਕੇਟਸ ਫॉर ਅਦਰਸ। ਆਪਣੀ ਸ਼ਹਾਦਤ ਦੇ ਨਾਲ ਉਹਨਾਂ ਨੇ ਬਾਕੀਆਂ ਦੇ ਡੈਥ ਸਰਟੀਫਿਕੇਟ, ਕਿਉਂਕਿ ਜਦੋਂ ਵੇਰਵੇ ਸਾਹਮਣੇ ਆਇਆ, ਹਿਊਮਨ ਰਾਈਟ ਕਮਿਸ਼ਨ ਬਣਿਆ ਸੁਪਰੀਮ ਕੋਰਟ 'ਚ, ਜਸਟਿਸ ਕੁਲਦੀਪ ਸਿੰਘ ਨੇ ਮਾਰਕ ਕੀਤਾ, ਉਹਨਾਂ ਦੀ ਪਛਾਣ ਹੋਈ ਔਰ ਉਹਨਾਂ ਨੂੰ ਜਿਹੜਾ ਹੈ ਖੁਦ ਜਿਹੜਾ ਮਰਨਾ ਪਿਆ ਆਪਣਾ ਆਪਾ ਦਿੱਤਾ ਤਾਂ ਕਿ ਦੂਸਰਿਆਂ ਦੇ ਬੱਚਿਆਂ ਦੇ ਡੈਥ ਸਰਟੀਫਿਕੇਟ ਮਿਲ ਸਕਣ। ਬਿਲਕੁਲ। Let me invoke a few pieces from his last speech, where he gave a revolutionary message and many things for us to understand and act upon clearly. ਉਹਨਾਂ ਨੇ ਉਹਨਾਂ ਦੀ ਸਪੀਚ ਨੂੰ ਹੀ ਕੋਟ ਕੀਤਾ ਹੈ, ਜੀ। Evidence before emotion. ਇਹ ਉਹਨਾਂ ਨੇ ਟਾਈਟਲ ਦਿੱਤਾ ਹੈ, ਸਬ ਟਾਈਟਲ। He strongly emphasized that when we tell the world that injustice has been done to us and we say about 20,000 or about 50,000 people were brutally murdered, the world wants exact figures, not tentative data. ਇਸ ਵਾਰ ਖਾਲੜਾ ਆਪਣੀ ਸਪੀਚ ਕਹਿ ਰਹੇ ਨੇ ਕਿ ਅਸੀਂ ਕਹਿ ਰਹੇ ਹਾਂ 20,000 ਮਾਰੇ ਆ, 50,000। ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਉਹ ਸਾਡੀ ਐਮੋਸ਼ਨ ਦੀ ਪਰਵਾਹ ਨਹੀਂ ਕਰੇਗੀ, ਉਹ ਜਿਹੜੀ ਹੈ ਐਵੀਡੈਂਸ ਦੀ ਕਰੇਗੀ। ਬਿਲਕੁਲ। He sacrificed his life to teach us this lesson. ਹੁਣ ਜੋ ਸ਼੍ਰੋਮਣੀ ਕਮੇਟੀ ਦਾ ਨੂੰ ਹਦਾਇਤ ਦੇ ਰਹੇ ਨੇ ਅਕਾਲ ਤਖਤ ਦੇ ਜਥੇਦਾਰ, 42 ਸਾਲ ਬੀਤ ਗਏ, ਕਿੱਥੇ ਸੀ? ਹੁਣ ਜਦੋਂ ਕਿ ਝੂਠੀ ਫਿਗਰ ਉਹ ਰਵਨੀਤ ਬਿੱਟੂ ਵਰਗਾ ਬੁੱਚੜ ਬੇਅੰਤੇ ਦਾ ਬੇਲਗਾਮ ਕੁੱਤਾ ਜਿਹੜਾ ਹੈ, ਉਹ ਕਹਿੰਦਾ 25,000 ਹਿੰਦੂ 25,000 ਸਿੱਖ ਲਾਸ਼ਾਂ ਦੇ 35,000 ਹਿੰਦੂ ਮਾਰਤਾ, ਉਹਨਾਂ ਦਾ ਕੌਣ ਵਾਰੀ ਵਾਰਸ ਹੈ? ਹਿੰਦੂਓ ਉੱਠੋ, ਹਿੰਦੂਓ ਬੋਲੋ। ਇਹਦਾ ਰੀਜ਼ਨ ਕੀ ਹੈ? ਕਿਉਂਕਿ ਕਿਸੇ ਨੇ ਵੀ ਇਸ ਪੀਰੀਅਡ ਦੇ ਵਿੱਚ ਪ੍ਰੋਪਰ ਡਾਟਾ ਕਲੈਕਸ਼ਨ ਨਹੀਂ ਕੀਤੀ। ਔਰ ਜੇ ਪੀਪਲਸ ਕਮਿਸ਼ਨ ਬਣਿਆ ਸੀ ਜਸਟਿਸ ਕੁਲਦੀਪ ਸਿੰਘ ਦੇ ਰਿਟਾਇਰਮੈਂਟ ਤੋਂ ਬਾਅਦ, ਜਤਿੰਦਰ ਪੰਨੂ ਜਿਹੜਾ ਅੱਜ ਕੱਲ੍ਹ ਬੜਾ ਐਕਸਪਰਟ ਬਣਿਆ ਹੁੰਦਾ, ਇਹਨੇ ਮੇਰੇ ਕੋਲ ਉਹਦਾ ਰਿਕਾਰਡ ਹੈ, ਉਹਨੇ ਪਟੀਸ਼ਨ ਹਾਈ ਕੋਰਟ 'ਚ ਕਰਕੇ ਉਹਨੂੰ ਰਖਵਾਇਆ ਸੀ। ਸਾਰੀ ਪੁਲਿਸ ਫੋਰਸ, ਸਾਰੀ ਬਾਦਲ ਹਕੂਮਤ, ਦਿੱਲੀ ਹਕੂਮਤ, ਉਹ ਤਾਂ ਸਾਰੇ ਫੈਕਟ ਚਾਹੁੰਦੇ ਹੀ ਨਹੀਂ ਸੀ ਵੀ ਬਾਹਰ ਆਣ। ਸੋ ਇਸ ਨੂੰ ਸਰ ਸਾਹਿਬ ਨੇ, ਸਰ ਖਾਲੜਾ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਸੀ ਕਿ ਭਾਈ ਇਹ ਜਿਹੜਾ ਟੈਂਟੇਟਿਵ ਡਾਟਾ ਹੋਣਾ, ਹੀ ਸੈਕਰੀਫਾਈਸਡ ਹਿਜ਼ ਲਾਈਫ ਟੂ ਟੀਚ ਅਸ ਦਿਸ ਲੈਸਨ। ਪੀਪਲ ਸੇ ਹੀ ਬਿਕੇਮ ਐਨ ਅਨਆਈਡੈਂਟੀਫਾਈਡ ਬਾਡੀ, ਐਜੂਕੇਸ਼ਨ ਹੈਜ਼ ਏ ਕਾਸਟ। ਅਨਆਈਡੈਂਟੀਫਾਈ ਬਣੇ, ਪਰ ਜੋ ਤੁਸੀਂ ਸਬਕ ਸਿੱਖਣਾ ਹੈ ਉਹਦਾ ਤੁਹਾਨੂੰ ਮੁੱਲ ਤਾਰਨਾ ਪੈਂਦਾ ਹੈ। ਬਿਲਕੁਲ। The fifth Guru taught us this lesson. Whenever one will bring humanity together, be it different faiths or different languages speaking from the Adi Granth, life will always be at danger. Sardar Jaswant Singh Khalda lived that message to teach us Indian political reality. क्या खूबसूरत कंपैरिजन कि गुरु अर्जन साहब की शहादत इसे इंसानियत जिस दे एक उस रब दी और हरमंदर साहब, 4 दरवाजे, गुरु ग्रंथ साहिब जिहदे बाबा फरीद भी बोलते हैं, पंडित रामानंद भी बोलते हैं, भगत रविदास जी भी बोलते हैं, वो उन्होंने कबूल ने। इधर खालड़ा ने उन्होंने हिंदुओं दियां भी वेरवे कढ़े जिहड़े अनपछाती कह के मारे ने, तो गुरु अर्जन साहब नूं भी शहादत देनी पई और जसवंत सिंह खालड़ा ने भी अपनी इंसानियत दे भले दी ਜਿਹੜੀ ਆ ਉਹ ਕੀਮਤ ਚੁਕਾਈ ਹੈ ਔਰ ਭਾਰਤੀ ਸਿਸਟਮ ਨੂੰ ਜਿਹੜਾ ਬੇਨਕਾਬ ਕੀਤਾ। ਫਿਰ ਉਹਨਾਂ ਨੇ ਪੀਟਰ ਬੈਨਸਨ ਨੂੰ ਕੋਟ ਕੀਤਾ ਹੈ। ਪੀਟਰ ਬੈਨਸਨ ਯੂਕੇ ਦੇ ਵਿੱਚ ਪੈਦਾ ਹੋਇਆ ਇੱਕ ਬੈਰਿਸਟਰ ਔਰ ਜਿਹਨੇ ਐਮਨੈਸਟੀ ਇੰਟਰਨੈਸ਼ਨਲ ਔਰ ਪਹਿਲੀ ਵਾਰੀ ਇਹ ਟਰਮ ਪ੍ਰਿਜ਼ਨਰ ਆਫ ਕੌਨਸ਼ੀਅੰਸ ਇਹ ਪੀਟਰ ਬੈਨਸਨ ਨੇ ਕੋਇਨ ਕੀਤੀ ਔਰ ਐਮਨੈਸਟੀ ਇੰਟਰਨੈਸ਼ਨਲ ਬਣਾਈ। ਇਹ ਚੈਂਪੀਅਨ ਸੀ ਜਿਹੜਾ ਇਸ ਨੂੰ ਜਿਹੜਾ ਚੈਂਪੀਅਨ ਮੰਨਿਆ ਜਾਂਦਾ ਹਿਊਮਨ ਰਾਈਟਸ ਦਾ, ਚੈਂਪੀਅਨ ਆਫ ਪ੍ਰਿਜ਼ਨਰਸ ਆਫ ਕੌਨਸ਼ੀਅਸ। 1921 ਦੇ ਵਿੱਚ ਇਹ ਜੰਮਿਆ, 2005 ਦੇ ਵਿੱਚ ਇਹਦੀ ਡੈਥ ਹੋਈ। ਔਰ ਪੀਟਰ ਬੈਨਸਨ ਨੂੰ ਉਹਨਾਂ ਨੇ ਜਿਹੜਾ ਇਸ ਸਿਸਟਮੈਟਿਕ ਡਾਕੂਮੈਂਟੇਸ਼ਨ ਆਫ ਪੋਲੀਟੀਕਲ ਇੰਪ੍ਰਿਜ਼ਨਮੈਂਟ, ਟਾਰਚਰ ਐਂਡ ਐਨਫੋਰਸਮੈਂਟ, ਡਿਸਅਪੀਅਰੈਂਸਿਸ, ਇਸ ਦਾ ਫਾਦਰ ਮੰਨਿਆ ਜਾਂਦਾ ਕਿ ਉਸਨੇ, ਕਿਉਂਕਿ ਐਮਨੈਸਟੀ ਇੰਟਰਨੈਸ਼ਨਲ ਅੱਜ ਵੀ ਦੁਨੀਆ ਦੀ ਸਭ ਤੋਂ ਪਾਵਰਫੁਲ ਮੁਖਰ ਜਿਹਦੀ ਜਦੋਂ ਮੁਲਕਾਂ ਬਾਰੇ ਰਿਪੋਰਟ ਆਉਂਦੀ ਹੈ ਤਾਂ ਸਾਰੇ ਮੁਲਕ ਵੀ ਜਿਹੜੇ ਨੇ ਹਿਲਦੇ ਨੇ ਕਿ ਭਾਈ ਸਾਡੇ ਬਾਰੇ ਕੀ ਕਿਹਾ। ਉਹਦੇ 'ਚ ਉਹਨਾਂ ਨੇ ਪੀਟਰ ਬੈਨਸਨ ਨੇ ਇੱਕ ਥਾਂ 'ਤੇ ਕਿਹਾ ਸੀ, ਦ ਕੈਂਡਲ ਬਰਨਸ ਨਾਟ ਫॉर ਅਸ ਬਟ ਫॉर ਆਲ ਦੋਜ਼ whom we failed to rescue from prison, who were shot on the way to prison,
who were tortured, who were kidnapped, who disappeared. That is what the candle is for. ਕਿ ਰੋਸ਼ਨੀ ਜਦੋਂ ਅਸੀਂ ਔਰ ਇਹੀ ਤੁਸੀਂ ਐਮਨੈਸਟੀ ਇੰਟਰਨੈਸ਼ਨਲ ਦਾ ਉਹ ਲੋਗੋ ਵੀ ਦੇਖੋਗੇ ਤਾਂ ਕੈਂਡਲ ਹੁੰਦੀ ਆ ਉਹਦੇ 'ਚ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਸਾਡੇ ਲਈ ਨਹੀਂ ਹੈ, ਇਹ ਉਹਨਾਂ ਦੇ ਲਈ ਹੋਪ ਜਿਹੜੇ ਜੇਲ੍ਹਾਂ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਨੂੰ ਜੇਲ੍ਹ ਜਾਂਦਿਆਂ ਰਾਹ ਦੇ ਵਿੱਚ ਜਿਹੜਾ ਸ਼ੂਟ ਡਾਊਨ ਕਰ ਦਿੱਤਾ ਗਿਆ ਹੈ, ਜਿਨ੍ਹਾਂ 'ਤੇ ਤਸ਼ੱਦਦ ਕੀਤਾ ਗਿਆ, ਜਿਹੜੇ ਅਗਵਾ ਕੀਤੇ ਗਏ, ਜਿਹੜੇ ਗਾਇਬ ਡਿਸਅਪੀਅਰ ਕੀਤੇ ਗਏ, ਇਹ ਕੈਂਡਲ ਇਹ ਰੋਸ਼ਨੀ ਉਹਨਾਂ ਦੇ ਨਾਂ ਹੈ। ਬਿਲਕੁਲ। ਫਿਰ ਉਹਨਾਂ ਨੇ ਕਿਹਾ ਕਿ ਹੈਵ ਵੀ ਲਰਨਡ ਕਿ ਵੀ ਕੀ ਅਸੀਂ ਇਹ ਸਿੱਖਿਆ। ਇਹ ਪੁੱਛਦੇ ਨੇ ਵੀਰ ਜਤਿੰਦਰ ਸਿੰਘ ਇੰਪੋਰਟੈਂਸ ਆਫ ਨੈਰੇਟਿਵ ਕਿ ਵੀ ਨੈਰੇਟਿਵ ਜਾਂ ਬਿਰਤਾਂਤ ਦੀ ਕੀ ਇੰਪੋਰਟੈਂਸ ਹੈ ਔਰ ਦੁਸ਼ਮਣ ਉਹਨੂੰ ਕਿੰਨਾ ਖਤਰਨਾਕ ਸਮਝਦਾ ਹੈ। ਉਹਦੇ 'ਚ ਉਹਨਾਂ ਨੇ ਕਿਹਾ ਜੀ ਇਨ ਹਿਜ਼ ਪਾਵਰਫੁਲ ਸਪੀਚ ਹੀ ਸਟਰੋਂਗਲੀ ਐਮਫੇਸਾਈਜ਼ਡ ਦ ਕੰਟਰੋਲਿੰਗ ਟੈਕਟਿਕਸ ਐਂਡ ਦ ਨੀਡ ਫॉर ਨੈਰੇਟਿਵ ਬਿਲਡਿੰਗ ਕਿ ਵੀ ਸਰ ਖਾਲੜਾ ਨੇ ਆਪਣੀ ਉਸ ਸਪੀਚ ਦੇ ਵਿੱਚ ਬੜਾ ਸਟਰੋਂਗਲੀ ਇਹ ਪਲੀਡ ਕੀਤਾ ਕਿ ਅਲਟੀਮੇਟਲੀ ਲੜਾਈ ਬਿਰਤਾਂਤ ਦੀ ਹੈ ਔਰ ਇਹਦੇ ਲਈ ਸਾਨੂੰ ਐਫਰਟ ਕਰਨ ਦੀ ਲੋੜ ਹੈ। ਵੈਨ ਹੀ ਸਟੇਟਡ ਮੈਂਸ਼ਨਿੰਗ ਡਾਕਟਰ ਅਮਰਜੀਤ ਸਿੰਘ that our institutions and gurdwaras which we made with our money and the grace of the Guru are controlled by Delhi and they decide who will speak. ਉਹਨਾਂ ਨੇ ਸਾਡੇ ਮੈਂਸ਼ਨ ਉਹਨਾਂ ਕੋ ਖਾਲੜਾ ਸਾਹਿਬ ਦੀ ਸਪੀਚ ਨੂੰ ਇਹ ਡੀਕੋਡ ਕਰ ਰਹੇ ਨੇ। ਉਹਨਾਂ ਨੇ ਕਿਹਾ ਵੀ ਜਿਹੜੇ ਸਿੱਖਾਂ ਦੇ ਪੈਸੇ ਨਾਲ ਬਣੇ ਉਹਨਾਂ ਦੇ ਉੱਤੇ ਕੰਟਰੋਲ ਜਿਹੜਾ ਉਹ ਦਿੱਲੀ ਦਾ ਹੈ, ਉੱਥੇ ਹੀ ਨਹੀਂ ਇੱਥੇ ਵੀ, ਕਿ ਉਹਨਾਂ ਨੇ ਡਿਸਾਈਡ ਕਰਨਾ ਹੈ ਕਿ ਵੀ ਕਿਹਨੂੰ ਬੋਲਣ ਦੇਣਾ ਕਿਹਨੂੰ ਨਹੀਂ, ਕਿਹੜਾ ਨੈਰੇਟਿਵ ਜਿਹੜਾ ਲੋਕਾਂ ਤੱਕ ਜਾਣਾ ਚਾਹੀਦਾ। ਬਿਲਕੁਲ। We have persons like Dr. Amarjit Singh who stood then, and when they stopped him, he went to create another platform, TV84, with his friends and Sangat support to speak the truth of the Indian narrative. They blocked this media in India and demonetized it. So, ਉਹਨਾਂ ਨੇ TV84 ਦੀ ਕਹਾਣੀ ਵੀ ਦੱਸ ਦਿੱਤੀ ਕਿ ਭਾਈ ਜਦੋਂ ਅਸੀਂ ਇਹ ਦੇਖਿਆ ਕਿ ਭਾਈ ਕਿੰਨਾ ਔਰ ਉਹ ਕਮੇਟੀਆਂ 'ਚ ਵੀ ਉਹ ਲੋਕ ਬੈਠੇ ਹੁੰਦੇ ਨੇ ਜਿਹੜੇ ਦੇਖ ਰਹੇ ਹੁੰਦੇ ਨੇ ਵੀ ਐਨ ਜਦੋਂ 2 ਵੱਜ ਜਾਣ ਫਿਰ ਇਹ ਕਹਿਣਗੇ ਜੀ ਹੁਣ ਆ ਜਾਓ, ਜਾਂ ਅੱਧੇ ਤਾਂ ਜਿਹੜੇ ਨੇ ਉਹ ਵੈਸੇ ਹੀ ਉਹਨਾਂ ਦਾ ਹੁੰਦਾ ਵੀ ਕੀਰਤਨ ਦੀਆਂ ਲੜੀਆਂ ਚਲਾਓ, ਅਖੰਡ ਪਾਠਾਂ ਦੀਆਂ ਚਲਾਓ, ਦੂਜਾ ਚਲਾਓ, ਸ਼ਹੀਦੀ ਸਮਾਗਮਾਂ ਲਈ ਤੁਹਾਨੂੰ ਕਰਾਉਣ ਦੇ ਲਈ ਮਹੀਨਿਆਂ ਬੱਧੀ ਜਿਹੜਾ ਉਹ ਡੇਟ ਲੈਣੀ ਪੈਂਦੀ। ਔਰ ਅਸੀਂ ਦੇਖ ਰਹੇ ਹਾਂ ਹੁਣ ਤੱਕ ਚਲੋ ਗੁਰੂ ਨੇ ਰਹਿਮਤ ਕੀਤੀ, ਅਸੀਂ ਇਹ ਰਿਅਲਾਈਜ਼ ਕੀਤਾ ਕਿ ਭਾਈ ਆਪਣੀ ਗੱਲ ਕਹਿਣ ਦੇ ਲਈ ਕੌਮੀ ਨੈਰੇਟਿਵ ਦੇ ਲਈ ਸਾਡੇ ਕੋਲ ਜਿਹੜਾ ਉਹ ਡਿਜੀਟਲ ਔਰ ਇਹ ਇਲੈਕਟ੍ਰੋਨਿਕ ਔਰ ਹਰ ਹਾਲਾਂ ਬਲੌਕ ਕੀਤਾ ਹੋਇਆ ਹੈ। ਸਾਡਾ ਐਸਾ ਐਲਗੋਰਿਦਮ ਕ੍ਰੀਏਟ ਕੀਤਾ ਹੈ ਸ਼ੁਰੂਆਤੀ ਦੌਰ ਦੇ ਵਿੱਚ ਜਿੱਥੇ 80 ਹਜ਼ਾਰ ਬੰਦਾ ਵਿਦਿਨ 24 ਆਵਰਸ ਸੀ, ਹੁਣ few thousand ਹੁੰਦੇ ਨੇ। ਪਰ ਸਾਨੂੰ ਇਹ ਹੈ ਵੀ ਉਹ ਨੈਰੇਟਿਵ ਜਾਂਦਾ ਹੈ, ਜਿਹੜੀਆਂ ਪੰਥ ਦਰਦੀ ਨੇ ਉਹਨਾਂ ਤੱਕ ਪਹੁੰਚਦਾ ਹੈ। ਬਿਲਕੁਲ। ਵਟ ਇਜ਼ ਦਾ ਮੈਸੇਜ, ਸਪੀਕ ਵਟ ਵੀ ਵਾਂਟ ਟੂ ਪ੍ਰਿਪੇਅਰ ਫॉर ਦ ਵਰਸਟ। ਇਹ ਉਹਨਾਂ ਨੇ ਦੂਸਰਾ ਇੰਪੋਰਟੈਂਸ ਆਫ ਨੈਰੇਟਿਵ ਦਿੱਤਾ ਹੈ। Had we understood this message and created the next generation of Gurdwara administration and media institutions to give the message in an era where narratives is everything, both parties can win a war at the same time, be it Israel or Iran. In a normal scenario, one should win. ਅੱਜ ਵੀ ਜਿਹੜੇ ਹੁਣ ਅਮਰੀਕਾ, ਇਰਾਨ ਜਾਂ ਇਰਾਨ ਇਜ਼ਰਾਈਲ ਨੈਰੇਟਿਵ ਕਿੰਨਾ ਇੰਪੋਰਟੈਂਟ ਹੈ ਉਹ ਵੀਰ ਜਤਿੰਦਰ ਸਿੰਘ ਪੁੱਛਦੇ ਨੇ, ਕਿਉਂਕਿ ਇਸ ਪਲੇਟਫਾਰਮ ਰਾਹੀਂ ਇਹ ਸੰਗਤ ਨੂੰ ਹੀ ਜਿਸ ਨੂੰ ਕਹਿੰਦੇ ਨੇ ਕਿ ਬਈ ਪ੍ਰੋਵੋਕ ਵੀ ਹੈ ਔਰ ਉਹਨਾਂ ਨੂੰ ਹਲੂਣਾ ਵੀ ਹੈ। ਗਿਵਿੰਗ ਵੌਇਸ ਟੂ ਦਾ ਵੌਇਸਲੈਸ, ਇਹ ਕਿਉਂਕਿ ਡੀਕੋਡ ਕਰ ਰਹੇ ਨੇ ਖਾਲੜਾ ਸਾਹਿਬ ਦੀ ਸਪੀਚ ਨੂੰ। ਹੀ ਸੈਕਰੀਫਾਈਸਡ ਹਿਜ਼ ਲਾਈਫ ਟੂ ਬਿਕਮ ਦਾ ਵੌਇਸ ਆਫ ਦੋਜ਼ who were not heard by the system, ਜਿਨ੍ਹਾਂ ਦੀ ਆਵਾਜ਼ ਨੂੰ ਕੋਈ ਨਹੀਂ ਸੀ ਸੁਣਦਾ, ਉਹਨਾਂ ਨੇ ਉਹਨਾਂ ਨੂੰ ਆਵਾਜ਼ ਦਿੱਤੀ। His message was very clear in his speech. Until the time you don't tell the world the real face of Indian brutality, who are under the veil of mother of democracy, nothing will change. ਕਿ ਉਹ ਤਾਂ ਜਮਹੂਰੀਅਤ ਦੀ ਮਾਂ ਬਣੇ ਹੋਏ ਨੇ, ਪਰ ਜਦੋਂ ਤੱਕ ਤੁਸੀਂ ਉਹਨਾਂ ਦੀ ਆਵਾਜ਼ ਨੂੰ ਕਿ ਕਿਵੇਂ ਆਵਾਜ਼ ਦੱਬੀ ਜਾ ਰਹੀ ਹੈ ਤੁਸੀਂ ਬਾਹਰ ਨਿਕਲ ਕੇ ਨਹੀਂ ਦੱਸੋਗੇ ਤੇ ਤੁਹਾਡੀ ਗੱਲ ਨੂੰ ਕੌਣ ਮੰਨੇਗਾ। ਵੈਨ ਹੀ ਚੈਲੰਜ, ਜਦੋਂ ਉਹਨਾਂ ਨੇ ਕਿਹਾ ਔਰ ਉਹਨਾਂ ਦੀ ਸਪੀਚ ਦਾ ਹੀ ਇੱਕ ਕੋਟ ਉਹਨਾਂ ਨੇ ਟ੍ਰਾਂਸਲੇਟ ਕੀਤਾ, ਉਹਨਾਂ ਨੇ ਕਿਹਾ ਆਈ ਬ੍ਰੌਟ ਦਿਸ ਮੈਸੇਜ ਟੂ ਯੂ, ਨਾਓ ਯੂ ਡਿਸਾਈਡ ਹੂ ਇਜ਼ ਦਾ ਪਰਸੀਕਿਊਟਰ ਐਂਡ ਹੂ ਇਜ਼ ਦਾ ਵਿਕਟਮ, ਟੂ whom you believe are from the land of Buddha, this is reality. They murder and move 1 mile further to deny their bodies from being buried ਰਿਸਪੈਕਟਫੁਲੀ। ਖਾਲੜਾ ਸਾਹਿਬ ਨੇ ਕਿਹਾ ਕਿ ਹੁਣ ਮੈਂ ਤਾਂ ਆ ਗਿਆ, ਮੈਂ ਕੈਨੇਡਾ ਆ ਕੇ ਤੁਹਾਨੂੰ ਸੁਨੇਹਾ ਦੇ ਚੱਲਿਆ, ਹੁਣ ਤੁਸੀਂ ਦੇਖੋ ਕੀ ਕਰਨਾ। ਸਾਡੇ
ਤਾਂ ਉੱਥੇ ਜੋ ਚੱਲ ਰਿਹਾ ਮੈਂ ਉਹ ਕਹਾਣੀ ਤੁਹਾਨੂੰ ਸੁਣਾ ਰਿਹਾ। ਅੱਛਾ ਦਿਸ ਐਕਸਪੋਜ਼ਿੰਗ ਆਫ ਦਾ ਇੰਡੀਅਨ ਸਿਸਟਮ ਟੁਕ ਹਿਜ਼ ਲਾਈਫ, ਇਹਦੀ ਕੀਮਤ ਉਹਨਾਂ ਨੇ ਆਪਣੀ ਜਾਨ ਦੇ ਕੇ ਅਦਾ ਕੀਤੀ। ਹੈਵ ਵੀ ਰਿਸੀਵਡ ਦਿਸ ਮੈਸੇਜ ਕਲੀਅਰਲੀ or are we still hoping that some power will emerge from blue and help us? ਕਿ ਅਸੀਂ ਇਸ ਤੋਂ ਸਿੱਖਿਆ ਵੀ ਅਸੀਂ ਖੜੇ ਹੋਣਾ, ਜਾਂ ਅਸੀਂ ਦੇਖਦੇ ਹਾਂ ਵੀ ਅਸਮਾਨ ਤੋਂ ਕੋਈ ਫਰਿਸ਼ਤਾ ਉਤਰੇਗਾ ਤੇ ਉਹ ਆ ਕੇ ਸਾਡੀ ਆਵਾਜ਼ ਬਣੇਗਾ। ਇਹ ਤਾਂ ਜੇ ਗੁਰੂ ਨੇ ਸਾਨੂੰ ਸੱਚ ਕੀ ਬਾਣੀ ਨਾਨਕ ਆਖਿਆ ਸੱਚ ਸੁਣਾਏ ਸੀ ਸੱਚ ਕੀ ਬੇਲਾ ਖੁਦ ਖਲੋਣ ਲਈ ਕਿਹਾ, ਹੁਣ ਉੱਤੋਂ ਤਾਂ ਨਹੀਂ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਫ ਦਿਸ ਇਜ਼ ਆਵਰ ਸਿਚੁਏਸ਼ਨ ਦੈਨ ਵੀ ਸ਼ੁੱਡ ਰਿਮੈਂਬਰ ਗੁਰੂ ਨਾਨਕ। ਜੇ ਅਸੀਂ ਕਿਸੇ ਅਸਮਾਨੀ ਫਰਿਸ਼ਤੇ ਨੂੰ ਡੀਕ ਰਹੇ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਯਾਦ ਕਰ ਲਓ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਫੀਅਰ ਇਜ਼ ਪਾਥ ਟੂ ਸਲੇਵਰੀ ਐਂਡ ਸਪੀਕਿੰਗ ਟਰੂਥ ਇਜ਼ ਲਿਬਰਟੀ। ਸੱਚ ਬੋਲਣਾ ਹੀ ਆਜ਼ਾਦੀ ਹੈ, ਔਰ ਫੀਅਰ ਦੇ ਥੱਲੇ ਡਰ ਦੇ ਥੱਲੇ ਆਪਣੀ ਗੁਲਾਮੀ ਕਬੂਲਣਾ, ਇਹ ਤਾਂ ਫਿਰ ਤੁਸੀਂ ਸਦੀਆਂ ਭਾਵੇਂ ਉਸ ਸੰਤਾਪ ਨੂੰ ਭੋਗਦੇ ਰਹੋ। ਹੁਣ ਉਹਨਾਂ ਨੇ ਕਨਕਲੂਡਿੰਗ 'ਚ ਕਿਹਾ ਨਾਓ ਕਮਿੰਗ ਟੂ ਦਾ ਮੂਵੀ ਸਤਲੁਜ ਮੂਵੀ। Satluj, which was made on the life struggle of Jaswant Singh Khalida, deserves appreciation. The producer deserves appreciation for choosing this topic and successfully presenting the naked brutality of Indian persecution, which might be a surprise for the some, but is a living trauma of Punjab. उन्होंने appreciate किया है कि भाई सच्चाई कुछ जड़ी है बाहर ले आंदी है जो इंडियन जुल्म ने। 25,000 lives were symbolic. The actual number is much higher and still counting. Insaf counted much larger numbers where you can see Punjab in blood. इंसाफ जथेबंदी ने भी डाटा कलेक्ट किया है और वॉइसेस फॉर फ्रीडम ने भी, जिन्होंने स्मॉल्डरिंग एम्बर्स के थले ਜਿਹੜੇ 2 वॉल्यूम छापे। इस तरह इंसाफ जथेबंदी ने रिड्यूस टू एशिज ਜਿਹੜੀ ਪਬਲੀਕੇਸ਼ਨ ਨੇਪਾਲ ਦੇ ਇੱਕ ਬੜੇ ਰੈਪਿਊਟੇਬਲ ਗਰੁੱਪ ਪਬਲਿਸ਼ਰ ਵੱਲੋਂ ਹੋਈ, ਔਰ ਉਹਦੇ 'ਚ ਰਾਮ ਨਾਰਾਇਣ ਕੁਮਾਰ, ਅਮਰੀਕ ਸਿੰਘ ਮੁਕਤਸਰ ਔਰ ਇਹਨਾਂ ਸਾਰਿਆਂ ਦੀ ਵੱਡੀ ਕੰਟਰੀਬਿਊਸ਼ਨ ਆਫ ਕੋਰਸ ਜਸਵੰਤ ਸਿੰਘ ਖਾਲੜਾ। ਅੱਛਾ ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਹੈਵਿੰਗ ਸੈਡ ਦੈਟ ਹੀਅਰ ਕਮਸ ਦਾ ਰੀਅਲ ਪਿਕਚਰ, even the sincerest efforts will not be able to give the real message when the system as a whole is standing against it. ਹੁਣ ਵੀ ਤੁਸੀਂ ਦੇਖੋ, ਕੱਲ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਸਾਰੇ ਹਿੰਦੂਤਵੀ, ਲਿਬਰਲ, ਰਾਈਟਿਸਟ, ਲੈਫਟਿਸਟ, ਗਧੇ, ਖੋਤੇ, ਸ਼ੇਰ, ਬਾਂਦਰ, ਸਾਰੀ ਨਸਲਾਂ ਦੇ ਜਿਹੜੇ ਹਿੰਦੂ ਇੰਡੀਅਨ ਨੇ ਉਹ ਇਕੱਠੇ ਹੋਏ ਨੇ ਸਿੱਖਾਂ ਦੇ ਖਿਲਾਫ। The movie's central message was that it was a few corrupt police officers from Punjab who were behind all this, not the system as a। ਕਿ ਅਜੇ ਇਸ ਫਿਲਮ 'ਚ ਵੀ ਉਹਨਾਂ ਨੇ ਇਹਨੂੰ ਐਵੇਂ ਹੀ ਦਿਖਾਇਆ ਕਿ ਸਿੱਖ ਹੀ ਸਿੱਖਾਂ ਨੂੰ ਮਾਰ ਰਹੇ ਨੇ। ਜਿਹੜਾ ਰੀਅਲ ਦੁਸ਼ਮਣ ਹੈ ਦਿੱਲੀ ਬੈਠਾ, ਉਹਦੇ ਤੇ ਜਿਹੜਾ ਕੈਮਰਾ ਨਹੀਂ ਟਿਕਾਇਆ ਹੈ, ਲੇਕਿਨ ਇਹ ਵੀ ਇਹਨਾਂ ਨੂੰ ਕਬੂਲ ਨਹੀਂ ਹੈ ਜਿਹੜਾ ਇਹ ਸਾਰਾ। ਪੰਜਾਬ ਪੁਲਿਸ ਐਂਡ ਮੈਨੀ ਅਦਰਸ ਹੂ ਸਟੈਂਡ ਇਨ ਸਪੋਰਟ ਆਫ ਇੰਡੀਅਨ ਸਿਸਟਮ ਸ਼ੁੱਡ ਅੰਡਰਸਟੈਂਡ this is a slap in the face, giving the message that whatever you may do to serve the system, your place is what they coined centuries ago. ਇਸ ਸਾਰੇ ਦੇ ਬਾਵਜੂਦ ਜਿਨ੍ਹਾਂ ਨੇ ਬੜਾ ਲਾਇਲੀ ਉਸ ਜ਼ੁਲਮ ਨੂੰ ਜਿਹੜਾ ਸਿੱਖਾਂ ਦੇ ਉੱਤੇ ਕੀਤਾ, ਇਹ ਗੱਲ ਯਾਦ ਰੱਖੋ ਕਿ ਭਾਈ ਤੁਹਾਡੇ ਲਈ ਉਹੀ ਥਾਂ ਘਰ ਕਾ ਭੇਦੀ ਲੰਕਾ ਟਾਈਮ, ਮੀਨਿੰਗ ਐਨ ਇਨਸਾਈਡਰ ਕੈਨ ਬ੍ਰਿੰਗ ਡਾਊਨ ਲੰਕਾ, ਕਿ ਭਾਈ ਤੁਸੀਂ ਹੀ ਇਸ ਦੇ ਲਈ ਹੋ। ਔਰ ਫਾਈਨਲ ਚੀਜ਼ ਜਿਹੜੀ ਹੁਣ ਜਦੋਂ ਮਿਸਟਰ ਸਟੈਨਲੀ ਜਿਹਨੇ 10 ਸਟੇਜਿਸ ਆਫ ਜੈਨੋਸਾਈਡ ਦਿੱਤੀਆਂ, ਉਹਨਾਂ ਦਾ ਇੱਕ ਪਾਰਟ ਜਿਹੜਾ ਉਹ ਜੈਨੋਸਾਈਡ ਕਰਦੇ ਨੇ, ਕਿਵੇਂ ਤਿਆਰ ਕਰਦੇ ਨੇ, ਕਿਵੇਂ ਐਗਜ਼ੀਕਿਊਟ ਕਰਦੇ ਨੇ, ਲਾਸਟ ਸਟੇਜ ਹੈ ਡਿਨਾਇਲ, ਕਿ ਜੀ ਅਸੀਂ ਤਾਂ ਨਹੀਂ ਕੀਤਾ, ਇਹ ਤਾਂ ਲਾ ਐਂਡ ਆਰਡਰ, ਇਹ ਤਾਂ ਜਿਹੜਾ ਕੁਝ ਵੀ ਨਹੀਂ ਹੈ, ਤਾਂ ਮਾਹੌਲ ਖਰਾਬ ਹੋ ਗਿਆ ਸੀ, ਹੁਣ ਨਾ ਮਾਹੌਲ ਖਰਾਬ ਕਰੋ। The response of the Indian system follows this policy. Denial is the final stage of genocide that lasts throughout and always follows genocide. It is among the current indicators of further genocidal massacres. ਇਹ ਇੰਡੀਕੇਟਰ ਵੀ ਹੈ ਵੀ ਹੋਣ ਵਾਲਾ ਕੀ ਹੈ। ਇਹ ਗ੍ਰੈਗਰੀ ਐਚ ਸਟੈਂਟਨ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਹੈ, ਇਹ ਉਹਨਾਂ ਦੀ ਕੋਟ ਹੈ ਕਿ ਭਾਈ ਡਿਨਾਇਲ ਉਹ ਫਾਈਨਲ ਸਟੇਜ ਹੈ। For making us aware and delivering this message, he became the death certificate for those who could not claim theirs. ਜਿਹੜੇ ਅਣਪਛਾਤੀ ਲਾਸ਼ ਸੀ ਉਹਨਾਂ ਦੇ ਤਾਂ ਘਰ ਦੇ ਕਲੇਮ ਨਹੀਂ ਕਰ ਸਕੇ, ਪਰ ਜਸਵੰਤ ਸਿੰਘ ਖਾਲੜਾ ਖੁਦ
ਜਿਹੜੇ ਨੇ ਉਸ ਸਾਰੇ ਦੇ ਲਈ ਡੈਥ ਸਰਟੀਫਿਕੇਟ ਬਣ ਗਏ। ਆਰ ਵੀ ਸਟਿਲ ਡਿਬੇਟਿੰਗ? ਹੁਣ ਉਹਨਾਂ ਨੇ 4 ਨੁਕਤੇ ਦਿੱਤੇ ਨੇ। ਕੀ ਡਿਬੇਟ ਦੇ ਨੇ? ਵਾਈ ਵਿਲ ਦਾ ਬੀਜੇਪੀ ਬਲੌਕ ਵੈਨ ਕਾਂਗਰਸ ਡਿਡ ਦਿਸ? ਵੀ ਕਾਂਗਰਸ ਰੂਲ ਦੇ ਵਿੱਚ ਹੋਇਆ ਤੇ ਫਿਲਮ ਨੂੰ ਬੀਜੇਪੀ ਬਲੌਕ ਕਰ ਰਹੀ, ਕਿਉਂ? ਵਾਈ ਵਾਜ਼ ਦਾ OTT ਰਿਲੀਜ਼ ਡਨ ਔਨ ਦਾ ਵੀਕਐਂਡ? ਔਰ ਉਹ ਵੀ 48 ਘੰਟੇ ਬਾਅਦ ਉਹਨੂੰ ਹਟਾ ਦੇਣਾ, ਵੀਕਐਂਡ ਤੇ ਕਰਨਾ। ਇਹ ਟਰੂਥ ਕਮਿਸ਼ਨ ਇਜ਼ ਨੀਡਡ ਟੂ ਹੀਲ ਵੂੰਡਸ। ਹੁਣ ਮੰਗ ਹੋ ਰਹੀ ਟਰੂਥ ਕਮਿਸ਼ਨ। ਪੋਲੀਟੀਕਲ ਪਾਰਟੀਜ਼ ਆਰ ਬਲੇਮਿੰਗ ਈਚ ਅਦਰ। ਉਹ ਕਹਿੰਦੇ ਤੂੰ, ਉਹ ਕਹਿੰਦੇ ਤੂੰ, ਉਹ ਕਹਿੰਦੇ ਤੂੰ, ਔਰ ਸਾਰੇ ਉਹ ਲੈ ਦੇ ਕੇ ਫਿਰ ਮਿਲੀਟੈਂਟਸ ਦੇ ਖਾਤੇ 'ਚ ਪਾ ਦਿਓ। ਵੇਅਰ ਇਜ਼ ਦਾ ਨੇਕਡ ਰਿਐਲਿਟੀ? ਬਿਲਕੁਲ ਨੰਗਾ ਸੱਚ ਕੀ ਹੈ? ਸਰਦਾਰ ਜਸਵੰਤ ਸਿੰਘ ਖਾਲੜਾ had to reach out to Canadian Parliament to tell the world the reality. There an MP suggested to him not to return to India because it would be a threat to his life. The Indian system stamped that warning by killing him and telling the world you were right. ਉਹਨੂੰ ਕਿਹਾ ਕੈਨੇਡੀਅਨ MP ਨੇ ਖਾਲੜਾ ਸਾਹਿਬ ਨੂੰ ਕਿ ਵੀ ਨਹੀਂ ਤੁਹਾਡੀ ਜਾਨ। ਉਹਨਾਂ ਨੇ ਕਿਹਾ ਵੀ ਬਸ ਮੈਂ ਮੈਸੇਜ ਦੇਣ ਆਇਆ, ਮੈਂ ਹੁਣ ਆਪਣੇ ਲੋਕਾਂ 'ਚ ਵਾਪਸ ਜਾ ਰਿਹਾ। ਔਰ ਕਨਕਲੂਡ ਇਹਨਾਂ ਨੇ ਕੀਤਾ ਦਾ ਰੀਅਲ ਕੁਐਸਚਨ ਬਿਫੋਰ ਅਸ ਕਿ ਇਸ ਸਾਰੇ 'ਚੋਂ ਗੁਜ਼ਰ ਕੇ ਸਾਡੇ ਸਾਹਮਣੇ ਕਿਹੜਾ ਸਵਾਲ ਹੈ? ਆਰ ਵੀ ਵੇਟਿੰਗ ਫਾਰ ਅਨਦਰ ਡੈਥ ਸਰਟੀਫਿਕੇਟ? ਹੁਣ ਅਸੀਂ ਉਡੀਕ ਰਹੇ ਹਾਂ ਵੀ ਨੈਕਸਟ ਜੈਨੋਸਾਈਡ ਹੋਏ, ਫਿਰ ਅਣਪਛਾਤੀਆਂ ਲਾਸ਼ਾਂ ਹੋਣ, ਫਿਰ ਅਸੀਂ ਉਹਨਾਂ ਦੇ ਡੈਥ ਸਰਟੀਫਿਕੇਟ ਮੰਗੀਏ। ਵੈਨ ਵਿਲ ਵੀ ਸਟਾਰਟ ਬਿਲਡਿੰਗ ਆਵਰ ਇੰਸਟੀਟਿਊਸ਼ਨਸ ਟੂ ਟੀਚ? ਅਸੀਂ ਆਪਣੀਆਂ ਸੰਸਥਾਵਾਂ ਕਦੋਂ ਡਿਵੈਲਪ ਕਰਾਂਗੇ? ਨੈਰੇਟਿਵ ਬਿਲਡਿੰਗ, ਬਿਰਤਾਂਤ, ਡਾਕੂਮੈਂਟੇਸ਼ਨ, lobbying, importance of media, art of clear communication, the study of history, Gurdwara management techniques with a Gurmat perspective. Without these foundations, nothing will change. ਉਹੀ ਜਜ਼ਬਾਤੀ ਜਿਹੀਆਂ ਤਕਰੀਰਾਂ ਹੋਣਗੀਆਂ, ਉਹੀ ਗੁਰਦੁਆਰਾ ਵੀ ਬਣ ਗਿਆ, ਸੀਸ ਗੰਜ ਵੀ ਤੁਸੀਂ ਬਣਾ ਦਿਓ, ਉਸ ਨੂੰ ਸ਼ਹੀਦ ਗੰਜ ਦਾ ਨਾਂ ਦੇ ਦਿਓ, ਮੱਥਾ ਟੇਕ ਕੇ ਸ਼੍ਰੋਮਣੀ ਕਮੇਟੀ ਪੈਸੇ ਇਕੱਠੇ ਕਰਨ ਲੱਗ ਜਾਏਗੀ, ਭੀੜਾਂ ਹੋਣਗੀਆਂ, ਨਿਆਣਿਆਂ ਦੀਆਂ ਸੁੱਖਣਾ ਸੁੱਕਣ ਲੱਗ ਜਾਣਗੇ ਲੋਕ। ਲੇਕਿਨ ਜੇ ਤੁਸੀਂ ਚੇਂਜ ਕਰਨੀ ਹੈ, ਤੁਹਾਡਾ ਗੋਲ ਕਿੱਥੇ ਹੈ ਪੋਲੀਟੀਕਲੀ ਜਿਹੜਾ? ਔਰ ਫਾਈਨਲ ਥਾਟ, ਚੀਨੂਆ ਅਜ਼ਬੈਕ ਰੋਟ, until the lions have their own historians, the history of the hunt will always glorify the hunter. ਜਦੋਂ ਤੱਕ ਸ਼ੇਰਾਂ ਦੇ ਹਿਸਟੋਰੀਅਨ ਨਹੀਂ ਹੁੰਦੇ ਉਦੋਂ ਤੱਕ ਸ਼ਿਕਾਰੀ ਦਾ ਜਿਹੜਾ ਬਿਰਤਾਂਤ ਹੈ ਉਹੀ ਵਿਕੇਗਾ, ਉਹੀ ਲਿਖਿਆ ਜਾਏਗਾ। ਸੋ ਸ਼ੇਰਾਂ ਦਾ ਜਾਂ ਉਹਨਾਂ ਦੇ ਇਤਿਹਾਸਕਾਰ ਕਿਵੇਂ ਹੋਣਗੇ? ਜਦੋਂ ਤੁਹਾਡੀ ਆਪਣੀ ਪੋਲੀਟੀਕਲ ਪਾਵਰ ਹੋਏਗੀ, ਆਪਣਾ ਨੈਰੇਟਿਵ ਹੋਏਗਾ, ਆਪਣਾ ਘਰ ਹੋਏਗਾ। ਸੋ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਵੀਰ ਜਤਿੰਦਰ ਸਿੰਘ ਹੋਰਾਂ ਨੇ ਸਾਰੇ ਕੇਸ ਨੂੰ ਪ੍ਰੈਜ਼ੈਂਟ ਕੀਤਾ। ਸੋ ਅਸੀਂ ਟੈਕਨਲ ਟੀਮ ਨੂੰ ਕਹਾਂਗੇ ਜਿਹੜੀ ਵੀਡੀਓ ਉਹ ਚਲਾ ਦੇਣ ਜੀ। ਸਾਨੂੰ ਬੋਲਣ ਦੀ ਇੰਨੀ ਆਜ਼ਾਦੀ ਹੈ ਇਸ ਸਿਸਟਮ ਦੇ ਅੰਦਰ, ਕਿਉਂ ਜਸਵੰਤ ਸਿੰਘ ਖਾਲੜਾ ਨੂੰ ਇਹ ਕਹਿਣਾ ਪਿਆ ਕਿ ਸਾਨੂੰ ਈਵਨ ਆਊਟਸਾਈਡ ਕੰਟਰੀ ਕੰਟਰੋਲ ਕੀਤਾ ਜਾਂਦਾ ਹੈ ਫਰੋਮ ਦਿੱਲੀ। ਦੂਸਰਾ ਅਧਿਕਾਰ ਹੁੰਦਾ ਹੈ ਹਰ ਬੰਦੇ ਦਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ। ਇੱਥੇ ਰਹਿੰਦਿਆਂ ਉੱਥੋਂ ਦੀਆਂ ਪਾਬੰਦੀਆਂ ਸਾਡਾ ਪਿੱਛਾ ਕਰਦੀਆਂ ਨੇ। ਦੱਸਿਆ ਗਿਆ ਕਿ ਡਾਕਟਰ ਅਮਰਜੀਤ ਸਿੰਘ ਦੇ ਬੋਲਣ ਬਾਰੇ ਉੱਥੋਂ ਦੀ ਸਰਕਾਰ ਜਾਂ ਉੱਥੋਂ ਦੀ ਸਰਕਾਰ ਦੇ ਬੰਦਿਆਂ ਦੇ ਹਦਾਇਤਾਂ ਤੇ ਇੱਥੇ ਕਿਹਾ ਗਿਆ ਹੈ ਕਿ ਉਹ ਇੱਥੇ ਬੋਲਣ ਜਾਂ ਨਾ ਬੋਲਣ ਇਹਦੇ ਬਾਰੇ ਦੱਸਿਆ ਜਾਵੇ। ਫਰਦਰ ਸਵਾਲ ਇਹ ਹੈ ਕਿ ਕੀ ਉਹ ਕੰਟਰੋਲਿੰਗ ਚੇਂਜ ਹੋ ਗਈ ਹੈ ਜਾਂ ਇਟ ਹੈਜ਼ ਗੋਨ ਵਰਸ? ਇਟ ਇਜ਼ ਨਾਟ ਜਸਟ ਫਿਊ ਪੀਪਲ, ਸਿਸਟਮ ਹੀ ਤੁਹਾਨੂੰ ਤੁਹਾਡਾ ਰਿਲੀਜਨ ਡਿਨਾਈ ਕਰ ਦਿੰਦਾ ਹੈ। ਕੀ ਉਹ ਸਿਸਟਮ ਚੇਂਜ ਹੋ ਗਿਆ? ਉਸਨੇ ਸਾਨੂੰ ਸਾਡੀ ਰਿਲੀਜੀਅਸ ਫਰੀडम ਦੇ ਦਿੱਤੀ ਹੈ। ਮੈਂ ਕਹਿੰਦਾ ਤੁਹਾਡੇ ਹਰ ਇੱਕ ਦੇ ਨਾਲ ਭਾਰਤੀ ਰਾਜ ਮਨੁੱਖੀ ਅਧਿਕਾਰਾਂ ਦੇ ਪੱਖ ਤੇ ਧੱਕਾ ਕਰਦਾ ਹੈ। ਧੱਕਾ ਕਿਵੇਂ ਹੁੰਦਾ ਹੈ? ਤੁਸੀਂ ਆਪਣੇ ਪੁੱਤਰ ਧੀਆਂ ਦੀ ਸ਼ਾਦੀ ਕਰਨ ਲਈ ਪੰਜਾਬ 'ਚ ਜਾਂਦੇ ਜੇ,
ਤੁਸੀਂ ਉੱਥੇ ਜਦੋਂ ਆਪਣੇ ਬੱਚਿਆਂ ਦੇ ਵਿਆਹ ਦਾ ਸਰਟੀਫਿਕੇਟ ਲਿਆਉਂਦੇ ਜੇ ਤੁਹਾਨੂੰ ਜ਼ਰੂਰੀ ਹੁੰਦਾ ਹੈ ਤਾਂ ਕਚਹਿਰੀ 'ਚ ਖਲੋ ਕੇ ਕੀ ਕਹਿੰਦੇ ਜੇ, ਕਦੀ ਸੋਚਿਆ? ਤੁਸੀਂ ਹਿੰਦੂ ਮੈਰਿਜ ਐਕਟ ਦੇ ਮੁਤਾਬਕ ਸਾਰੇ ਸਰਟੀਫਿਕੇਟ ਕੱਛ 'ਚ ਮਾਰ ਕੇ ਲਿਆਉਂਦੇ ਜੇ। Overall, Jaswant Singh Khalda was exposing the cruel system ਜਿਹੜਾ ਸਾਨੂੰ ਸਾਡੀ ਰਿਲੀਜੀਅਸ ਫਰੀडम ਨਹੀਂ ਦਿੰਦਾ, ਜਿਹੜਾ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ ਦਿੰਦਾ, ਜਿਹੜਾ ਸਾਨੂੰ ਇਨਹਿਊਮਨ ਟ੍ਰੀਟਮੈਂਟ ਦਿੰਦਾ। And nothing has changed, situation has gone worse. ਇਹ ਮੂਵੀ ਉਸ ਇਨਜਸਟਿਸ ਨੂੰ ਕੁਝ ਪੁਲਿਸ ਆਫੀਸ਼ੀਅਲਸ ਦੇ ਇਨਜਸਟਿਸ ਤੱਕ ਸੀਮਤ ਕਰਨ ਦੀ ਇੱਕ ਕੋਸ਼ਿਸ਼ ਹੈ। We need to understand this. ਜਦੋਂ ਸਿਸਟਮ ਖਿਲਾਫ ਹੋਏ, justice cannot be served. ਸਾਨੂੰ ਇਸ ਸਿਸਟਮ ਤੋਂ ਆਜ਼ਾਦ ਹੋਣਾ ਪਏਗਾ। That is the minimum requirement. ਔਰ ਇਹ ਮੈਸੇਜ ਮੇਰਾ ਨਹੀਂ, ਇਹ ਮੈਸੇਜ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਹੈ ਕਿ ਐ ਦੁਨੀਆ ਵਾਲਿਓ, ਤੁਸਾਂ ਸਾਨੂੰ ਅੱਤਵਾਦੀ ਆਖਿਆ, ਤੁਸਾਂ ਸਾਨੂੰ ਫਿਰਕਾ ਪ੍ਰਸਤ ਆਖਿਆ, ਪਰ ਜਿਨ੍ਹਾਂ ਨੂੰ ਤੁਸਾਂ ਅਮਨ ਦੇ ਮਸੀਹੇ ਆਖਿਆ ਸੀ, ਜਿਨ੍ਹਾਂ ਨੂੰ ਤੁਸਾਂ ਜਮਹੂਰੀਅਤ ਦੇ ਪੈਗੰਬਰ ਕਿਹਾ ਸੀ, ਉਹਨਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਆਖਰ ਅੱਤਵਾਦੀ ਕੌਣ ਹੈ ਤੇ ਸੱਤਵਾਦੀ ਕੌਣ ਹੈ। ਇੱਕ ਹਨੇਰਾ ਪੂਰੇ ਜ਼ੋਰ ਦੇ ਨਾਲ ਸੱਚ ਦੇ ਉੱਤੇ ਫਤਿਹ ਪਾਉਣ ਲਈ ਲਲਕਾਰ ਰਿਹਾ ਹੈ। ਅਣਖੀਲਾ ਪੰਜਾਬ ਇੱਕ ਦੀਪਕ ਦੀ ਨਿਆਈ ਇਸ ਨੂੰ ਚੈਲੰਜ ਕਰ ਰਿਹਾ ਹੈ ਤੇ ਅਰਦਾਸ ਕਰਦਾ ਕਿ ਸਤਿਗੁਰੂ ਇਸ ਜੋਤ ਨੂੰ ਜਗਦੀ ਰੱਖੇ। ਸਿੱਖ ਕੌਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਖਾਲਿਸਤਾਨੀ ਸੰਘਰਸ਼ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 17, 18 ਅਤੇ 19 ਜੁਲਾਈ ਨੂੰ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। 17 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 19 ਜੁਲਾਈ ਨੂੰ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ। ਇਸ ਮੌਕੇ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਐਗਜ਼ੀਬਿਸ਼ਨ ਵੀ ਲਗਾਈ ਜਾਵੇਗੀ। ਆਓ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੀਅਰਸ ਵੈਲਕਮ ਬੈਕ ਅਮਰ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਕੇਂਦਰ ਦੀ BJP ਸਰਕਾਰ ਪੰਜਾਬ ਵਿੱਚ ਡਰੱਗਸ ਦੇ ਧੰਦੇ ਲਈ ਜ਼ਿੰਮੇਵਾਰ ਹੈ। ਉਹਨਾਂ ਨੇ ਇਸ ਸੰਬੰਧੀ ਗੁਜਰਾਤ ਜੇਲ੍ਹ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਦਾ
ਖਾਸ ਜ਼ਿਕਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਗਰੋ ਹੋ ਰਹੇ ਹੁੰਦੇ ਹਾਂ ਉਹਨਾਂ ਜ਼ਮਾਨਿਆਂ 'ਚ ਜਿਹੜਾ ਕੋਈ ਸ਼ੇਅਰ ਕਾਮਨ ਉਹਨਾਂ ਜ਼ਮਾਨਿਆਂ 'ਚ ਤਾਂ ਉਹ ਗੱਪਾਂ ਰਾਹੀਂ ਜਾਂ ਸਕੂਲ ਜਾਂ ਕਾਲਜ ਦੀਆਂ ਕੰਟੀਨਾਂ ਦੇ ਵਿੱਚ ਹੀ ਹੁੰਦਾ ਸੀ। ਔਰ ਇੱਕ ਸ਼ੇਅਰ ਜਿਹੜਾ ਬੜਾ ਪੋਪੂਲਰ ਹੁੰਦਾ ਸੀ ਇਹ ਸੀ ਕਿ ਵੀ सच्चाई छुप नहीं सकती, बनावट के असूलों से खुशबू आ नहीं सकती कभी कागज़ के फूलों से। और उस शेर के जवाब फिर किसी ने काउंटर शेर जड़िया कि भाई सच्चाई छुप भी सकती है अगर आपस में मेल हो, खुशबू आ भी सकती है अगर फूलों में तेल हो। फ्रैगरेंस वाला तेल पा दो तो जो खुशबू आएगी। ਸੋ ਇਹਦੇ 'ਚ ਹੁੰਦਾ ਹੈ ਵੀ ਜਦੋਂ ਤੱਕ, ਔਰ ਇਹ ਆਮ ਹੁੰਦਾ ਹੈ ਵੀ ਚੋਰ ਜਦੋਂ ਤੱਕ ਤਾਂ ਰਲੇ ਹੁੰਦੇ ਨੇ ਉਹ ਵਾਕਈ ਇਹ ਹੁੰਦਾ ਕਿ ਆਪਸ ਵਿੱਚ ਮੇਲ ਹੋ, ਉਹਦੇ 'ਚ ਭੇਤ ਜਿਹੜਾ ਉਹ ਲੁਕਿਆ ਹੁੰਦਾ। ਪਰ ਜਿਉਂ ਹੀ ਉਹ ਲੜ ਪੈਂਦੇ ਨੇ ਭੇਤ ਖੁੱਲ੍ਹਣਾ ਸ਼ੁਰੂ ਹੋ ਜਾਂਦਾ ਔਰ ਫਿਰ ਸਾਹਮਣੇ ਆ ਜਾਂਦਾ ਕਿ ਵੀ ਇਹ ਅਸੀਂ ਕੀਤਾ, ਉਹ ਅਸੀਂ ਕੀਤਾ। ਹਾਲਾਂ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੈ ਔਰ ਹੁਣ ਵੀ ਨਹੀਂ ਹੈ। ਕਈ ਵਾਰੀ ਜਿਹੜੇ ਲੋਅਰ ਲੈਵਲ ਫੰਕਸ਼ਨਰੀਜ਼ ਹੁੰਦੇ ਨੇ, ਮਿਨਿਸਟਰਸ ਜਾਂ MLAs, ਉਹਨਾਂ ਨੂੰ ਅਸਲੀ ਗੇਮ ਨਹੀਂ, ਅਸਲੀ ਗੇਮ ਤਾਂ ਉਹ ਲਾਲਾ ਬੈਠਾ ਸ਼ਕਲ ਦਾ ਕਾੜਾ ਚੋਰ ਕੇਜਰੀਵਾਲ, ਜਿਹਦੀ ਪੂਰੀ ਜਿਹੜੀ ਆ ਉਹ B ਟੀਮ ਹੈ RSS ਦੀ। ਲੇਕਿਨ ਜਿਹੜੇ ਪਾਰਟੀ ਦੇ ਲੇਬਲ ਥੱਲੇ ਜਾਂ ਉਸ ਵੇਲੇ ਜਿਹੜਾ ਲੋਕਾਂ ਦਾ ਰੋਹ ਸੀ ਕਾਂਗਰਸ ਦੇ ਖਿਲਾਫ ਵੀ, ਬਾਦਲ ਅਕਾਲੀ ਦਲ ਦੇ ਖਿਲਾਫ ਵੀ, ਉਹ ਆਮ ਆਦਮੀ ਪਾਰਟੀ ਨੂੰ ਤਾਕਤ ਦੇ ਵਿੱਚ ਲਾਇਆ। 92 MLA ਇਹਨਾਂ ਦੇ ਬਣ ਗਏ। ਹੁਣ ਇਹਨਾਂ ਦਾ ਹੈਲਥ ਮਿਨਿਸਟਰ ਹੈ ਡਾਕਟਰ ਬਲਬੀਰ ਸਿੰਘ, ਹਾਲਾਂਕਿ ਕੋਈ ਸਿੱਖੀ ਸਰੂਪ 'ਚ ਵੀ ਨਹੀਂ ਹੈ। ਉਹਨੇ ਇੱਕ ਬਿਆਨ ਦਿੱਤਾ। ਹੁਣ ਸਾਨੂੰ ਕਦੇ ਵੀ ਕੋਈ ਭੁਲੇਖਾ ਨਹੀਂ ਰਿਹਾ ਕਿ ਵੀ ਪੰਜਾਬ ਦੇ ਵਿੱਚ ਇੱਕ ਦਹਾਕਾ ਉਹਨਾਂ ਨੇ ਸਿੱਖ ਨਸਲਕੁਸ਼ੀ ਕੀਤੀ, ਫਿਰ ਉਹਨਾਂ ਨੇ ਸਿਸਟਮੈਟਿਕ ਢੰਗ ਦੇ ਨਾਲ ਲੱਚਰ ਕਲਚਰ, ਲੱਚਰ ਜਿਹਨੂੰ ਸੱਭਿਆਚਾਰ ਦਾ ਨਾਂ ਦਿੱਤਾ ਗਿਆ, ਉਹ ਪ੍ਰਮੋਟ ਕੀਤਾ। ਨਾਲ ਦੀ ਨਾਲ ਉਹਨਾਂ ਨੇ ਡਰੱਗਸ ਪ੍ਰਮੋਟ ਕੀਤੀਆਂ, ਜੋ ਉਹਨਾਂ ਨੇ ਮਨੀਪੁਰ ਮਾਡਲ ਜਿਹੜਾ ਇਹਨਾਂ ਨੇ, ਮਨੀਪੁਰ ਸਭ ਤੋਂ ਜ਼ਿਆਦਾ ਇੱਕ ਸਟੇਜ ਤੇ ਡਰੱਗਸ ਹੁੰਦੀਆਂ ਸੀ ਔਰ ਕਿਉਂਕਿ ਮਨੀਪੁਰ ਦੇ ਵਿੱਚ ਇਨਸਰਜੈਂਸੀ ਸੀ ਉਹਨੂੰ ਦਬਾਉਣ ਦੇ ਲਈ। ਅੱਜ ਕੱਲ੍ਹ ਉਹੀ ਗੱਲ ਕਸ਼ਮੀਰ 'ਚ ਚੱਲ ਰਹੀ ਹੈ। ਹੁਣ ਕੋਈ ਇਮੈਜਿਨ ਵੀ ਨਹੀਂ ਕਰ ਸਕਦਾ ਵੀ ਕਸ਼ਮੀਰੀ ਨੌਜਵਾਨ ਡੈਡੀਕੇਟਡ ਮੁਸਲਮਾਨ, ਉਹਨਾਂ 'ਚ ਇੰਨਾ ਵੱਡਾ ਤਬਕਾ ਅੱਜ ਨਸ਼ਈ ਹੈ। ਕਿਉਂਕਿ ਜਦੋਂ ਹਕੂਮਤਾਂ ਤੁਹਾਨੂੰ ਨਸ਼ਈ ਬਣਾਉਣ 'ਤੇ ਆ ਜਾਣ, ਅੰਗਰੇਜ਼ਾਂ ਨੇ ਕੀ ਕੀਤਾ, ਸਿੱਖਾਂ ਦੇ ਵਿੱਚ ਵੀ ਕੋਈ ਸ਼ਰਾਬ ਕੋਈ ਮੁੱਢ ਕਦੀਮੀ ਨਹੀਂ ਸੀ ਬੜੀ ਹੋਈ। ਉਹਨਾਂ ਨੇ ਸਿੱਖ ਫੌਜਾਂ ਦੇ ਵਿੱਚ ਲਿਆਂਦੀ ਸਿਸਟਮੈਟਿਕਲੀ ਅਫੀਮ। 1956-57 ਤੱਕ ਤਾਂ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ ਪ੍ਰੋਪਰ ਜਿਹੜੇ ਨੇ। ਇਹਨਾਂ ਨੇ ਅਫੀਮ ਪਾਸੇ ਕਰਕੇ ਸ਼ਰਾਬ ਨੂੰ ਪ੍ਰਮੋਟ ਕੀਤਾ। ਹੁਣ ਜਿਹੜਾ ਕਰੈਕ ਕੋਕੇਨ ਔਰ ਹੈਰੋਇਨ ਔਰ ਹੋਰ ਪਤਾ ਨਹੀਂ ਇਸ ਕਿਸਮ ਦੇ ਆਰਟੀਫਿਸ਼ੀਅਲੀ ਸਿੰਥੈਟਿਕ ਡਰੱਗਸ ਜਿਹੜੇ ਤੁਹਾਡੀ ਯਾਦਾਸ਼ਤ ਵੀ ਮਾਰ ਦਿੰਦੇ ਨੇ, ਜਿਹੜੇ ਤੁਹਾਨੂੰ ਇਸ ਕਿਸਮ ਜਿਹੜਾ ਇਸ ਹੱਦ ਤੱਕ ਜਿਹੜਾ ਉਹ ਪਰੇਸ਼ਾਨ ਕਰਦੇ ਨੇ ਕਿ ਵੀ ਤੁਸੀਂ ਮਰਡਰ ਕਰ ਰਹੇ ਹੋ ਘਰਦਿਆਂ ਦੇ ਪੈਸੇ ਲੈਣ ਦੇ ਲਈ, ਕਿਉਂਕਿ ਉਹ ਟੁੱਟਾ ਹੁੰਦਾ ਨਸ਼ਾ। ਔਰ ਇਹ ਸਿਸਟਮੈਟਿਕਲੀ ਲਿਆਂਦਾ ਗਿਆ। ਔਰ ਤੁਸੀਂ ਇਹ ਦੇਖੋਗੇ ਕਿ ਪੰਜਾਬ ਦੇ ਉਹਨਾਂ ਇਲਾਕਿਆਂ 'ਚ ਜਿੱਥੇ ਸਭ ਤੋਂ ਜ਼ਿਆਦਾ ਜਿਹੜੀ ਹੈ ਮੂਵਮੈਂਟ ਦਾ ਜ਼ੋਰ ਸੀ, ਸਿੰਘ ਕੁਰਬਾਨੀਆਂ ਦੇ ਲਈ ਨਿਕਲ, ਉਹਨਾਂ ਦੇ ਵਿੱਚ ਉਹਨਾਂ ਪਿੰਡਾਂ ਦਾ ਤੁਸੀਂ ਡਾਟਾ ਦੇਖੋਗੇ ਸਭ ਤੋਂ। ਹੁਣ ਇਹ ਜਿਹੜਾ ਇਲਜ਼ਾਮ ਕਿ ਵੀ ਕਿਵੇਂ ਸਿਸਟਮੈਟਿਕਲੀ ਇਹ ਨਸ਼ਾ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਰਾਹੀਂ ਲਿਆਂਦਾ ਗਿਆ ਹੈ, ਉਹ ਮੈਂ ਨਹੀਂ ਕਹਿ ਰਿਹਾ। ਇਹਨਾਂ ਦਾ ਹੈਲਥ ਮਿਨਿਸਟਰ ਬਲਬੀਰ ਸਿੰਘ, ਔਰ ਇਹ ਈਵਨ ਟ੍ਰਿਬਿਊਨ ਦੀ ਹੈਡਲਾਈਨ ਹੈ, ਅਹੈਡ ਆਫ ਮੋਦੀਜ਼ ਵਿਜ਼ਿਟ ਪੰਜਾਬ ਬਲੇਮ ਸੈਂਟਰ ਫਾਰ ਏਡਿੰਗ ਡਰੱਗ ਟ੍ਰੇਡ। ਹੁਣ ਜਦੋਂ ਅਸੀਂ ਆਪਰੇਸ਼ਨ ਹਾਰਡਬਾਲ ਦਾ ਜ਼ਿਕਰ ਕਰਦੇ ਹਾਂ, ਜਿਹੜੀਆਂ 2-3 ਗੱਲਾਂ ਨਿਕਲ ਕੇ ਆਈਆਂ ਕਿ ਭਾਈ ਜਿਨ੍ਹਾਂ ਦੀ ਐਕਸਟ੍ਰੈਡੀਸ਼ਨ ਵੀ ਹੁਣ ਅਮਰੀਕਾ ਨੇ ਮੰਗੀ ਹੈ, ਲਾਰੈਂਸ ਬਿਸ਼ਨੋਈ ਜਿਹੜਾ ਸਾਬਰਮਤੀ ਜੇਲ੍ਹ ਦੇ ਵਿੱਚ ਗੁਜਰਾਤ ਦੇ ਵਿੱਚ ਰੱਖਿਆ ਹੋਇਆ, ਬੀਜੇਪੀ ਡਬਲ ਇੰਜਨ ਕੀ ਸਰਕਾਰ ਜਿਹਨੂੰ ਕਹਿੰਦੇ ਨੇ ਕਿ ਜੀ ਸਟੇਟ 'ਚ ਵੀ ਸਾਡੇ 'ਚ ਬਣਾਓ, ਸੈਂਟਰ 'ਚ ਤਾਂ ਹੈ ਹੀ, ਉੱਥੇ ਵੀ ਡਬਲ ਇੰਜਨ ਦੀ। ਉਹ ਟਰਾਂਸਨੈਸ਼ਨਲ ਕ੍ਰਿਮੀਨਲ ਵੀ ਅਤੇ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਵੀ ਜ਼ਿੰਮੇਵਾਰ, ਸਭ ਤੋਂ ਕਰੀਬੀ ਅਮਿਤ ਸ਼ਾਹ ਉਹਦੇ ਰਾਹੀਂ ਆਪਰੇਟ ਕਰਦਾ ਹੈ। ਔਰ ਉਹ ਪੰਜਾਬ ਦੇ ਵਿੱਚ ਡਰੱਗਸ ਦਾ ਵੀ ਸਰਗਣਾ ਔਰ ਮਰਡਰਸ ਦੇ ਲਈ ਵੀ, ਸਿੱਧੂ ਮੂਸੇਵਾਲੇ ਦਾ ਮਰਡਰ ਔਰ ਹਰਦੀਪ ਨਿੱਜਰ ਉਹਦੇ ਮਰਡਰ ਦੇ ਵਿੱਚ ਚਾਰਜ ਕੀਤਾ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ। ਹੁਣ ਕੌਣ ਉਹਨਾਂ ਦੀ ਪੁਸ਼ਤਪਨਾਹੀ ਕਰਦਾ ਹੈ ਅਤੇ ਡਰੱਗਸ ਫਿਰ ਕੌਣ ਲਿਆ ਰਿਹਾ? ਹੁਣ ਜਦੋਂ ਅਸੀਂ ਪੰਜਾਬ ਦਾ 500-600 ਕਿਲੋਮੀਟਰ ਬਾਰਡਰ
ਵਾਹਗਾ ਤੋਂ ਹੁਸੈਨੀਵਾਲਾ ਤੱਕ ਦੇਖਦੇ ਹਾਂ, ਉੱਥੇ ਬਾਰਬਡ ਤਾਰਾਂ ਲੱਗੀਆਂ ਹੋਈਆਂ, ਇਲੈਕਟ੍ਰਿਕ ਕਰੰਟ ਛੱਡਿਆ ਹੋਇਆ ਹੈ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਗੁਜ਼ਰ ਨਹੀਂ ਸਕਦਾ। ਡਰੱਗਸ ਕਿੱਥੋਂ ਆ ਰਹੀਆਂ ਨੇ? ਹੁਣ ਮੈਂ ਫੋਕਸ ਕਰਾਂ ਇੱਕ ਪਾਸੇ, ਇਹ ਬਿਲਕੁਲ ਠੀਕ ਦਲ ਖਾਲਸਾ ਨੇ ਮੰਗ ਕੀਤੀ ਹੈ। ਦਲ ਖਾਲਸਾ ਸੀਕਸ ਇੰਟਰਨੈਸ਼ਨਲ ਪ੍ਰੋਬ ਆਫਟਰ US moves to extradite ਲਾਰੈਂਸ ਬਿਸ਼ਨੋਈ ਨਿੱਜਰ ਕੇਸ, ਕਿ ਇਕੱਲੀ ਹਰਦੀਪ ਸਿੰਘ ਨਿੱਜਰ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਉਹ ਕੈਨੇਡਾ ਤੱਕ ਮਹਿਦੂਦ ਨਹੀਂ ਹੋਣੀ ਚਾਹੀਦੀ, ਇਹ ਇੰਟਰਨੈਸ਼ਨਲ ਕਿਉਂਕਿ ਇਨਵੋਲਵ ਹੈ। ਅਮਰੀਕਾ ਨੇ ਉਹਦੀ ਐਕਸਟ੍ਰੈਡੀਸ਼ਨ ਮੰਗੀ ਹੈ ਔਰ ਲਾਰੈਂਸ ਬਿਸ਼ਨੋਈ ਦੇ ਆਰਡਰ ਥੱਲੇ ਉਹਦਾ ਕਮਾਂਡਰ ਜਿਹੜਾ ਅਮਰੀਕਾ ਕੈਨੇਡਾ 'ਚ ਗੋਲਟੀ ਬਰਾੜ ਉਹਨੇ ਐਗਜ਼ੀਕਿਊਟ ਕੀਤਾ ਹੈ। ਇਸ ਲਈ ਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਲੇਕਿਨ ਜਿਹੜੀ ਪੰਜਾਬ ਦਾ ਹੈਲਥ ਮਿਨਿਸਟਰ ਬਲਬੀਰ ਸਿੰਘ ਇਹ ਕਹਿ ਰਿਹਾ ਹੈ, ਔਰ ਇਹ ਟ੍ਰਿਬਿਊਨ ਦੀ ਰਿਪੋਰਟਿੰਗ ਹੈ ਕਿ ਵੀ ਡੇਜ਼ ਅਹੈਡ ਆਫ ਪ੍ਰਾਈਮ ਮਿਨਿਸਟਰ ਮੋਦੀਜ਼ ਵਿਜ਼ਿਟ ਟੂ ਪੰਜਾਬ, ਆਮ ਆਦਮੀ ਪਾਰਟੀ ਹੈਜ਼ ਅਪਡ ਦਾ ਐਂਟੇ against BJP-led center, accusing it of deliberately ignoring Punjab and aiding a gangster lodged in Sabarmati jail, Gujarat, to spread his drug business in the state. कि ਜਿਹੜਾ ਸਾਬਰਮਤੀ 'ਚ ਬਿਠਾਇਆ ਹੋਇਆ ਡਰੱਗਰ ਹੈ, ਗੈਂਗਸਟਰ ਹੈ, ਉਹਦੇ ਰਾਹੀਂ ਪੰਜਾਬ ਦੇ ਵਿੱਚ ਡਰੱਗ ਦਾ ਜਿਹੜਾ ਉਹ ਪੂਰਾ ਵਪਾਰ ਚੱਲ ਰਿਹਾ। State's ruling party has accused center of failing to act when Punjab is being used as a dumping ground for drugs and arms। ਇਸ ਵੇਲੇ ਪੰਜਾਬ ਜਿਹੜਾ ਹੈ ਉਹ ਡੰਪਿੰਗ ਗਰਾਊਂਡ ਬਣਿਆ ਹੋਇਆ ਹੈ, ਡਰੱਗਸ ਲਈ ਵੀ, ਹਥਿਆਰਾਂ ਲਈ ਵੀ। The center is not even allowing our flagship health assurance scheme to be implemented in PGI, ਵੀ ਅਸੀਂ ਤਾਂ PGI 'ਚ ਵੀ ਆਪਣੀ ਹੈਲਥ ਸਕੀਮ ਇੰਪਲੀਮੈਂਟ ਨਹੀਂ ਕਰ ਸਕਦੇ। ਔਰ ਇਹ ਪੰਜਾਬ ਦੇ ਲਈ ਇਹ ਇੰਸਟੀਚਿਊਟ ਬਣੀ ਸੀ, ਲੇਕਿਨ ਇਹਦੇ ਬਾਵਜੂਦ ਜਿਹੜਾ ਉਹ ਸਾਡੀ ਕੋਈ ਉੱਥੇ ਪੁੱਛਗਿੱਛ ਨਹੀਂ ਹੈ। ਔਰ ਫਿਰ ਮੋਦੀ ਦਾ ਵਿਜ਼ਿਟ ਦਾ ਜ਼ਿਕਰ ਹੈ ਕਿ ਜੋ ਉਹਨੇ ਰੇਲਵੇ ਸਟੇਸ਼ਨ ਜਲੰਧਰ, ਅਨੰਦਪੁਰ ਸਾਹਿਬ, ਇਹ ਵੋ ਔਰ ਛਾਟਾ ਤੋਂ ਵਾਰਾਣਸੀ ਤੱਕ ਦੀ ਟ੍ਰੇਨ ਦਾ ਉਦਘਾਟਨ ਕਰਨਾ। ਔਰ ਇਸ ਦੇ ਵਿੱਚ ਜਿਹੜਾ ਹੁਣ ਹੈਲਥ ਮਿਨਿਸਟਰ ਪੰਜਾਬ ਦਾ ਕਹਿ ਰਿਹਾ ਇਹ ਕੋਈ ਵਾਰਸ ਪੰਜਾਬ ਦੇ ਜਾਂ ਕੋਈ ਸਿੱਖ ਐਕਟਿਵਿਸਟ ਜਾਂ ਕੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨੁਮਾਇੰਦਾ ਨਹੀਂ ਕਹਿ ਰਿਹਾ। ਅੱਛਾ, ਪੰਜਾਬ ਐਂਡ ਇਟਸ ਯੂਥ ਆਰ ਬੀਇੰਗ ਡੈਲੀਬਰੇਟਲੀ ਟਾਰਗੇਟਡ। ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਉਹਨਾਂ ਦਾ ਹੈਲਥ ਮਿਨਿਸਟਰ ਪੰਜਾਬ ਦਾ ਕਹਿ ਰਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਜਾਣ ਬੁੱਝ ਕੇ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। Around 80% of the drugs being smuggled from across the international border are being dumped in the state। ਕਿ ਜਿਹੜੇ ਇੰਟਰਨੈਸ਼ਨਲ ਬਾਰਡਰ ਤੋਂ ਗੁਜਰਾਤ ਦਾ ਅਡਾਨੀ ਪੋਰਟ ਦੇ ਕੋਲ ਹੈ, 80% ਦੀ ਡਰੱਗਸ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਹੀ ਡੰਪ ਕੀਤੀਆਂ ਜਾ ਰਹੀਆਂ ਨੇ। That is why new drugs like ice and cocaine are increasingly coming into Punjab। ਹੁਣ ਅਚਾਨਕ ਆਈਸ ਔਰ ਕੋਕੇਨ ਵੱਡੇ ਪੈਮਾਨੇ ਤੇ ਪੰਜਾਬ 'ਚ ਆਉਣੀਆਂ ਸ਼ੁਰੂ ਹੋਈਆਂ ਨੇ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਬਾਰਡਰ ਐਂਡ 50 ਕਿਲੋਮੀਟਰ ਏਰੀਆ ਇਨਸਾਈਡ ਦਾ ਬਾਰਡਰ ਇਜ਼ ਅੰਡਰ ਦਾ ਕੰਟਰੋਲ ਆਫ ਦਾ ਸੈਂਟਰ। ਕਿ ਬਾਰਡਰ ਤੋਂ ਦਾ ਵੀ ਕੰਟਰੋਲ ਸੈਂਟਰ ਦੇ ਕੋਲ ਹੈ ਤੇ 50 ਕਿਲੋਮੀਟਰ ਤੱਕ ਦਾ ਏਰੀਆ ਸੈਂਟਰ ਨੇ ਆਪਣੇ ਕੰਟਰੋਲ 'ਚ ਲਿਆ ਹੈ। ਯੈਟ drugs and arms are being smuggled through drones and are being sold in the state। drones ਆ ਰਹੇ ਨੇ frequently ਔਰ state ਦੇ ਵਿੱਚ drugs ਵਿਕ ਰਹੀ ਹੈ। the center has the wherewithal to intercept those drones carrying illicit payloads। ਕਿ ਉਹਨਾਂ ਕੋਲ ਟੈਕਨੋਲੋਜੀ ਹੈ ਵੀ ਆਪਰੇਸ਼ਨ ਸੰਦੂਰ ਦੇ ਦੌਰਾਨ ਵੀ ਤਾਂ ਉਹਨਾਂ ਨੇ ਇਹ ਰੋਕੇ ਸੀ, ਲੇਕਿਨ ਉਹ ਡੈਲੀਬਰੇਟਲੀ ਜਿਹੜੇ ਨੇ ਉਹ ਆਣ ਦੇ ਰਹੇ ਨੇ। ਫਿਰ ਜਦੋਂ ਉਹਨੂੰ ਪੁੱਛਿਆ ਗਿਆ ਹੈਲਥ ਮਿਨਿਸਟਰ ਨੂੰ, asked about the recent disclosures made by FBI regarding Punjab gangsters and their cartels, Dr. Balbir Singh, without naming the gangster, said a person sitting in Sabarmati jail of a state which had a double engine government was now accused by an international agency like FBI of running a global drug racket। He was referring to Lawrence Bishnoi। ਉਹਨੇ ਕਿਹਾ ਜੀ ਹੁਣ ਤਾਂ FBI ਨੇ ਕਹਿ ਦਿੱਤਾ ਉਹ ਸਾਬਰਮਤੀ ਜਿਹੜਾ ਬੈਠਾ ਹੈ ਉਹ ਇੰਟਰਨੈਸ਼ਨਲ ਡਰੱਗ ਕਾਰਟੇਲ ਨੂੰ ਰਨ ਕਰ ਰਿਹਾ ਹੈ। ਫਿਰ ਉਹਨੇ ਅੱਗੋਂ ਕਿਹਾ ਕਿ ਦਾ ਸੇਮ ਪਰਸਨ ਇਜ਼ ਆਲਸੋ ਰਨਿੰਗ ਹਿਜ਼ ਇਲੀਸਿਟ ਬਿਜ਼ਨਸ ਇਨ ਪੰਜਾਬ। ਵੀ ਪੰਜਾਬ ਦੇ ਵਿੱਚ ਵੀ ਉਹ ਰਨ ਕਰ ਰਿਹਾ। ਵੀ ਵਾਂਟ ਦਾ ਸੈਂਟਰ ਟੂ ਸੈਂਡ ਦਿਸ ਪਰਸਨ ਟੂ ਏ ਜੇਲ ਇਨ ਪੰਜਾਬ। ਇਹਨੂੰ ਭੇਜੋ ਜ਼ਰਾ ਪੰਜਾਬ। ਅਸੀਂ ਕਹਿੰਦੇ ਵੀ ਵਿਲ ਨਾਟ ਓਨਲੀ ਟਰੀਟ ਹਿਮ ਬਟ ਆਲਸੋ ਰਿਫਾਰਮ ਹਿਮ। ਅਸੀਂ ਉਹਨੂੰ ਜਿਹੜਾ ਸੁਧਾਰ ਦਿਆਂਗੇ ਚੰਗੀ ਤਰ੍ਹਾਂ। ਨਾਟ ਓਨਲੀ ਡਰੱਗਸ, ਇਲੀਸਿਟ ਆਰਮਸ ਟੂ ਆਰ ਬੀਇੰਗ ਹੋਮ ਡਿਲੀਵਰਡ ਐਜ਼ ਰਿਵੀਲਡ ਇਨ ਪਟਿਆਲਾ। ਉਹਨਾਂ ਨੇ ਕਿਹਾ ਜੀ ਗੈਰ ਕਾਨੂੰਨੀ ਹਥਿਆਰ ਘਰਾਂ 'ਚ ਡਿਲੀਵਰ ਹੋ ਰਹੇ ਨੇ। ਦਾ ਕੰਸਾਈਨਮੈਂਟ ਹੈਡ ਕਮ ਫਰੋਮ ਮੱਧਿਆ ਪ੍ਰਦੇਸ਼
another state having a double engine government, ਮੱਧ ਪ੍ਰਦੇਸ਼ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਉੱਥੋਂ ਕਨਸਾਈਨਮੈਂਟਸ ਆ ਰਹੀਆਂ ਨੇ। ਅੱਛਾ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਬਿਨਾਂ ਸੈਂਟਰ ਦੀ ਮਦਦ ਤੋਂ ਇਸ ਨੂੰ ਇਹ ਜਿਹੜੀ ਹੈ ਇਲਿਸਿਟ ਡਰੱਗ ਮੈਨੇਜ ਨੂੰ ਚੈੱਕ ਨਹੀਂ ਕਰ ਸਕਦੇ। ਔਰ ਉਹਨਾਂ ਨੇ ਫਿਰ ਆਪਣਾ ਜਿਹੜਾ ਹੈ ਇਹ ਕਿਹਾ ਕਿ ਜੀ ਅਸੀਂ ਇਹ ਕੀਤਾ 45,000 ਟਿਪ ਸਾਨੂੰ ਡਰੱਗ ਸਮਗਲਿੰਗ 'ਤੇ ਆਈਆਂ ਔਰ ਅਸੀਂ 22,800 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੋਇਆ। ਤੁਸੀਂ ਅੰਦਾਜ਼ਾ ਲਾਓ ਕਿੰਨਾ ਕੁ ਪੰਜਾਬ ਹੈ ਔਰ ਕਿਸ ਲੈਵਲ ਦੇ ਉੱਤੇ ਇਹ ਜਿਹੜਾ ਪੰਜਾਬ ਨੂੰ ਉਹਨਾਂ ਨੇ ਨਸ਼ਿਆਂ ਦੇ ਵਿੱਚ ਡੋਬਿਆ ਹੋਇਆ ਹੈ। ਹੁਣ ਤਾਂ ਉਹੀ ਹੈ ਕਿ ਭਾਈ ਸੱਚਾਈ ਛੁਪਾਈ ਹੋਈ ਸੀ, ਪਰ ਹੁਣ ਜਿਹੜੀ ਹੈ ਆਪਸ ਵਿੱਚ ਮੇਲ ਨਹੀਂ ਰਿਹਾ ਤੇ ਫੁੱਲਾਂ 'ਚ ਤੇਲ ਮੁੱਕ ਗਿਆ ਤੇ ਅਸਲੀਅਤ ਬਾਹਰ ਆ ਰਹੀ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖ ਕੌਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਖਾਲਿਸਤਾਨੀ ਸੰਘਰਸ਼ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 17, 18 ਅਤੇ 19 ਜੁਲਾਈ ਨੂੰ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। 17 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 19 ਜੁਲਾਈ ਨੂੰ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ। ਇਸ ਮੌਕੇ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਐਗਜ਼ੀਬਿਸ਼ਨ ਵੀ ਲਗਾਈ ਜਾਵੇਗੀ। ਆਓ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਸਿੱਧੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਭਾਰਤੀ ਵਿਦੇਸ਼ ਮੰਤਰਾਲੇ ਦੇ ਸਪੋਕਸਮੈਨ ਨੇ ਆਜ਼ਾਦ ਕਸ਼ਮੀਰ ਵਿੱਚ ਚੱਲ ਰਹੇ ਰੋਜ਼ ਵਿਖਾਵਿਆਂ ਦੇ ਹਵਾਲੇ ਨਾਲ ਇੰਟਰਨੈਸ਼ਨਲ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਨੂੰ ਇਨਸਾਨੀ ਹੱਕਾਂ ਦੀ ਖਿਲਾਫ ਵਰਜ਼ੀ ਲਈ ਜਵਾਬਦੇਹ ਬਣਾਉਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸੁਬਰਾਮਨੀਅਮ ਸਵਾਮੀ ਜਿਹੜਾ ਬੇਸ਼ੱਕ ਮੋਦੀ ਦੇ ਨਾਲ ਉਹਦੀ ਨਹੀਂ ਬਣਦੀ ਹੈ, ਇਸ ਲਈ ਉਹਦੇ ਖਿਲਾਫ ਵੀ ਇੰਟਰਵਿਊ ਦਿੰਦਾ, ਪਰ ਉਹਨੇ ਖੁੱਲ੍ਹ ਕੇ ਜਿਹੜਾ RSS ਦਾ ਨਿਸ਼ਾਨਾ ਡਿਕਲੇਅਰ ਕੀਤਾ ਹੋਇਆ, ਕਿਉਂਕਿ RSS ਦੇ ਅੰਦਰੂਨੀ ਸਰਕਲਸ ਦੇ ਵਿੱਚ ਉਸ ਦੀ ਕਾਫੀ ਪੁੱਛਗਿੱਛ ਹੈ, ਉਹ ਵੱਡਾ ਆਈਡੀਆਲੋਗ ਹੈ ਉਹਨਾਂ ਦਾ। ਉਹਨੇ ਇੱਕ ਪਬਲਿਕ ਐਡਰੈਸ ਦੇ ਵਿੱਚ ਵੀ ਕਿਹਾ ਸੀ ਕਿ ਸਾਡੀ ਜਨਰੇਸ਼ਨ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ ਦੇ ਵਿੱਚ ਤੋੜ ਦਿੱਤਾ ਹੈ। ਉਸ ਦੀ ਮੁਰਾਦ ਬੰਗਲਾਦੇਸ਼ ਤੋਂ ਸੀ, ਜਿਹੜਾ 1971 'ਚ ਮੁਕਤੀ ਵਾਹਿਨੀ ਦੀ ਨੌਟੰਕੀ ਕਰਕੇ ਜਿਹੜੇ ਇਹਨਾਂ ਦੇ ਆਪਣੇ ਹੀ ਫੌਜ ਦੇ ਕਮਾਂਡੋ ਸੀ, ਜਿਨ੍ਹਾਂ ਨੂੰ ਅੱਗੇ ਕਰਕੇ ਇਹਨਾਂ ਨੇ ਉਹ ਸਾਰਾ ਜਿਹੜਾ ਉਹ ਬੰਗਲਾਦੇਸ਼ ਦੇ ਵਿੱਚ ਗੜਬੜ ਖੁਦ ਕਰਵਾ ਕੇ ਮੁਕਤੀ ਵਾਹਿਨੀ ਦਾ ਸਹਾਰਾ ਲੈ ਕੇ ਫਿਰ ਜੈਨੋਸਾਈਡ ਦਾ ਪ੍ਰਚਾਰ ਕਰਕੇ ਰਿਫਿਊਜੀ ਇੰਨੇ ਆ ਗਏ ਕਰਕੇ ਸਿੱਧਾ ਫੌਜੀ ਹਮਲਾ ਕੀਤਾ ਔਰ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ। ਹੁਣ ਸੁਬਰਾਮਨੀਅਮ ਸਵਾਮੀ ਕਹਿੰਦਾ ਵੀ ਹਮਾਰੀ ਜਨਰੇਸ਼ਨ ਨੇ, ਹਾਲਾਂ ਉਹ ਤਾਮਿਲ ਹੈ
लेकिन हिंदी बड़ी क्लियर बोलता है। हमारी जनरेशन ने पाकिस्तान के 2 टुकड़े किए, अब ये आपकी जिम्मेवारी है कि पाकिस्तान के 4 टुकड़े आपने करने हैं। ਹੁਣ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜੇ ਤੁਸੀਂ ਪਾਕਿਸਤਾਨ ਦੇ ਵਿੱਚ ਵਿਦਨ ਦੇਖੋ, ਖੈਬਰ ਪਖਤੂਨਖਵਾ 'ਚ ਕਿਵੇਂ ਇਹਨਾਂ ਦੀ ਇੰਟਰਫੇਰੈਂਸ ਰਹੀ ਉਹਨਾਂ ਜ਼ਮਾਨਿਆਂ ਤੋਂ, ਜਦੋਂ ਪਖਤੂਨਿਸਤਾਨ ਦੀ ਮੰਗ ਖਾਨ ਅਬਦੁਲ ਗਫਾਰ ਖਾਨ ਜਾਂ ਉਹਨਾਂ ਦਾ ਬੇਟਾ ਜਾਂ ਦੂਸਰੇ ਤੀਸਰੇ ਉਹ ਉਹਨੂੰ ਚੁੱਕਦੇ ਰਹੇ। ਔਰ ਅੱਜ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਨਾਲ, ਕਿਉਂਕਿ ਜਿਹੜਾ ਖੈਬਰ ਪਖਤੂਨਖਵਾ ਸੂਬਾ ਹੈ ਇਹ ਬਾਰਡਰਿੰਗ ਅਫਗਾਨਿਸਤਾਨ ਹੈ, ਏਜੰਸੀ ਏਰੀਆ ਵੀ ਜਿਹੜੀਆਂ 7 ਏਜੰਸੀਆਂ ਸੀ ਉਹ ਵੀ ਹੁਣ ਖੈਬਰ ਪਖਤੂਨਖਵਾ ਦਾ ਹਿੱਸਾ ਨੇ। ਤੇ ਉੱਥੇ ਜੋ ਕੁਝ ਚੱਲ ਰਿਹਾ ਤਹਿਰੀਕੇ ਤਾਲਿਬਾਨ ਦੇ ਹਵਾਲੇ ਨਾਲ, ਅਫਗਾਨ ਰਜੀਮ ਜਿਸ ਕਿਸਮ ਦਾ ਵਰਤਾਰਾ ਹੈ, ਔਰ ਵਿਦਨ ਖੈਬਰ ਪਖਤੂਨਖਵਾ ਵੀ ਜਿਹੜੀ ਵਾਇਲੈਂਸ ਹੁੰਦੀ ਹੈ ਉਹ ਸਿੱਧੀ ਇੰਡੀਅਨ ਏਜੰਸੀਆਂ ਉਹਦੇ ਲਈ ਜ਼ਿੰਮੇਵਾਰ ਨੇ। ਅੱਛਾ, ਮੋਦੀ ਨੇ ਲਾਲ ਕਿਲੇ ਦੇ ਆਪਣੇ ਇੱਕ ਐਡਰੈਸ ਦੇ ਵਿੱਚ ਕਪਲ ਆਫ ਈਅਰਸ ਐਗੋ ਸਿੱਧਾ ਬਲੋਚਿਸਤਾਨ ਦੀ ਹਮਾਇਤ ਕੀਤੀ ਸੀ ਕਿ ਜੀ ਬਲੋਚਿਸਤਾਨ ਦੇ ਲੋਕ, ਉਹਨਾਂ ਦੇ ਇਨਸਾਨੀ ਹਕੂਕਾਂ ਦਾ ਜਿਹੜਾ ਉਹ ਬਹੁਤ ਮਾੜਾ ਹਾਲ ਹੈ, ਉਹਨਾਂ 'ਤੇ ਬਹੁਤ ਜ਼ੁਲਮ ਹੋ ਰਹੇ ਨੇ, ਅਸੀਂ ਉਹਨਾਂ ਦੇ ਨਾਲ ਖੜ੍ਹੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਬਲੋਚ ਲਿਬਰੇਸ਼ਨ ਆਰਮੀ ਸੋ ਕਾਲਡ, ਉਹ ਸਾਰੀ ਹੀ ਭਾਰਤੀ ਏਜੰਸੀਆਂ ਦੀ ਮਨੀ, ਟ੍ਰੇਨਿੰਗ ਔਰ ਮਰਸਨਰੀ ਜਿਹੜੇ ਨੇ ਉਹਨਾਂ ਰਾਹੀਂ, ਔਰ ਉਹਨਾਂ ਦੀਆਂ ਜਿਹੜੀਆਂ ਦਹਿਸ਼ਤਗਰਦ ਕਾਰਵਾਈਆਂ ਕਿਸ ਹੱਦ ਤੱਕ ਪਹੁੰਚੀਆਂ ਨੇ, ਟ੍ਰੇਨ ਨੂੰ ਅਗਵਾ ਕਰਦੇ ਨੇ, ਪੁਲਿਸ ਥਾਣਿਆਂ 'ਤੇ ਹਮਲਾ ਪਿਛਲੇ ਦਿਨਾਂ 'ਚ ਇੱਕ ਬੈਰਾਜ ਦੇ ਉੱਤੇ ਕਰਕੇ ਉਹਨਾਂ ਨੇ ਸਿਕਿਉਰਿਟੀ ਦੇ ਜਿਹੜੇ ਸੀ 12-14 ਜਿਹੜੇ ਉਹਨਾਂ ਦੇ ਸਿਕਿਉਰਿਟੀ ਮੈਨ ਸੀ ਉਹਨਾਂ ਨੂੰ ਮਾਰ ਮੁਕਾਇਆ। ਔਰ ਉਹ ਲਗਾਤਾਰ ਬਰਾਬਰ ਚੱਲ ਰਿਹਾ। ਇੱਕ ਸਟੇਜ 'ਤੇ ਇਹਨਾਂ ਨੇ ਸਿੰਧ ਦੇ ਵਿੱਚ ਵੀ ਰੌਲਾ ਸ਼ੁਰੂ ਕੀਤਾ ਸੀ, GA ਸਿੰਧ ਨਾਂ ਦੇ ਥੱਲੇ, ਉਹ ਗੱਲ ਚੱਲੀ ਨਹੀਂ। ਔਰ ਇੱਧਰਲੇ ਪੰਜਾਬ ਦੇ ਵਿੱਚ ਕਦੇ ਮਸੀਤਾਂ 'ਚ ਕੋਈ ਅਟੈਕ ਜਾਂ ਕੋਈ ਦਹਿਸ਼ਤਗਰਦੀ ਉਹ ਭਾਵੇਂ ਕਿਸੇ ਖਾਤੇ 'ਚ ਪਾ ਦੇਣ। ਸੋ ਕਹਿਣ ਦਾ ਮਤਲਬ ਇਹ ਹੈ ਕਿ ਆਲਰੇਡੀ ਪਾਕਿਸਤਾਨ ਦੇ 3 ਸੂਬਿਆਂ ਦੇ ਵਿੱਚ ਤਾਂ ਖੈਬਰ ਪਖਤੂਨਖਵਾ ਵੀ, ਬਲੋਚਿਸਤਾਨ ਵੀ ਔਰ ਪੰਜਾਬ 'ਚ ਵੀ ਜੋ ਇੱਧਰ ਉੱਧਰ ਗੜਬੜ ਕਰ ਰਹੇ ਸੀ, ਪਰ ਇਹਨਾਂ ਦਾ ਹੱਥ ਗਿਲਗਿਤ ਬਾਲਿਸਤਾਨ ਜਿਹੜਾ ਜ਼ਾਹਰ ਹੈ ਵੀ ਪਹਿਲਾਂ ਆਜ਼ਾਦ ਕਸ਼ਮੀਰ ਦਾ ਹਿੱਸਾ ਸੀ, ਅੱਡ ਹੋਇਆ, ਔਰ ਜਿਹੜਾ ਆਜ਼ਾਦ ਕਸ਼ਮੀਰ ਹੈ ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ, ਇਸ ਦੇ ਵਿੱਚ ਕਿਉਂਕਿ ਰਾਦਰ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿੰਨੇ ਇੰਟਰਨੈਸ਼ਨਲ ਪ੍ਰੋਟੈਸਟ ਰਹੇ ਨੇ ਉਹਨਾਂ ਦੇ ਵਿੱਚ ਜਿਹੜੇ ਆਜ਼ਾਦ ਕਸ਼ਮੀਰ ਦੇ ਲੋਕ ਮੀਰਪੁਰ ਦੇ, ਭਿੰਬਰ ਦੇ ਔਰ ਰਾਵਲਾਕੋਟ ਦੇ, ਮੁਜ਼ੱਫਰਾਬਾਦ ਦੇ, ਬਾਗ ਦੇ, ਸੁਦਨਤੀ ਦੇ, ਪੁੰਛ ਦੇ, ਜਿੰਨੇ ਉਸ ਏਰੀਆ ਦੇ ਵਿੱਚ ਨੇ ਉਹੀ ਅੱਗੇ ਹੁੰਦੇ ਸੀ ਪੇਸ਼ ਕਰਨ ਲਈ। ਲੇਕਿਨ ਕੁਝ ਐਸਾ ਹੋਇਆ ਔਰ ਇਹਦੇ 'ਚ ਭਾਰਤੀ ਏਜੰਸੀਆਂ ਦਾ ਕਿੰਨਾ ਕੁ ਰੋਲ ਹੈ ਤੇ ਵਿਦਨ ਪਾਕਿਸਤਾਨ ਕਿਸ ਹੱਦ ਤੱਕ ਮਿਸਹੈਂਡਲਿੰਗ ਹੈ ਕਿ ਇਸ ਵੇਲੇ ਉਹੀ ਬਾਹਰਲੇ ਕਸ਼ਮੀਰ ਦੇ ਜਿਹੜੇ ਡਾਇਸਪੋਰਾ ਕਸ਼ਮੀਰੀ ਹੈ, ਜਿਹੜਾ ਇੰਡੀਅਨ ਐਮਬੈਸੀਆਂ ਦੇ ਬਾਹਰ ਮੁਜ਼ਾਹਰਾ ਕਰਦੇ ਸੀ, ਉਹ ਪਾਕਿਸਤਾਨ ਦੀਆਂ ਐਮਬੈਸੀਆਂ ਹਾਈ ਕਮਿਸ਼ਨ ਦੇ ਬਾਹਰ ਮੁਜ਼ਾਹਰਾ ਕਰ ਰਹੇ ਨੇ। ਉਹਨਾਂ ਦੀਆਂ ਭਾਵੇਂ ਮੰਗਾਂ ਲੋਕਲ ਦੀਆਂ ਹੀ ਸੀ, ਪਰ ਕਿਵੇਂ ਉਹ ਸਾਰਾ ਹੋਇਆ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇੰਡੀਆ ਇਹਨੂੰ ਪ੍ਰਮੋਟ ਕਰ ਰਿਹਾ, ਪਹਿਲਾਂ ਤਾਂ ਇਹਨਾਂ ਦੇ ਮੀਡੀਆ ਦੀ ਕਵਰੇਜ ਕਈ ਗੁਣਾ ਵਧਾ ਚੜਾ ਕੇ, ਸ਼ੱਕ ਸਾਨੂੰ ਪਹਿਲਾਂ ਤੋਂ ਹੀ ਸੀ ਕਿ ਵੀ ਭਾਵੇਂ ਲੋਕਲ ਜਦੋਂ ਇਹ ਸ਼ੁਰੂਆਤ ਹੋਈ ਇਸ ਤਹਿਰੀਕ ਦੀ, ਉਹਨਾਂ ਦੀਆਂ ਮੰਗਾਂ ਬਹੁਤ ਜਾਇਜ਼ ਹੋਣਗੀਆਂ, ਅਸੀਂ ਕੋਈ ਉਹਦੇ 'ਤੇ ਕਾਟਾ ਨਹੀਂ ਮਾਰਦੇ। ਲੇਕਿਨ ਇਵੈਂਚੁਅਲੀ ਇਸ ਨੂੰ ਇੰਡੀਅਨ ਏਜੰਸੀਆਂ ਹੀ ਰਨ ਕਰ ਰਹੀਆਂ ਲੱਗਦੀਆਂ ਨੇ। ਪਹਿਲਾਂ ਤਾਂ ਉਹਨਾਂ ਨੇ ਉਹਨੂੰ ਪ੍ਰੋਪੇਗੇਟ ਕੀਤਾ, ਹੁਣ ਸਿੱਧਾ ਇੰਡੀਆ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਇੰਟਰਨੈਸ਼ਨਲ ਕਮੇਟੀ ਨੂੰ ਕਿਹਾ ਕਿ ਦੇਖੋ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚ ਕਿੰਨੇ ਜ਼ੁਲਮ ਹੋ ਰਹੇ ਨੇ ਔਰ ਤੁਸੀਂ ਪਾਕਿਸਤਾਨ ਦੀ ਅਕਾਊਂਟੇਬਿਲਟੀ ਕਰੋ। ਇੰਡੀਆ ਬਲੇਮਸ ਪਾਕਿਸਤਾਨ ਫਾਰ ਪ੍ਰੋਟੈਸਟ ਇਨ ਪਾਕਿਸਤਾਨ ਆਕੂਪਾਈਡ ਕਸ਼ਮੀਰ, ਸੀਕਸ ਅਕਾਊਂਟੇਬਿਲਿਟੀ। We expect and hope that international committee will hold Pakistan fully accountable for egregious abuses and misdeeds, says Ministry of External Affairs spokesperson. ਇਹ ਕੋਈ ਮਾੜੇ ਮੋਟੇ ਦਾ ਬਿਆਨ ਨਹੀਂ ਹੈ, ਇਹ ਪੂਰੀ ਪਾਲਿਸੀ ਸਟੇਟਮੈਂਟ ਬਣਾ ਕੇ, ਔਰ ਕਿਉਂਕਿ 14 ਜੁਲਾਈ ਨੂੰ ਜਿਹੜਾ ਇਹ ਉਹਨਾਂ ਨੇ ਮਲਟੀਪਲ ਡਿਸਟ੍ਰਿਕਟਸ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ, ਕੀਤੇ ਨੇ। 15 ਜੁਲਾਈ ਨੂੰ ਜਿਹੜਾ ਵੱਡਾ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਥੱਲੇ ਹੈ, ਔਰ ਇਸ ਮੌਕੇ ਦੇ ਉੱਤੇ ਇੰਡੀਅਨ ਫੋਰਨ ਮਿਨਿਸਟਰੀ ਨੇ ਇਹ ਧਿਆਨ ਦੇ ਵਿੱਚ ਦੁਨੀਆ ਦੇ ਲਿਆਂਦਾ ਕਿ ਇਹ ਜਿਹੜੇ ਤਾਜ਼ਾ ਉੱਥੇ ਕਲੈਸ਼ ਹੋਏ ਨੇ ਸੁਦਨਤੀ ਔਰ ਮਿਥਿਆਲ ਦੇ ਵਿੱਚ, ਉਹਦੇ 'ਚ ਬਹੁਤ ਸਾਰੀਆਂ ਕੈਜੂਅਲਟੀਜ਼ ਹੋਈਆਂ, ਬਹੁਤ ਸਾਰੀਆਂ, ਮਤਲਬ ਜਿਵੇਂ ਸੈਂਕੜਿਆਂ ਮਾਰ ਦਿੱਤੇ। ਇਹਨੂੰ ਕਹਿੰਦੇ ਨੇ ਪ੍ਰੋਪੇਗੈਂਡਾ।
ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਹਿੰਦੇ ਆ ਕਿ ਵੀ ਇਹ ਪਾਕਿਸਤਾਨ ਦੇ ਖਿਲਾਫ ਕਾਰਵਾਈ ਕਰਨ, ਕਿਉਂਕਿ ਉੱਥੇ ਕਈ ਦਹਾਕਿਆਂ ਤੋਂ ਪਾਕਿਸਤਾਨ ਵੱਲੋਂ ਜਿਹੜਾ ਸਿਸਟੈਮਿਕ ਐਕਸਪਲੋਇਟੇਸ਼ਨ, denial of fundamental rights and administrative operation in areas under its illegal and forcible occupation। ਹੁਣ ਇੱਕ ਪਾਸੇ ਉਹ ਪਾਕਿਸਤਾਨ ਨੂੰ ਟਾਰਗੇਟ ਤੇ ਰਹਿ ਰਹੇ ਨੇ, ਦੂਜੇ ਪਾਸੇ ਕਹਿ ਰਹੇ ਨੇ ਕਿ ਪਾਕਿਸਤਾਨ ਨੇ ਇਲੀਗਲੀ ਇਸ ਇਲਾਕੇ ਨੂੰ ਆਕੂਪਾਈ ਕੀਤਾ ਹੋਇਆ ਹੈ ਔਰ ਇਹ ਜਿਹੜੀ ਹੈ ਪੁਲਿਸ ਬਰੂਟੈਲਿਟੀ ਹੋ ਰਹੀ ਹੈ ਬੱਚਿਆਂ ਦੇ ਉੱਤੇ, ਔਰਤਾਂ ਦੇ ਉੱਤੇ, ਉਹਨਾਂ ਨੂੰ ਫੂਡ ਔਰ ਮੈਡੀਸਨ ਨਹੀਂ ਮਿਲ ਰਹੀ ਔਰ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਹਿੰਦੇ ਹਾਂ ਕਿ ਪਾਕਿਸਤਾਨ ਨੂੰ ਅਕਾਊਂਟੇਬਲ ਬਣਾਇਆ ਜਾਏ ਔਰ ਦੂਸਰਾ ਕੀਤਾ ਜਾਏ। ਜੀ ਹੁਣ ਤੁਸੀਂ ਇਸ ਦਾ ਦੇਖੋ ਕਿ ਕਿਸ ਹੱਦ ਤੱਕ ਇਹ ਚਲੇ ਗਏ ਨੇ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦਾ ਇੰਟੀਰੀਅਰ ਮਿਨਿਸਟਰ, ਜਿਹੜੇ ਹੋਮ ਮਿਨਿਸਟਰੀ ਨੂੰ ਇੰਟੀਰੀਅਰ ਮਿਨਿਸਟਰੀ ਕਹਿੰਦੇ ਨੇ, ਮਿਸਟਰ ਨਕਵੀ, ਉਹ ਇੱਥੇ ਆਏ ਹੋਏ ਨੇ ਅਮਰੀਕਾ 'ਚ ਔਰ ਉਹਨਾਂ ਦੀ FBI ਦਾ ਡਾਇਰੈਕਟਰ ਕਾਸ਼ ਪਟੇਲ, ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਔਰ ਕਾਸ਼ ਪਟੇਲ ਜਿਹੜੇ ਨੇ ਉਹ ਆਪਣੀ ਐਕਸ ਦੇ ਉੱਤੇ ਕਹਿੰਦੇ ਨੇ ਕਿ ਇਟ ਵਾਜ਼ ਐਨ ਆਨਰ to host Mr. Naqvi at the FBI headquarters in Washington. FBI deeply appreciate Pakistan's support as we protect US interest in the region. ਕਿ ਪਾਕਿਸਤਾਨ ਜਿਹੜਾ ਸਾਡੇ ਇੰਟਰਸਟ ਨੂੰ ਉਸ ਰੀਜਨ ਦੇ ਵਿੱਚ ਪ੍ਰੋਟੈਕਟ ਕਰ ਰਿਹਾ ਹੈ ਔਰ ਅਸੀਂ ਬੜਾ ਆਨਰਡ ਹੈ ਔਰ ਇੰਪੋਰਟੈਂਟ ਡਿਸਕਸ਼ਨ ਸਰਾਊਂਡਿੰਗ ਫੈਸਿਲਿਟੇਟਿੰਗ ਰਿਸੋਰਸਿਸ ਐਂਡ ਸਪੈਸ਼ਲਾਈਜ਼ਡ ਟ੍ਰੇਨਿੰਗ ਟੂ ਕੰਬੈਟ ਕਾਊਂਟਰ ਟੈਰਰਿਜ਼ਮ ਫਾਈਨੈਂਸਿੰਗ ਐਂਡ ਸਾਈਬਰ ਇਨਵੈਸਟੀਗੇਸ਼ਨ ਬੋਥ ਐਟ ਹੋਮ ਐਂਡ ਅਬਰੋਡ। ਕਿ ਜੀ ਅਸੀਂ ਕੋਆਪਰੇਟ ਕਰ ਰਹੇ ਹਾਂ ਇੱਥੇ ਵੀ ਉੱਥੇ ਵੀ, ਕਾਊਂਟਰ ਟੈਰਰਿਜ਼ਮ ਨੂੰ ਵੀ ਔਰ ਸਾਈਬਰ ਇਨਵੈਸਟੀਗੇਸ਼ਨ ਨੂੰ ਵੀ। ਹੁਣ ਇੱਕ ਪਾਸੇ ਤਾਂ ਅਮਰੀਕਾ ਦੀ FBI ਦਾ ਹੈਡ ਜਿਹੜਾ ਕਿ ਜ਼ਾਹਰ ਹੈ ਗੁਜਰਾਤੀ ਹੈ, ਕਾਸ਼ ਪਟੇਲ, ਉਹ ਕਲੀਨ ਸਰਟੀਫਿਕੇਟ ਨਹੀਂ ਦੇ ਰਿਹਾ, ਐਪਰੀਸ਼ੀਏਟ ਕਰ ਰਿਹਾ ਜੀ ਤੁਸੀਂ ਸਾਡੇ ਇੰਟਰਸਟ ਨੂੰ ਬਹੁਤ ਗਾਰਡ ਕਰ ਰਹੇ ਹੋ। ਤੇ ਜੇ ਇਹੀ ਹੈ ਤੇ ਇੰਡੀਆ ਦਾ ਹੌਸਲਾ ਕਿਉਂ ਇੰਨਾ ਵਧਿਆ ਹੋਇਆ ਕਿ ਉਹ ਹਰ ਪਲੇਟਫਾਰਮ ਤੋਂ ਹਰ ਝੂਠ ਦਾ ਸਹਾਰਾ ਲੈ ਕੇ ਪਾਕਿਸਤਾਨ ਨੂੰ ਜਿਹੜਾ ਉਹੀ ਨਹੀਂ ਕਿ ਵੀ ਉਹ ਟਾਰਗੇਟ ਕਰਦੇ ਨੇ, ਉਹਨਾਂ ਦਾ ਅਲਟੀਮੇਟ ਨਿਸ਼ਾਨਾ ਉਸ ਪਾਸੇ ਵੱਲ ਜਾ ਰਹੇ ਨੇ ਜਿਹੜਾ ਉਹਨੇ ਸੁਬਰਾਮਨੀਅਮ ਸਵਾਮੀ ਨੇ ਕਿਹਾ ਵੀ ਅਸੀਂ 4 ਟੁਕੜੇ ਕਰਨੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਠੀਕ ਹੈ ਕਿ ਲੇਟਲੀ ਪਾਕਿਸਤਾਨੀ ਮੀਡੀਆ ਦਾ ਥੋੜ੍ਹਾ ਬਹੁਤ ਇੰਟਰਸਟ ਹੋਇਆ ਖਾਲਿਸਤਾਨ ਇਸ਼ੂ 'ਤੇ, ਉਹ ਕੋਈ ਇੰਟਰਵਿਊ ਇੱਧਰ ਉੱਧਰ ਕਰ ਲੈਂਦੇ ਨੇ, ਲੇਕਿਨ ਅਜੇ ਤੱਕ ਵੀ ਕਿਸੇ ਲੈਵਲ 'ਤੇ ਪਾਕਿਸਤਾਨ ਦਾ ਕੋਈ ਐਂਬੈਸਡਰ UN ਦੇ ਵਿੱਚ, ਕੋਈ ਉਹਨਾਂ ਦਾ ਵਜ਼ੀਰ ਜਾਂ ਕਿਸੇ ਨੇ ਖੁੱਲ੍ਹ ਕੇ ਕਸ਼ਮੀਰ ਤੋਂ ਇਲਾਵਾ, ਕਸ਼ਮੀਰ ਬਾਰੇ ਵੀ ਲਿਮਿਟਿਡ ਗੱਲ ਹੁੰਦੀ ਹੈ ਲੇਕਿਨ ਖਾਲਿਸਤਾਨ ਦਾ ਇਸ਼ੂ, ਕੋਈ ਭਾਰਤ ਦੇ ਵਿੱਚ ਮੁਸਲਮਾਨ 20 ਕਰੋੜ ਨੇ ਉਹਨਾਂ ਦੇ ਨਾਲ ਕੀ ਵਾਪਰ ਰਿਹਾ, ਡੀਫਰੈਂਚਾਈਜ਼ ਕੀਤਾ ਜਾ ਰਿਹਾ, ਕਿਸੇ ਬਾਰੇ ਤੁਹਾਨੂੰ ਉਹਨਾਂ ਦੀ ਆਵਾਜ਼ ਨਹੀਂ ਨਜ਼ਰ ਆਏਗੀ। ਸੋ ਉਹਨਾਂ ਨੂੰ ਕੌਣ ਕਦੋਂ ਸਮਝਾ ਸਕੇਗਾ ਕਿ ਉਹ ਨੈਪੋਲੀਅਨ ਨੇ ਵੀ ਕਿਹਾ ਹੋਇਆ ਕਿ ਵੀ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ ਆਫੈਂਸ, ਕਿ ਵੀ ਉਹਦੇ 'ਚ ਤੁਸੀਂ ਕਿੰਨੀ ਦੇਰ ਇੱਕ ਰੱਖਿਆਤਮਕ ਜਿਹੜੀ ਹੈ ਉਹ ਪਹੁੰਚ ਰੱਖੋਗੇ, ਡਿਫੈਂਸਿਵ ਪਹੁੰਚ ਰੱਖੋਗੇ। ਖੁੱਲ੍ਹ ਕੇ ਤੁਸੀਂ ਵੀ ਜ਼ੁਲਮ ਤਾਂ ਇਹ ਕਰ ਰਹੇ ਨੇ, ਮਾਈਨੋਰਟੀ ਦਾ ਜੀਣਾ ਹਰਾਮ ਕੀਤਾ ਹੋਇਆ, ਔਰ ਕਿਉਂ ਨਹੀਂ ਜਿਹੜਾ ਉਹ ਪਾਕਿਸਤਾਨ ਦੇ ਸਪੋਕਸਪਰਸਨ ਜਾਂ ਦੂਜੇ ਸਿੱਖਾਂ ਦੇ ਇਸ਼ੂ 'ਤੇ ਗੱਲ ਕਰ ਸਕਦੇ, ਖਾਲਿਸਤਾਨ ਦੇ ਮੁੱਦੇ 'ਤੇ ਕਰ ਸਕਦੇ, ਜਾਂ ਹੋਰ ਕਿਹੜੇ ਵੇਲੇ ਨੂੰ ਉਡੀਕਦੇ ਨੇ ਕਿ ਵੀ ਉਹ ਇਹ ਮੂੰਹ ਖੋਲ੍ਹਣਗੇ ਜਦੋਂ ਕਿ ਬਿਲਕੁਲ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਜਬ ਚਿੜੀਆਂ ਚੁੱਗ ਗਈ ਖੇਤ, ਫਿਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਕੌਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਖਾਲਿਸਤਾਨੀ ਸੰਘਰਸ਼ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 17, 18 ਅਤੇ 19 ਜੁਲਾਈ ਨੂੰ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। 17 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 19 ਜੁਲਾਈ ਨੂੰ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ। ਇਸ ਮੌਕੇ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਐਗਜ਼ੀਬਿਸ਼ਨ ਵੀ ਲਗਾਈ ਜਾਵੇਗੀ। ਆਓ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ।
ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਨੁਅਲ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ SIR ਦੇ ਬਹਾਨੇ ਸਿੱਖ ਵੋਟਾਂ ਕੱਟੀਆਂ ਜਾ ਰਹੀਆਂ ਹਨ। ਇਸ ਬਾਰੇ ਪਹਿਲਾਂ ਹੀ ਬੰਗਾਲ ਦੇ ਹਵਾਲੇ ਨਾਲ ਯੂਨਾਈਟਿਡ ਨੇਸ਼ਨ ਸਪੈਸ਼ਲ ਰਿਪੋਰਟਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ SIR ਦਾ ਮਕਸਦ ਘੱਟ ਗਿਣਤੀ ਕੌਮਾਂ ਦੀਆਂ ਵੋਟਾਂ ਕੱਟਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹ ਰਹੇ? ਦੇਖੋ, ਪੰਜਾਬ ਦੇ ਵਿੱਚ ਫਰਵਰੀ 2027 ਦੇ ਵਿੱਚ ਚੋਣਾਂ ਨੇ ਔਰ ਆਲਰੇਡੀ ਜਿੱਥੇ SIR ਜਿਸ ਨੂੰ ਬੜੀ ਸਪੈਸ਼ਲ ਇਨਵੈਸਟੀਗੇਟਿਵ ਦੇ ਨਾਂ ਥੱਲੇ ਜਿਹੜਾ ਉਹ ਪ੍ਰਮੋਟ ਕੀਤਾ ਗਿਆ। ਇਨਫੈਕਟ ਇਹ ਉਹਨਾਂ ਦਾ ਇਲੈਕਸ਼ਨ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ ਜਿਹੜਾ ਕਿ BJP ਦੀ ਐਕਸਟੈਂਸ਼ਨ ਹੈ RSS ਦੀ, ਉਸ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਇਹਨਾਂ ਨੇ ਬੜੀ ਕਾਮਯਾਬੀ ਨਾਲ। ਬਿਹਾਰ ਦੇ ਵਿੱਚ ਵੀ ਬੰਗਾਲ ਵਾਲਾ ਪਾਰਟ ਤਾਂ ਇਸ ਕਦਰ ਸਾਹਮਣੇ ਆਇਆ ਕਿ ਕਿਵੇਂ, ਕਿਉਂਕਿ ਬੰਗਾਲ ਦੇ ਵਿੱਚ ਆਲਮੋਸਟ 35-36% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ। ਹਰ ਤੀਸਰਾ ਵੋਟਰ ਮੁਸਲਮਾਨ ਸੀ ਔਰ ਕੁਝ ਹਲਕੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਬਿਲਕੁਲ ਸੋਲਿਡ ਮੈਜੋਰਿਟੀ ਹੈ, ਲੇਕਿਨ ਕੁਝ ਸੀ ਜਿੱਥੇ ਕਿ ਜੇ ਕੁਛ ਲੱਖ ਉਹਨਾਂ ਦੀ ਨੰਬਰ ਘਟਾ ਦਿੱਤਾ ਜਾਏ ਤਾਂ ਚੋਣ ਨਤੀਜੇ ਡਿਫਰੈਂਟ ਬਣ ਜਾਂਦੇ। ਸੋ ਬੰਗਾਲ ਦੇ ਵਿੱਚ ਇਹਨਾਂ ਨੇ SIR ਦਾ ਸਹਾਰਾ ਲੈ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਸਲਮਾਨਾਂ ਨੂੰ ਡੀਫਰੈਂਚਾਈਜ਼ ਕੀਤਾ। ਜਦੋਂ ਡੀਫਰੈਂਚਾਈਜ਼ ਵੋਟ ਦਾ ਹੱਕ ਖੋਹ ਲੈਣਾ, ਨਤੀਜਾ ਸਾਹਮਣੇ ਹੈ ਕਿ BJP ਦੀ ਹਕੂਮਤ ਉੱਥੇ ਬਣੀ। ਬਿਲਕੁਲ। ਹੁਣ ਪੰਜਾਬ 'ਚ ਗਰਾਊਂਡ ਰਿਪੋਰਟ ਸਾਨੂੰ ਆ ਰਹੀਆਂ ਨੇ, ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਵੀ ਕੋਈ ਵੀ ਸਿਆਸੀ ਧਿਰ, ਆਮ ਆਦਮੀ ਪਾਰਟੀ ਹੋਏ, ਕਾਂਗਰਸ ਹੋਏ, ਅਕਾਲੀ ਦਲ ਹੋਏ, ਈਵਨ ਵਾਰਿਸ ਪੰਜਾਬ ਦੇ ਹੋਣ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ, ਅਜੇ ਤੱਕ ਕਿਸੇ ਨੇ ਇਹ ਪਬਲਿਕ ਉੱਥੇ ਚੱਲ ਰਹੀ ਹੈ ਪ੍ਰੋਸੈਸ SIR ਦੇ ਥੱਲੇ ਕੱਟ ਰਹੇ ਨੇ। ਇੰਨਾ ਬੋਝ ਵੀ ਲੋਕ ਪਾਇਆ ਹੋਇਆ। ਇੱਕ ਗੁਰਦਾਸਪੁਰ ਜ਼ਿਲ੍ਹੇ ਦਾ ਸੋਹਣਾ ਸੁਨੱਖਾ ਸਿੱਖੀ ਸਰੂਪ ਵਾਲਾ ਬੰਦਾ, ਟੀਚਰ ਸੀ ਜਾਂ EMPLOYE ਸੀ, ਉਹਨੇ ਸੁਸਾਈਡ ਕਰ ਲਿਆ। ਉਹਨੇ ਕਿਹਾ ਜੀ ਇੰਨਾ ਦਬਾਅ ਹੈ, ਜੋ ਇਹ ਕੰਮ ਚੱਲ ਰਿਹਾ ਇਸ ਵੇਲੇ ਤੇਜ਼ੀ ਨਾਲ ਵੋਟਾਂ ਕੱਟੀਆਂ ਜਾ ਰਹੀਆਂ ਨੇ। ਸੋਸ਼ਲ ਮੀਡੀਆ 'ਤੇ ਇਹ ਵੀ ਹੈ ਕਿ ਭਾਈ ਇੱਕ ਸਿੱਖ ਨੌਜਵਾਨ ਜਿਹਦੀ ਵੋਟ ਬਣੀ ਹੋਈ ਹੈ, ਉਹਦੀ ਵੋਟ ਦੀ ਥਾਂ 'ਤੇ ਇੱਕ ਪਰਦੇਸੀ ਦੀ ਫੋਟੋ ਲੱਗੀ ਹੋਈ ਹੈ, ਉਹਦੀ ਵੋਟ। ਸੋ ਬੜੀ ਤੇਜ਼ੀ ਨਾਲ ਉਹਨਾਂ ਨੇ, ਕਿਉਂਕਿ 2027 'ਚ ਪੰਜਾਬ ਹਰ ਹਾਲਤ 'ਚੋਂ ਕੈਪਚਰ ਕਰਨਾ ਚਾਹੁੰਦੇ ਨੇ ਔਰ ਉਹਨਾਂ ਨੇ 15-20 ਲੱਖ ਵੋਟ ਜਿਹੜੀ ਹੈ ਉਹ ਸਿੱਖਾਂ ਦੀ ਕੱਟਣੀ ਹੈ ਉਹਨਾਂ 'ਚ। ਉਹ ਵੀ ਹੁਣ ਜਿਹੜੇ ਅੱਗੇ ਹੁੰਦਾ ਸੀ ਕਿ ਬਈ ਬਾਹਰ ਆਏ ਹੋਏ ਨੇ ਸਿੱਖ, ਉਹਨਾਂ ਨੇ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਬਾਹਰਲੀ ਨਹੀਂ ਲਈ ਹੋਈ, ਗ੍ਰੀਨ ਕਾਰਡ ਹੈ ਜਾਂ OCI ਕਾਰਡ ਹੈ ਜਾਂ ਦੂਜਾ ਹੈ, ਵੋਟਾਂ ਦੇ ਨੇੜੇ ਉਹ ਜਾਂਦੇ ਸੀ ਜਾ ਕੇ, ਉਹਨਾਂ ਦੀ ਵੋਟ ਬਣੀ ਹੋਈ ਹੈ। ਹੁਣ ਜਾਂ ਤਾਂ ਹੁਣ ਉਹ ਜਾ ਕੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਭਾਈ ਉਹਨਾਂ ਦੀ ਸਿਟੀਜ਼ਨਸ਼ਿਪ ਰਾਈਟ ਦੇ ਥੱਲੇ ਵੋਟ ਹੈ, ਉਹ ਉਹਨਾਂ ਨੇ ਜਾਣਾ ਨਹੀਂ। ਨੇੜੇ ਜਾ ਕੇ ਉਹਨਾਂ ਨੇ ਕਹਿਣਾ ਕਿ ਜੀ ਤੁਹਾਡੀ ਤਾਂ ਹੈ ਹੀ ਨਹੀਂ, ਕਿਉਂਕਿ ਅਸੀਂ ਤਾਂ SIR ਇਨਵੈਸਟੀਗੇਸ਼ਨ ਦੇ ਥੱਲੇ ਇਹ ਦੇਖਿਆ ਵੀ ਅਸੀਂ ਵਾਧੂ ਜਿਹੜੀਆਂ ਵੋਟਾਂ ਨੇ ਉਹ ਕੱਟ ਰਹੇ। ਹੁਣ ਜਦੋਂ UN ਦੀ ਸਪੈਸ਼ਲ ਰਿਪੋਰਟਰ ਦੀ ਰਿਪੋਰਟ ਕਿਸੇ ਮੁੱਦੇ ਤੇ ਹੋਏ, ਬੇਸ਼ੱਕ ਕੋਈ ਪੰਜਾਬ ਸਪੈਸੀਫਿਕ ਨਹੀਂ ਹੈ ਰਿਪੋਰਟ, ਇਹ ਜਦੋਂ ਬੰਗਾਲ ਦੇ ਵਿੱਚ ਮੁਸਲਮਾਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਸੀ ਤੇ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਰਿਪੋਰਟਰ ਨੇ ਇਹ ਰਿਪੋਰਟ ਕੀਤਾ ਸੀ ਔਰ ਇਹਨਾਂ ਦੇ ਆਪਣੇ ਮੀਡੀਆ ਨੇ ਖਬਰ ਛਾਪੀ। ਉਹਨੂੰ ਅਸੀਂ ਪੰਜਾਬ ਦੇ ਕੰਟੈਕਸਟ, ਕਿਉਂਕਿ ਹੁਣ ਡੀਫਰੈਂਚਾਈਜ਼ ਕੀਤਾ ਜਾ ਰਿਹਾ ਸਿੱਖਾਂ ਨੂੰ, ਇਹ ਯਾਦ ਦਹਾਨੀ ਕਰਵਾ ਰਹੇ ਹਨ। ਇਹ ਖਬਰ ਸੀ UN ਸਪੈਸ਼ਲ ਰਿਪੋਰਟਰ ਰੇਜ਼ ਕੰਸਰਨਸ over SIR and use of artificial intelligence driven models for exclusion of minorities ਕਿ SIR ਇਨਵੈਸਟੀਗੇਸ਼ਨ ਵੀ ਔਰ ਜਿਹੜੀ ਉਹ ਸਾਰੇ ਨੂੰ ਜਿਹੜੀ ਸਪੈਸ਼ਲ ਰਿਪੋਰਟਿੰਗ ਹੈ ਉਹ AI ਜਨਰੇਟਿਡ ਉਹਨਾਂ ਦੇ ਮਾਡਲ ਨੇ ਜਿਹਨਾਂ ਦਾ ਟਾਰਗੇਟ ਮਾਈਨੋਰਿਟੀਜ਼ ਦੀਆਂ ਵੋਟਾਂ ਨੂੰ ਕੱਟਣਾ ਔਰ ਇਹ ਜਿਹੜੀ ਉਹਨਾਂ ਨੇ ਇਸ ਦੇ ਉੱਤੇ ਕਾਫੀ ਡੀਟੇਲ ਦੇ ਵਿੱਚ ਇਹ ਰਿਪੋਰਟ ਸੀ ਔਰ ਇਹ ਉਹਨਾਂ ਨੇ ਕਾਫੀ ਜਿਹੜੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਦਿੱਤੀ ਔਰ ਇਹ ਮਈ
ਪਹਿਲੀ 2026 ਨੂੰ ਇਸ ਰਿਪੋਰਟ ਦਾ ਪਹਿਲਾ ਹਿੱਸਾ ਆਇਆ ਸੀ, ਜਿਹਦੇ 'ਚ ਉਹਨਾਂ ਨੇ ਭਾਰਤ ਨੂੰ 60 ਦਿਨਾਂ ਦਾ ਟਾਈਮ ਦਿੱਤਾ ਹੈ ਕਿ ਇਹ ਜਿਹੜਾ ਤੁਸੀਂ ਇਸ ਦੇ ਉੱਤੇ ਰਿਪੋਰਟਿੰਗ ਕਰੋ, ਇਸ ਦੇ ਉੱਤੇ ਆਪਣਾ ਦਿਓ, ਜਿਹੜੀ ਉਹਨਾਂ ਨੇ ਦਿੱਤਾ ਜਾਂ ਨਹੀਂ ਦਿੱਤਾ, ਪਰ ਇਹ ਵੱਖਰੀ ਕਹਾਣੀ ਹੈ। ਸਪੈਸ਼ਲ ਰੈਪੋਰਟੀਅਰਸ ਔਨ ਦਾ ਪ੍ਰੋਮੋਸ਼ਨ ਐਂਡ ਪ੍ਰੋਟੈਕਸ਼ਨ ਆਫ ਦਾ ਰਾਈਟ ਟੂ ਫਰੀडम ਆਫ ਓਪੀਨੀਅਨ ਐਂਡ ਐਕਸਪ੍ਰੈਸ਼ਨ ਐਂਡ ਸਪੈਸ਼ਲ ਰੈਪੋਰਟੀਅਰ ਔਨ ਫਰੀडम ਆਫ ਰਿਲੀਜਨ ਔਰ ਬਿਲੀਫ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਵਾਇਓਲੇਟ ਕਰ ਰਹੇ ਹੋ। ਦਾ ਰਿਪੋਰਟ ਫਲੈਗਸ ਮਲਟੀਪਲ ਇਸ਼ੂਜ਼ with SIR including use of opaque AI driven systems, weak grounds of deletion of names such as spelling, ਜੇ spelling ਤੁਹਾਡਾ original ਤੁਸੀਂ A ਦੇ ਨਾਲ ਲਿਖਿਆ ਸੀ ਤੇ ਤੁਸੀਂ E ਨਾਲ ਲਿਖਿਆ ਹੁਣ ਤੇ ਉਹ ਕਾਫੀ ਹੈ ਤੁਹਾਡੀ ਵੋਟ ਕੱਟਣ ਦੇ ਲਈ। inadequate time to voters to get documents in order, ਇੰਨੇ ਡਾਕੂਮੈਂਟ ਮੰਗੇ ਹੋਏ ਨੇ, ਆਪਣੇ ਪਿਓ ਦੀ ਜਨਮ ਤਰੀਕ ਦਿਓ, ਦਾਦੇ ਦੀ ਦਿਓ, ਜਦੋਂ ਹੁੰਦੀ ਨਹੀਂ ਸੀ ਜਨਮ ਤਰੀਕ। 1930 'ਚ ਤਾਂ ਰਜਿਸਟਰ ਹੋਣਾ ਸ਼ੁਰੂ ਹੋਇਆ ਸੀ। ਲੈਕ ਆਫ ਰੈਮੀਡੀਜ਼, ਜੇ ਕੋਈ ਨੁਕਸ ਹੈ ਕਿਸੇ ਦੀ ਐਪਲੀਕੇਸ਼ਨ ਫਾਈਲ 'ਚ, ਉਹਨੂੰ ਜਿਹੜਾ ਸੁਧਾਰਨ ਦਾ ਕੋਈ ਮੌਕਾ ਨਹੀਂ। ਐਂਡ ਪੋਲੀਟੀਕਲ ਨੈਰੇਟਿਵ ਏਮਡ ਐਟ ਐਕਸਕਲੂਜਨ ਆਫ ਮਾਈਨੋਰਿਟੀਜ਼। ਇਹ ਹੈ UN ਦੀ ਰਿਪੋਰਟ ਕਿ ਬਈ ਇਹ SIR ਦਾ ਮੇਨ ਮਕਸਦ ਹੀ ਮਾਈਨੋਰਿਟੀਜ਼ ਨੂੰ ਡੀਫਰੈਂਚਾਈਜ਼ ਕਰਨਾ। ਫਿਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਇਹ ਕਿਹਾ ਕਿ ਵੀ ਯੂਨੀਅਨ ਹੋਮ ਮਿਨਿਸਟਰ ਸਮੇਤ ਉਹ ਸਾਰੇ ਪਬਲਿਕਲੀ ਵੀ ਕਹਿ ਰਹੇ ਨੇ ਵੀ ਅਸੀਂ ਇਹਨਾਂ ਤੋਂ ਵੋਟ ਦਾ ਹੱਕ ਖੋਹ ਲੈਣਾ। ਫਿਰ ਉਹਨਾਂ ਨੇ ਬੰਗਾਲ ਦੀ ਕੰਸਟੀਚੁਐਂਸੀ ਨੰਦੀਗ੍ਰਾਮ ਉਸ ਦਾ ਹਵਾਲਾ ਦਿੱਤਾ, ਕਿਉਂਕਿ ਜਿਹੜੀ UN ਇਸ ਲੈਵਲ ਦੀ ਰਿਪੋਰਟ ਦਿੰਦਾ ਨੇ ਕੋਈ ਸੁਣੀ ਸੁਣਾਈ। ਉਹਨਾਂ ਨੇ ਕਿਹਾ ਮੁਸਲਿਮ ਇਹ ਨੰਦੀਗ੍ਰਾਮ ਦਾ ਜ਼ਿਕਰ ਹੈ, ਮੁਸਲਿਮ ਵੋਟਰਸ ਵਰ ਰਿਪੋਰਟਡਲੀ disproportionately impacted by the SIR process। SIR ਥੱਲੇ ਕੁਛ ਹਿੰਦੂਆਂ ਦੀਆਂ ਵੋਟਾਂ ਵੀ ਕੱਟੀਆਂ ਜਾਂਦੀਆਂ, ਜਿਹਨਾਂ 'ਚ ਬਹੁਤੇ ਸ਼ਡਿਊਲ ਕਾਸਟ ਜਾਂ ਉਹ ਜਿਨ੍ਹਾਂ ਨੇ BJP ਨੂੰ ਵੋਟ ਨਹੀਂ ਪਾਉਣਾ, ਪਰ ਮੁਸਲਮਾਨਾਂ ਦਾ ਤਾਂ ਬਹੁਤ ਵੱਡੇ ਪੈਮਾਨੇ ਤੇ ਬੰਗਾਲ 'ਚ ਕੱਟੀਆਂ ਗਈਆਂ। ਇਨ ਵਨ ਕੰਸਟੀਚੁਐਂਸੀ ਨੇਮਲੀ ਨੰਦੀਗ੍ਰਾਮ allegedly 95% of the deleted votes were Muslims, even though Muslims only make up 25% of the constituency electorate। ਕਿ ਉਸ ਹਲਕੇ ਦੇ ਵਿੱਚ ਮੁਸਲਮਾਨ ਸਿਰਫ 25% ਨੇ ਆਬਾਦੀ ਦਾ, ਲੇਕਿਨ 95% ਦੀਆਂ ਵੋਟਾਂ ਜਿਹੜੀਆਂ ਨੇ ਉਹ ਕੱਟੀਆਂ ਗਈਆਂ ਪ੍ਰਪੋਰਸ਼ਨੇਟਲੀ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਸੀਰੀਅਸ ਵਾਇਓਲੇਸ਼ਨ ਹੈ ਮਲਟੀਪਲ ਹਿਊਮਨ ਰਾਈਟਸ ਦੀ। ਔਰ ਉਹਨਾਂ ਨੇ ਈਵਨ UN ਸਪੈਸ਼ਲ ਰੈਪੋਰਟਰ ਨੇ ਕਿਹਾ ਵੀ ਇੰਡੀਆ ਵਾਇਓਲੇਟ ਕਰ ਰਿਹਾ ਹੈ। ਉਹ ਸਿਗਨੇਟਰੀ ਹੈ ਮਲਟੀਪਲ ਟ੍ਰੀਟੀਜ਼ ਇਨਕਲੂਡਿੰਗ 1992 ਡੈਕਲੇਰੇਸ਼ਨ ਔਨ ਦਾ ਰਾਈਟਸ ਆਫ ਪਰਸਨਸ belonging to national or ethnic, religious and linguistic minorities। ਇਹਦੀ ਟ੍ਰੀਟੀ ਦੀ ਵਾਇਓਲੇਸ਼ਨ ਹੈ। 1979 ਦੀ ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਦੀ ਵਾਇਓਲੇਸ਼ਨ ਹੈ। ਔਰ ਉਹਨਾਂ ਨੇ ਇਹ ਸਾਰੇ ਆਰਟੀਕਲ ਕੋਟ ਕੀਤੇ ਨੇ ਔਰ ਇੰਡੀਆ ਨੂੰ 60 ਦਿਨ ਦਾ ਟਾਈਮ ਦਿੱਤਾ ਕਿ ਇਸ 'ਤੇ ਜਵਾਬ ਦੇ। ਉਹਨਾਂ ਨੇ ਜਵਾਬ ਕੀ ਦੇਣਾ, ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਬੰਗਾਲ ਤਾਂ ਉਹਨਾਂ ਨੇ ਜਿੱਤ ਲਿਆ, ਉਹਨੂੰ ਬਿਲਕੁਲ ਰੋਲ ਕੇ ਰੱਖ ਦਿੱਤਾ ਸਾਰੀ ਤ੍ਰਿਣਮੂਲ ਕਾਂਗਰਸ ਨੂੰ ਵੀ। ਪਰ ਪੰਜਾਬ ਦੇ ਵਿੱਚ ਜਿਸ ਪੈਮਾਨੇ ਦੇ ਉੱਤੇ ਅੰਦਰੋਂ ਅੰਦਰ ਚੱਲ ਰਿਹਾ ਹੈ, ਬਾਹਰੋਂ ਬਿਆਨਬਾਜ਼ੀਆਂ ਸਾਰੀਆਂ ਕਰ ਰਹੇ ਨੇ ਜਾਂ ਦੂਜੇ ਨੇ, ਪਤਾ ਉਦੋਂ ਲੱਗਣਾ ਜਦੋਂ ਤੁਹਾਡੇ ਵੋਟਰਾਂ ਨੇ ਜਾਣਾ, ਉਹਨਾਂ ਨੇ ਕਹਿਣਾ ਜੀ ਇਹ ਤਾਂ ਤੁਹਾਡੀ ਵੋਟ ਹੀ ਨਹੀਂ ਹੈ ਔਰ ਤੁਹਾਡੀ ਥਾਂ ਦੇ ਉੱਤੇ ਜਿਹੜੇ ਨੇ ਉਹ ਪ੍ਰਵਾਸੀ ਜਿਹੜੇ ਨੇ ਭਈਏ ਉਹ ਵੋਟਾਂ ਪਾ ਰਹੇ ਹੋਣ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੁਖਜੀਤ ਬੱਚੋ ਸਾਡੇ ਪਹਿਲੇ ਵੀਰ ਨੇ ਸਾਨੂੰ ਥੈਂਕਸ ਕਹਿੰਦੇ ਨੇ ਔਰ ਖੁਸ਼ ਕੇ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸੋਨਮਾਲ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ ਬੁਲਾਉਂਦੇ ਨੇ, ਰੱਬ ਰਾਗਾ ਕਹਿੰਦੇ ਨੇ ਸਾਰਿਆਂ ਦਾ। ਔਰ ਫਿਰ ਕਹਿੰਦੇ ਦੇਸ਼ ਪੰਜਾਬ ਦੇ ਲਈ ਹੋਰ ਕੁਝ। ਔਰ ਫਿਰ ਇਸੇ ਤਰ੍ਹਾਂ ਇੰਦਰਪ੍ਰੀਤ ਸਿੰਘ ਜੀ ਵੀ ਉਹ ਵੀ ਫਤਿਹ ਬੁਲਾਉਂਦੇ ਨੇ। ਮੁਹੰਮਦ ਜਾਕੂਬ ਜੀ ਜਿਹੜੇ ਕਹਿੰਦੇ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਰੀਅਲ ਸਿੱਖ ਫੋਰ ਖਾਲਿਸਤਾਨ, ਖਾਲਸਾ ਫੋਰ ਖਾਲਿਸਤਾਨ, ਇੰਡੀਆ ਗੈਟ ਆਊਟ ਫਰੋਮ ਖਾਲਿਸਤਾਨ ਰਾਈਟ ਨਾਓ। ਔਰ ਚਲੋ ਚਲੋ ਖਾਲਿਸਤਾਨ ਚਲੋ, ਖਾਲਿਸਤਾਨ आज़ाद करवाने के लिए कुर्बानी तो देनी होगी, आज़ादी ऐसे ही नहीं मिल जाती खालसा जी। और देख लो खालसा जी डॉक्टर साहब क्या बोल रहे हैं और कितना जुल्म हुआ है सिख कौम पर। अब तो ले लो अपना खालिस्तान, एक मुस्लिम खालिस्तानी। और पाकिस्तान के हालात दिन भर
ਜਿਹੜੇ ਨੇ ਖਰਾਬ ਹੋ ਰਹੇ ਹਨ। ਇਸ ਬਾਰੇ ਜਾਕੂਬ ਜੀ ਹੋਰਾਂ ਨੇ ਸਾਨੂੰ ਜੀ 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 ਬਹੁਤ ਸ਼ੁਕਰੀਆ, ਤੁਸੀਂ ਠੀਕ ਫਰਮਾਇਆ। ਅਮਰਜੀਤ ਸੈਣੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਖਾਲਿਸਤਾਨ ਫੌਜੀ ਜੀ ਵੀ ਔਰ ਬਸਰਾ ਜੀ ਵੀ ਫਤਿਹ ਐਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੁਹੰਮਦ ਜੋਨਸ ਜੀ ਜਿਹੜੇ ਨੇ, ਜੂਨਸ ਜੀ ਵੀ ਸਾਨੂੰ ਖਾਲਿਸਤਾਨ ਬਹੁਤ ਜਲਦ बनेगा और ज़रूर बनेगा इंशाल्लाह। और फिर इसी तरह टोनी ढींडसा जी भी और मोहन सरवर जी भी और घुसके जी भी कहते जियो भाई साहब जतिंदर सिंह जी भी स्पीचलैस राइटिंग। और फिर इसी तरह साढ़े कोल गुरसिमरन ਜਿਹੜੇ ਕੌਰ ਜਿਹੜੇ ਉਹ ਵੀ ਸਿਮਰ ਕੌਰ ਜੀ ਫਤਿਹ ਬੁਲਾਉਂਦੇ ਨੇ। ਔਰ ਜ਼ੋਰਾ ਜੀ ਵੀ ਜਿਹੜੇ ਨੇ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਜਿਹੜੇ ਨੇ ਗੁਰਸਿਮਰ ਕੌਰ ਜੀ ਜਿਹੜੇ ਕਹਿੰਦੇ ਜੀਓ ਡਾਕਟਰ ਸਾਹਿਬ ਐਕਸਲੈਂਟ ਪ੍ਰੋਗਰਾਮ ਔਰ ਔਸਮ ਜਾਣਕਾਰੀ, ਬਹੁਤ ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ ਸਾਡੇ ਕੋਲ ਟੀਵੀ ਫॉर USA ਦੇ ਵਿੱਚ ਵੀ ਸਾਡੇ ਵਿਊਅਰ ਨੇ, ਉਹਨਾਂ ਦੇ ਵੀ ਕਮੈਂਟ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਸਾਡੇ ਕੋਲ ਇਹਦੇ ਵਿੱਚ ਨੇ ਧਰਮ ਸਿੰਘ ਜੀ, ਸਾਡੇ ਪਹਿਲੇ ਵੀਅਰ ਆਲਵੇਜ਼ ਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਔਰ ਗੁਰਦੀਪ ਸਿੰਘ ਜੀ ਵੀ ਖਾਲਸਾ ਦੇਸ਼ ਪੰਜਾਬ ਜੀ ਇੱਧਰ ਵੀ ਆਪਣੀ ਹਾਜ਼ਰੀ ਲਵਾ ਰਹੇ ਨੇ। ਔਰ ਫਿਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ ਵੀ, ਖੁਸਕੇ ਜੀ ਵੀ, ਉਹ ਵੀ ਇੱਧਰ ਆਏ ਨੇ ਔਰ ਕਹਿੰਦੇ ਨੇ ਕਿ ਸੱਚੋ ਰੀਅਲੀ ਸੱਚੋ ਸੱਚ ਪ੍ਰੋਗਰਾਮ ਐਕਸਲੈਂਟ ਆਲ ਐਨਾਲਿਸਿਸ। ਔਰ ਮਨਜੀਤ ਸਿੰਘ ਜੀ ਵੀ ਫਤਿਹ ਔਰ ਯੂਨੀਵਰਸਲ ਜੀ ਵੀ ਖਾਲਸਾ ਜ਼ਿੰਦਾਬਾਦ। ਜਗਪਾਲ ਸਿੰਘ ਜੀ ਵੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਬ੍ਰਹਮਲੀਨ ਭਿੰਦਰ ਜੀ ਵੀ ਫਤਿਹ। ਔਰ ਪ੍ਰਿਤਪਾਲ ਸਿੰਘ ਜਿਹੜੇ ਸ਼ੀਨਾ ਜੀ ਵੀ ਉਹ ਵੀ ਧੰਨਵਾਦ ਡਾਕਟਰ ਸਾਹਿਬ ਜੀ, ਅਸਲ ਨਿਸ਼ਾਨਾ ਰੇ ਖਾਲਿਸਤਾਨ ਹੈ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਵਿੰਦਰ ਕੌਰ ਜੀ ਵੀ ਸਾਨੂੰ ਫਤਿਹ। ਔਰ ਕੁਲਵਿੰਦਰ ਸਿੰਘ ਜੀ ਵੀ ਫਤਿਹ। ਸੁਰਿੰਦਰ ਸਿੰਘ ਜੀ ਵੀ, ਕੁਲਦੀਪ ਕੌਰ ਜੀ ਵੀ ਔਰ ਸਤਨਾਮ ਸਿੰਘ ਜੀ ਵੀ, ਰਾਜਵਿੰਦਰ ਕੌਰ ਅਗੈਨ ਔਰ ਗੁਰਵਿੰਦਰ ਮਾਨ ਜੀ ਵੀ ਔਰ ਸ਼ਾਹ ਜਾਵੇਦ ਜੀ ਵੀ ਕਹਿੰਦੇ this the time Pak should highlight and the issue of genocide of minorities, Sikhs, Muslim by the Modi government. This the best time. May Allah give the wisdom to the ruler of Pakistan. ਆਮੀਨ ਆਮੀਨ, ਇਹੀ ਕਹਿ ਸਕਦੇ ਹਾਂ। ਅਜੇ ਤੱਕ ਤਾਂ ਸਮਝ ਆਈ ਨਹੀਂ ਹੈ ਇਹਨਾਂ ਨੂੰ। ਬਿਲਕੁਲ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਮਿਊਜ਼ਿਕ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਸ ਨੂੰ ਆਗਿਆ ਦਿਓ। ਦੇਖਦੇ ਰਹੋ TV4, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।